TV84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਚੋਣਾਂ ਦੇ ਦਿਨ ਨੇ ਤਾਂ ਇਸੇ ਨੂੰ ਲੈ ਕੇ ਖਾਸ ਕਰ ਪੰਥਕ ਸੀਟਾਂ ਦੇ ਉੱਪਰ ਜਿਹੜੇ ਪੰਥਕ ਉਮੀਦਵਾਰ ਨੇ ਉਹਨਾਂ ਨੂੰ ਲੈ ਕੇ ਵੱਡੀ ਤਾਦਾਦ ਦੇ ਵਿੱਚ ਨਿਗਾਹਾਂ ਬਣੀਆਂ ਹੋਈਆਂ ਨੇ। ਫਰੀਦਕੋਟ ਹਲਕੇ ਤੋਂ ਪੰਥਕ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਦੇ ਸੁਪੁੱਤਰ ਨੇ ਤੇ ਖਾਸ ਕਰ ਇਸੇ ਨੂੰ ਲੈ ਕੇ ਜਿਹੜਾ ਅੱਜ ਫਰੀਦਕੋਟ ਹਲਕੇ ਦੇ ਵਿੱਚ ਮੋਗੇ ਦੇ ਵਿੱਚ ਵੱਡਾ ਮਾਰਚ ਵੀ ਕੀਤਾ ਜਾ ਰਿਹਾ। ਤਾਂ ਅਜਿਹੀਆਂ ਤਸਵੀਰਾਂ ਮਾਰਚ ਦੀ ਆਰੰਭਤਾ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ। ਇੱਧਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਫੋਰਚੂਨਰ ਕਾਰ ਸਜਾਵਟ ਦੇ ਰੂਪ ਦੇ ਵਿੱਚ ਸਜਾਈ ਹੋਈ ਹੈ, ਜਿਹਦੇ ਉੱਪਰ ਸ਼ਹੀਦ ਭਾਈ ਬੇਅੰਤ ਸਿੰਘ ਦਾ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਸਵਾਰੀ ਕਰੇਗਾ। ਔਰ ਡੋਰ ਟੂ ਡੋਰ ਲਗਾਤਾਰ ਜਿਸ ਤਰੀਕੇ ਦੇ ਨਾਲ ਪਹਿਲਾਂ ਪ੍ਰਚਾਰ ਚੱਲਦੇ ਆਏ ਨੇ ਤਾਂ ਉਹ ਵੀ ਪ੍ਰਚਾਰ ਕਰਨ ਵਾਲੀਆਂ ਪਿੰਡਾਂ ਦੀਆਂ ਵੱਖ-ਵੱਖ ਜਿਹੜੀਆਂ ਸੰਗਤਾਂ ਨੇ, ਵੱਖ-ਵੱਖ ਜਿਹੜੀਆਂ ਪੰਚਾਇਤਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਨੇ ਭਾਈ ਸਰਬਜੀਤ ਸਿੰਘ ਦੇ ਸਮਰਥਨ ਦਾ ਐਲਾਨ ਨਹੀਂ ਕੀਤਾ ਏ ਤਾਂ ਉਹ ਵੀ ਸਮਰਥਨ ਦੇਣ ਵਾਸਤੇ ਇਸ ਰੋਡ ਸ਼ੋਅ ਦੇ ਵਿੱਚ ਪੁੱਜਣਗੇ। ਤਾਂ ਇੱਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆਪ ਮੁਹਾਰੇ ਲੋਕ ਨੇ ਉਹ ਇਸ ਮਾਰਚ ਦੇ ਵਿੱਚ ਇਸ ਰੋਡ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆਉਂਦੇ ਨੇ। ਇਹ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆਪ ਮੁਹਾਰੇ ਆਪੋ ਆਪਣੇ ਵਹੀਕਲਾਂ ਦੇ ਉੱਪਰ ਚੱਲਦੇ ਨਜ਼ਰ ਆਉਂਦੇ ਨੇ। ਤਾਂ ਇੱਧਰਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਅੱਜ ਰੋਡ ਮਾਰਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਹੋਣ ਜਾ ਰਿਹਾ ਤਾਂ ਚਾਰੇ ਪਾਸੇ ਨੀਲੇ ਪੀਲੇ ਨਿਸ਼ਾਨ ਸਾਹਿਬ ਹੀ ਨਜ਼ਰ ਆਉਣਗੇ। ਇਹ ਜਿਹੜੀਆਂ ਝੰਡੀਆਂ ਇੱਕ ਤਰ੍ਹਾਂ ਦੇ ਨਾਲ ਵਿਲੱਖਣ ਰੂਪ ਧਾਰ ਕੇ ਇੱਕ ਵੱਖਰਾ ਮਾਹੌਲ ਸਿਰਜਦੀਆਂ ਨਜ਼ਰ ਆਉਂਦੀਆਂ ਨੇ। ਤੇ ਇਧਰਲੇ ਪਾਸੇ ਤੋਂ ਬਹੁਤ ਸਾਰੀਆਂ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਨੌਜਵਾਨ ਬਜ਼ੁਰਗ ਆਪੋ ਆਪਣੀ ਵਿੱਤ ਦੇ ਅਨੁਸਾਰ ਜਿੰਨੇ ਵੀ ਲੋਕ ਨੇ ਉਹ ਇਸ ਮਾਰਚ ਦੇ ਵਿੱਚ ਇਸ ਰੋਡ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆਉਂਦੇ ਨੇ। ਔਰ ਕਿਸ ਤਰੀਕੇ ਦੇ ਨਾਲ ਸੰਗਤਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਤਾਂ ਇੱਥੇ ਖਾਲਸਾ ਜੀ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਬਾਬਾ ਜਗਸੀਰ ਸਿੰਘ ਜੱਗੀ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿਵੇਂ ਦੇਖਦੇ ਹੋ ਜੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦੀ ਗੱਲ ਕੀਤੀ ਜਾਵੇ, ਪਹਿਲਾਂ ਮਾਹੌਲ ਕੁਝ ਹੋਰ ਸੀ ਪਰ ਇਸ ਵਕਤ ਮਾਹੌਲ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਜੀ। ਦੇਖੋ ਜੀ, ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਬੇਨਤੀ ਹੈ, ਸੋ ਉਹ ਕੌਮ ਦਾ ਯੋਧਾ ਜਿਹਨੇ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਧਰੀ ਹੋਵੇ। ਤੇ ਵੱਡੀ ਗੱਲ ਇੱਕ ਹੋਰ ਵੀ ਹੈ, ਇਹਨਾਂ ਦੇ ਪਿਤਾ ਜੀ ਜਿਹੜੇ ਉਸ ਟਾਈਮ ਤੇ ਕਿਸੇ ਮੁਲਾਜ਼ਮ ਨੇ ਪੁੱਛਿਆ, ਕਹਿੰਦੇ ਤੁਹਾਡੇ 12 ਸਾਲ ਦਾ ਬੱਚਾ ਗਾ, ਤੁਸੀਂ ਐਡੇ ਵੱਡੇ ਸੰਘਰਸ਼ ਕੀਤੇ, ਕਹਿੰਦੇ 12 ਸਾਲ ਦਾ ਬੱਚਾ ਤੁਹਾਡਾ, ਕਹਿੰਦੇ ਵੀ ਤੁਸੀਂ ਘੱਟੋ ਘੱਟ ਬੱਚਿਆਂ ਬਾਰੇ ਤਾਂ ਦੇਖ ਲੈਂਦੇ। ਪਰ ਉਸ ਟਾਈਮ ਤੇ ਉਹ ਸ਼ਹੀਦ ਨੇ ਇਹ ਗੱਲ ਕਹੀ, ਮੈਂ ਆਪਣੇ ਬੱਚਿਆਂ ਨੂੰ ਅੱਜ ਉਸ ਗੁਰੂ ਦੇ ਲੜ ਲਾ ਕੇ ਚੱਲਿਆ ਤੇ ਆਪਣੀ ਕੌਮ ਦੀ ਝੋਲੀ ਪਾ ਕੇ ਚੱਲਿਆ। ਅੱਜ ਅਣਖਾਂ ਤੇ ਜ਼ਮੀਰਾਂ ਤੇ ਗੱਲ ਅੜ ਗਈ ਤੇ ਆਪਾਂ ਸਾਡਾ ਫਰਜ਼ ਬਣਦਾ ਹੈ ਉਸ ਨੂੰ ਅਸੀਂ ਪਾਰਲੀਮੈਂਟ ਵਿੱਚ ਭੇਜੀਏ। ਬਹੁਤ ਚੰਗੀ ਗੱਲ ਹੈ ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਬਾਬਾ ਜੀ, ਇੱਕ ਪਾਸੇ ਵੱਡਾ ਸਵਾਲ ਇਹ ਹੈ, ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਤਾਂ ਉਹਨਾਂ ਦੀ ਹਮਾਇਤ ਕਰਨ ਵਾਸਤੇ ਵੱਡੇ ਵੱਡੇ ਕਲਾਕਾਰ, ਕਮੇਡੀਅਨ, ਲੋਕ ਹਮਾਇਤ ਕਰਦੇ ਨਜ਼ਰ ਆਉਂਦੇ ਨੇ। ਪਰ ਦੂਜੇ ਪਾਸੇ ਪੰਥ ਦਾ ਉਮੀਦਵਾਰ ਹੈ ਪਰ ਪੰਥ ਦੇ ਉੱਪਰ ਬਹੁਤ ਵੱਡੀਆਂ ਉਮੀਦਾਂ ਨੇ ਕਿ ਉਹਨਾਂ ਨੇ ਜਿਹੜੀ ਮੁਹਿੰਮ ਵਿੱਢੀ ਹੋਈ ਹੈ, ਮੁਹਿੰਮ ਦੀ ਜ਼ਰੂਰ ਫਤਿਹ ਹੋਵੇਗੀ। ਦੇਖੋ, ਇਹ ਗੱਲ ਹੈਗੀ ਹੈ, ਪੰਥ ਦੇ ਜਿਹੜੇ ਸੇ ਇੱਥੋਂ ਦੇ ਵਸਨੀਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ, ਸੋ ਉਹ ਹੈ ਸ਼ਹੀਦ ਭਾਈ ਬੇਅੰਤ ਸਿੰਘ, ਕਿਉਂਕਿ ਜਿਨ੍ਹਾਂ ਨੇ ਸਾਡੇ ਤੇ ਅਟੈਕ ਕਰਵਾਇਆ। ਇਹ ਤੁਹਾਡੀ ਪੱਗ ਹੈ ਜਿਹੜੀ ਸਿਰ ਤੇ ਧਰੀ ਹੈ, ਉਹ ਸ਼ਹੀਦ ਦਾ ਪੁੱਤ ਹੈ। ਉਹਨਾਂ ਨੂੰ ਅਸੀਂ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ। ਜਿਹੜੇ ਕਲਾਕਾਰ ਆ ਰਹੇ ਨੇ, ਦੇਖੋ ਉਹ ਹੁਣ ਸਿਰਾਂ ਤੇ ਪੱਗਾਂ ਧਰ ਕੇ ਪਿੰਡਾਂ 'ਚ ਹੋ ਗਏ। ਬਹੁਤ ਕੁਛ ਹੈ, ਮੰਗਤਾ ਮੰਗੇ ਜੇਕਰ ਮੰਗਣਾ ਹੋਵੇ, ਮੰਗਤਾ ਜੇ ਘਰਾਂ 'ਤੇ ਜਾਂਦਾ, ਮੰਗਤਾ ਮੰਗਣ ਵਾਲਾ ਜਾਵੇ ਕਿਸੇ ਦੇ ਜੇਕਰ ਮੰਗਤਾ ਹੁੰਦਾ ਉਹ ਘਰਾਂ 'ਚ ਜਾਂਦਾ। ਜਿਹੜਾ ਕੌਮ ਖਾਤਰ ਇੱਕ 4 ਦਿਨਾਂ ਖਾਤਰ ਸਿਰ ਤੇ ਪੱਗ ਰੱਖ ਕੇ ਕੌਮ ਦੇ ਹਿੱਤਾਂ ਤੇ ਬੰਦੀ ਸਿੰਘਾਂ ਵਾਸਤੇ ਇਦੋਂ ਪਹਿਲਾਂ ਕੋਈ ਗੱਲ ਨਹੀਂ ਕੀਤੀ ਹੈਗੀ। ਜਿਹੜੇ ਕਲਾਕਾਰਾਂ ਦੀ ਗੱਲ ਹੈ, ਚਲੋ ਆਪਣੀ ਆਪਦੀ ਜਿਹੜਾ ਕੋਈ ਰੋਟੀ ਦਾ ਮਸਲਾ ਹੈ,
ਪਰ ਜਿਹੜਾ ਵੀ ਕਲਾਕਾਰ ਆਉਂਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਜੇਕਰ ਸਾਡੀ ਗੱਲ ਨਹੀਂ ਅਜੇ ਤੱਕ ਕੀਤੀ, ਆਉਣ ਵਾਲੇ ਸਮੇਂ 'ਚ ਗੱਲ ਨਹੀਂ ਕਰ ਸਕਦਾ। ਜੇ ਆਪਾਂ ਮੁਹਿੰਮ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਭਾਈ ਸਰਬਜੀਤ ਸਿੰਘ ਦਾ ਉਮੀਦਵਾਰ ਦੇ ਵਜੋਂ ਜਿਹੜਾ ਫਰੀਦਕੋਟ ਦੇ ਵਿੱਚ ਐਲਾਨ ਹੁੰਦਾ ਤੇ ਉਸ ਤੋਂ ਬਾਅਦ ਬਿਲਕੁਲ ਇੱਕ ਤਰ੍ਹਾਂ ਦੇ ਨਾਲ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਸੀ ਕਿ ਜਿੰਨਾ ਵੱਡਾ ਫਰੀਦਕੋਟ ਵਾਸੀਆਂ ਨੇ ਸਮਰਥਨ ਦਿੱਤਾ ਹੈ ਜਾਂ ਪੰਥ ਦੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਤੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ ਜੀ? ਦੇਖੋ ਜੀ, ਜੇ ਅਸੀਂ ਇਹਨਾਂ ਦਾ ਭਾਈ ਸਰਬਜੀਤ ਦਾ ਹੁਣ ਨਹੀਂ ਅਸੀਂ ਸਾਥ ਦੇਵਾਂਗੇ, ਪਰ ਦੇਵਾਂਗੇ ਕਦੋਂ ਜਾ ਕੇ? ਸੋ ਸਾਡਾ ਫਰਜ਼ ਬਣਦਾ, ਸਾਡਾ ਇੱਕ ਕਹਿ ਸਕਦੇ ਉਹਦੇ ਬਾਪ ਦਾ, ਉਹਦੇ ਪਿਤਾ ਦਾ, ਉਹ ਸ਼ਹੀਦਾਂ ਦਾ ਕਰਜ਼ਾ ਸੀ, ਸਾਰੇ ਜਨਮ ਸ਼ਹੀਦਾਂ ਦਾ ਕਿਤੇ ਕਰਜ਼ਾ ਨਹੀਂ ਲਾਇਆ ਜਾਂਦਾ। ਪਰ ਅੱਜ ਤੁਹਾਡੇ ਕੋਲ ਸੁਨਹਿਰੀ ਮੌਕਾ ਦਿੱਤਾ ਹੈ ਗੁਰੂ ਰਾਮਦਾਸ ਨੇ, ਇਹ ਤੁਸੀਂ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਭੇਜੋ। ਇੱਕ ਸਿਰਫ ਤੁਹਾਡਾ ਇੱਕ ਦਾਨ ਹੋਊਗਾ ਮਤਦਾਨ ਦੀ, ਜੇਕਰ ਕਰਨੀ ਹੈ ਤਾਂ ਉਸ ਭਾਈ ਸਰਬਜੀਤ ਨੂੰ ਮਤਦਾਨ ਦੇ ਕੇ, ਜੇ 20-20 ਸਾਲ ਉਹਨਾਂ ਵੋਟਾਂ ਨੂੰ ਜ਼ਾਲਮ ਸਰਕਾਰਾਂ ਨੂੰ ਵੋਟਾਂ ਦਿੱਤੀਆਂ ਨੇ, ਭਾਈ ਸਰਬਜੀਤ ਨੂੰ ਜਿਤਾ ਕੇ ਜਿਨ੍ਹਾਂ ਦਾ ਚੋਣ ਸਨ ਗੰਨਾ ਤੇ ਪਾਰਲੀਮੈਂਟ ਵਿੱਚ ਭੇਜੀਏ ਤੇ ਗੁਰੂ ਰਾਮਦਾਸ ਤੇ ਮੂਹਰੇ ਅੱਗੇ ਅਰਦਾਸ ਕਰੀਏ ਵੀ ਇਹਨਾਂ ਦੀ ਜਿੱਤ ਹੋਵੇ। ਤੇ ਜਿੱਤ ਤੁਸੀਂ ਨੇ ਕਰਾਉਣੀ ਹੈ ਜਿਹੜੇ ਘਰਾਂ 'ਚ ਬੈਠੇ ਹੋ। ਕਲਗੀਧਰ ਪਾਤਸ਼ਾਹ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਅੰਦੋਲਨ ਦਾ ਵੱਡਾ ਚਿਹਰਾ ਬਾਬਾ ਜਗਸੀਰ ਸਿੰਘ ਜੱਗੀ ਬਾਬਾ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ तमाम ਧਿਰਾਂ ਦੇ ਵੱਲੋਂ ਵੱਡਾ ਸਮਰਥਨ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਮਿਲਦਾ ਨਜ਼ਰ ਆਉਂਦਾ ਹੈ। ਅੱਗੇ ਦੀ ਰੂਪਰੇਖਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਸ ਤਰੀਕੇ ਦੇ ਨਾਲ ਅੱਗੇ ਕਿਹੜੀਆਂ ਧਿਰਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਇਸੇ ਮਾਰਚ ਦੀਆਂ ਬੇਹੱਦ ਸ਼ਾਨਦਾਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਵੱਡੀ ਤਾਦਾਦ ਦੇ ਵਿੱਚ ਮੋਟਰਸਾਈਕਲ ਮਾਰਚ ਨੌਜਵਾਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਔਰ ਨਾਲ ਟਰੈਕਟਰ ਮਾਰਚ, ਕਾਰਾਂ ਅਤੇ तमाम ਸਾਰੀਆਂ ਚੀਜ਼ਾਂ ਵੀ, तमाम ਸਾਰੇ ਵਹੀਕਲ ਵੀ ਇਸ ਮਾਰਚ ਦੇ ਵਿੱਚ ਨਜ਼ਰ ਆ ਰਹੇ ਨੇ। ਪਰ ਦੇਖਣਾ ਹੋਵੇਗਾ ਕਿਸ ਤਰੀਕੇ ਦਾ ਸਪੋਰਟ ਮਿਲਣ ਤੋਂ ਬਾਅਦ ਅਗਲੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ। तमाम ਸਾਰੇ ਵਰਗਾਂ ਦੇ ਲੋਕਾਂ ਨੇ ਬਹੁਤ ਵੱਡਾ ਸਮਰਥਨ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਦਿੱਤਾ ਹੈ, ਕਿਉਂਕਿ ਲੰਬੇ ਸਮੇਂ ਤੋਂ ਇਹ ਡਿਮਾਂਡ ਰਹੀ ਹੈ ਕਿ ਜਿਹੜੇ ਪੰਥ ਪ੍ਰਸਤ ਲੋਕ ਨੇ ਉਹਨਾਂ ਨੂੰ ਹਮਾਇਤ ਹੋਣੀ ਚਾਹੀਦੀ ਹੈ। ਹਮਾਇਤ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਤਾਂ ਇਸੇ ਦੇ ਮੱਦੇ ਨਜ਼ਰ ਬਹੁਤ ਸਾਰੇ ਪੱਖ ਨੇ ਜਿਹੜੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਹੇ ਹੈ ਔਰ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਖੁਦ ਹੀ ਤਗਾਜ਼ਾ ਲਗਾ ਸਕਦੇ ਹੋ ਕਿ ਫਰੀਦਕੋਟ ਦੇ ਹਲਕੇ ਦੇ ਵਿੱਚ ਉਹ ਬਹੁਤ ਵੱਡੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਸਿਆਸਤ ਦੇ ਮੈਦਾਨ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਆਪਣੇ ਦਿੱਗਜ ਉਮੀਦਵਾਰਾਂ ਨੂੰ ਉਤਾਰਦੀਆਂ ਰਹੀਆਂ ਨੇ। ਪਰ ਦੇਖਣਾ ਹੋਵੇਗਾ ਕਿ ਇਸ ਵਾਰ ਕੌਮ ਦੇ ਵਾਸਤੇ ਕੁਰਬਾਨੀ ਕਰਨ ਵਾਲੇ ਉਸ ਸ਼ਹੀਦ ਯੋਧੇ ਭਾਈ ਬੇਅੰਤ ਸਿੰਘ ਖਾਲਸਾ ਮਲੋਆ ਦਾ ਬਰਖੁਰਦਾਰ ਭਾਈ ਸਰਬਜੀਤ ਸਿੰਘ ਖਾਲਸਾ ਚੋਣ ਅਖਾੜੇ ਦੇ ਵਿੱਚ ਹੈ ਔਰ तमाम ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਜਾਂ ਨਵੇਂ ਉਮੀਦਵਾਰ ਹੋਣ, ਵੱਡੀਆਂ ਕੇਡਰ ਵਾਲੀਆਂ ਪਾਰਟੀਆਂ ਦਾ ਜ਼ਿਕਰ ਹੋਵੇ ਤਾਂ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਮਾਹੌਲ ਹੈ ਇਹ ਲਗਾਤਾਰ ਜਿਹੜੇ ਗਿਣਤੀ ਦੇ ਦਿਨ ਬਾਕੀ ਨੇ ਉਹਨਾਂ ਦੇ ਵਿੱਚ ਦਿਨ ਬਾ ਦਿਨ ਭਖਦਾ ਨਜ਼ਰ ਆਉਂਦਾ ਹੈ। ਬਸ ਆ ਜਾ ਫਰੀਦਕੋਟ ਹਲਕੇ ਦੇ ਵਿੱਚ ਜਿਹੜਾ ਅੱਜ ਦਾ ਰੋਡ ਸ਼ੋਅ ਮਾਰਚ ਹੈ ਤਾਂ ਇਸੇ ਦੀਆਂ ਤਸਵੀਰਾਂ ਕੁਝ ਇਸ ਪੱਖ ਤੋਂ ਵੀ ਸਾਂਝੀਆਂ ਕਰ ਦਿੰਦੇ ਆ ਕਿ ਜਦੋਂ ਗਰਾਊਂਡ ਦੇ ਹਾਲਾਤਾਂ ਨੂੰ ਦੇਖਦੇ ਆ ਤਾਂ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜੱਥੇ ਬਣਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਹੋਕਾ ਦਿੱਤਾ ਜਾ ਰਿਹਾ ਕਿ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਮਲੋਆ ਦੇ ਬਰਖੁਰਦਾਰ ਨੇ ਤੇ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਤੇ ਇਸੇ ਦੇ ਮੱਦੇਨਜ਼ਰ ਅੱਜ ਮੋਗਾ ਦੇ ਵਿੱਚ ਰੋਡ ਸ਼ੋਅ ਮਾਰਚ ਕੀਤਾ ਜਾ ਰਿਹਾ ਤੇ ਇੱਧਰ तमाम ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਸ਼ੋਭਾ ਪਾਉਂਦੇ ਨਜ਼ਰ ਆ ਰਹੇ ਨੇ ਆਪਣੇ ਸਾਥੀਆਂ ਦੇ ਸਮੇਤ। ਤਾਂ ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਸਪੈਸ਼ਲ ਗੱਡੀ ਸ਼ਿੰਗਾਰ ਕੇ ਲਿਆਂਦੀ ਗਈ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੇ ਵਾਸਤੇ। ਤਾਂ ਕਿਸ ਤਰੀਕੇ ਦਾ ਮਾਹੌਲ ਨਜ਼ਰ ਆ ਰਿਹਾ ਹੈ, ਕਿਸ ਤਰੀਕੇ ਦਾ ਅੱਜ ਦਾ ਮਾਹੌਲ ਨਜ਼ਰ ਆ ਰਿਹਾ ਹੈ। ਕੁਰਬਾਨੀ ਵਾਲੇ ਪਰਿਵਾਰਾਂ ਦੀ ਗੱਲ ਹੋਵੇ, ਕੁਰਬਾਨੀ ਵਾਲੇ ਪਰਿਵਾਰਾਂ ਦਾ ਜ਼ਿਕਰ ਹੋਵੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਕਿੰਨਾ ਵੱਡਾ ਮਾਣ ਸਤਿਕਾਰ ਮਿਲਦਾ ਨਜ਼ਰ ਆ ਰਿਹਾ ਹੈ। ਇੱਧਰ ਵੀ ਨੌਜਵਾਨ ਚਾਹੇ ਗੱਡੀ ਚਲਾ ਰਿਹਾ ਹੈ ਪਰ ਨਾਲ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਵਿਚਾਰਾਂ ਨਾਲ ਖੜਨਾ ਜਾਂ ਸਰਕਾਰਾਂ ਨਾਲ ਖੜਨਾ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ, ਇਹ ਯੋਧਿਆਂ ਦਾ ਮੌਕਾ
ਪਿੰਡ ਢੁੱਡੀਆਂ ਤੋਂ ਸੰਗਤ ਆਈ ਆ ਬਾਈ ਮਗਰ ਸਾਡੇ ਸਰਪੰਚ ਦਾ ਪਿਆਰ ਉਹਨਾਂ ਨੇ ਤੇ ਇਹਨਾਂ ਤੋਂ ਲੈ ਲਿਓ ਕਰਾਂਗੇ ਮਗਰਲੀ ਗੱਡੀ 'ਚ ਯੋਧਿਆਂ ਦੀ ਗੱਲ ਕਰਦੇ ਮਾਰਾਂ ਦੀ ਗੱਲ ਕਰਦੇ ਆ ਮਗਰ ਢੁੱਡੀਆਂ ਤੋਂ ਜੋ ਸੰਗਤ ਆਈ ਆ। ਬਿਲਕੁਲ ਇੱਧਰ ਵੱਖ-ਵੱਖ ਤਰੀਕਿਆਂ ਦੇ ਨਾਲ ਸੰਗਤਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਸਲਾਮ ਕਰਨਾ ਬਣਦਾ ਹੈ ਨਾ ਜਿਹੜੇ तमाम ਸਾਰੇ ਪੱਖ ਨੇ ਤੇ ਇਸੇ ਦੇ ਮੱਦੇ ਨਜ਼ਰ ਇਹ ਤਸਵੀਰਾਂ ਦੇਖ ਸਕਦੇ ਹੋ। ਇਹਨਾਂ ਤਸਵੀਰਾਂ ਦੇ ਵਿੱਚ ਖੁਦ ਹੀ ਤਗਾਦਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨਾਂ ਦੇ ਵਿੱਚ ਖਾਸ ਕਰ ਸੰਗਤ ਦੇ ਵਿੱਚ ਕਿੰਨਾ ਉਤਸ਼ਾਹ ਨਜ਼ਰ ਆ ਰਿਹਾ ਹੈ। ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਮੁਹਿੰਮ ਵਿੜਦੇ ਨੇ ਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਲੋਕ ਲਹਿਰ ਨਜ਼ਰ ਆਉਂਦੀ ਹੈ ਕਿਉਂਕਿ ਕਿਸੇ ਪਾਰਟੀ ਦੇ ਨਾਲ ਕਿਸੇ ਧੜੇ ਦੇ ਨਾਲ ਬਿਲਕੁਲ ਇਹ ਗੱਲ ਨਹੀਂ ਰਹੀ ਇਹ ਸਗੋਂ ਲੋਕ ਲਹਿਰ ਬਣਦੀ ਨਜ਼ਰ ਆ ਰਹੀ ਹੈ। तमाम ਸਾਰੀਆਂ ਤਸਵੀਰਾਂ ਗੱਡੀਆਂ ਹੀ ਗੱਡੀਆਂ ਟਰੈਕਟਰ ਹੀ ਟਰੈਕਟਰ ਤੁਹਾਨੂੰ ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੇ ਔਰ ਆਪ ਮੁਹਾਰੇ ਆਪੋ ਆਪਣੇ ਤਰੀਕਿਆਂ ਦੇ ਨਾਲ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਫਰੀਦਕੋਟ ਹਲਕੇ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦਾ ਵੱਡਾ ਰੋਡ ਸ਼ੋਅ ਮਾਰਚ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਹਜ਼ਾਰਾਂ ਨਹੀਂ ਸਗੋਂ ਲੱਖਾਂ ਦਾ ਵੱਡਾ ਇਕੱਠ ਨਜ਼ਰ ਆ ਰਿਹਾ ਹੈ। ਇਉਂ ਲੱਗਦਾ ਕਿ ਜਿਵੇਂ ਫਰੀਦਕੋਟ ਹਲਕੇ ਦਾ ਲੋਕਾਂ ਨੇ ਰਿਜ਼ਲਟ ਅੱਜ ਹੀ ਕੱਢ ਦਿੱਤਾ ਹੋਵੇ। ਚੋਣ ਅਖਾੜੇ ਦੇ ਵਿੱਚ 1 2 3 4 ਜੂਨ ਤੱਕ ਕੀ ਵਾਪਰੇਗਾ ਪਰ ਇਸ ਦਾ ਅਜੇ ਕੁਝ ਨਹੀਂ ਪਤਾ ਪਰ ਅੱਜ ਇਉਂ ਲੱਗਦਾ ਹੈ ਕਿ ਜਿਵੇਂ ਅੱਜ 28 ਮਈ ਵਾਲੇ ਦਿਨ ਪੰਜਾਬ ਦੇ ਲੋਕਾਂ ਨੇ ਖਾਸ ਕਰ ਫਰੀਦਕੋਟ ਹਲਕੇ ਦੇ ਲੋਕਾਂ ਨੇ ਵੱਡਾ ਰਿਜ਼ਲਟ ਕੱਢ ਦਿੱਤਾ ਹੋਵੇ। ਵੱਡੀ ਤਾਦਾਦ ਦੇ ਵਿੱਚ ਮੋਟਰਸਾਈਕਲ ਕਾਰਾਂ ਟਰੈਕਟਰ ਟਰਾਲੀਆਂ ਅਤੇ ਆਪੋ ਆਪਣੇ ਵਹੀਕਲਾਂ ਦੇ ਰਾਹੀਂ ਭਾਈ ਸਰਬਜੀਤ ਸਿੰਘ ਖਾਲਸਾ ਦਾ ਚੋਣ ਨਿਸ਼ਾਨ ਗੰਨਾ ਤੇ ਗੰਨੇ ਦੀ ਹਮਾਇਤ ਕਰਦੇ ਹੋਏ ਕਿਸਾਨ ਨਜ਼ਰ ਆ ਰਹੇ ਨੇ। ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਲੰਬਾ ਕਈ ਮੀਲ ਦਾ ਵੱਡਾ ਇਕੱਠ ਦੇਖ ਸਕਦੇ ਹੋ ਤੇ ਇਸ ਵੱਡੇ ਇਕੱਠ ਦੇ ਵਿੱਚ ਖੁਦ ਤਗਾੜੇ ਲਗਾਏ ਜਾ ਸਕਦੇ ਨੇ ਕਿ ਅਜੇ ਤਕਰੀਬਨ ਮੋਟਰਸਾਈਕਲ ਹੀ ਕਾਰਾਂ ਹੀ ਨਜ਼ਰ ਆ ਰਹੀਆਂ ਨੇ ਪਰ ਜੋ ਟਰੈਕਟਰ ਟਰਾਲੀਆਂ ਜਾਂ तमाम ਸਾਰੇ ਹੋਰ ਵਹੀਕਲ ਨੇ ਫਰੀਦਕੋਟ ਵਾਸੀਆਂ ਦੇ ਉਹ ਵਹੀਕਲ ਇਸ ਤੋਂ ਪਿਛਲੇ ਪਾਸੇ ਲੰਬੀ ਕਤਾਰ ਦੇ ਵਿੱਚ ਕਈ ਮੀਲ ਦੂਰ ਨਜ਼ਰ ਆਉਂਦੇ ਨੇ। ਤਾਂ ਇੱਧਰ तमाम ਸਾਰੀਆਂ ਤਸਵੀਰਾਂ ਫਰੀਦਕੋਟ ਹਲਕੇ ਦੇ ਲੋਕਾਂ ਨੇ ਫਰੀਦਕੋਟ ਜੋ ਕਹਿ ਸਕਦੇ ਹਾਂ ਕਿ ਇਲੈਕਸ਼ਨ ਨੇ ਉਹਨਾਂ ਦੇ ਨਤੀਜੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਫਤਵਾ ਦਿੰਦਿਆਂ ਹੋਇਆਂ ਇਉਂ ਜਾਪਦਾ ਹੈ ਕਿ ਅੱਜ ਹੀ ਕੱਢ ਦਿੱਤੇ ਹੋਣ। ਬਹੁਤ ਸਾਰੇ ਉਮੀਦਵਾਰ ਫਰੀਦਕੋਟ ਹਲਕੇ ਤੋਂ ਨਜ਼ਰ ਆਉਂਦੇ ਨੇ ਪਰ ਜਿਹੜਾ ਸਰਬਜੀਤ ਸਿੰਘ ਖਾਲਸਾ ਉਮੀਦਵਾਰ ਪੰਥਕ ਨਾਮ ਵਜੋਂ ਐਲਾਨੇ ਗਏ ਨੇ ਤਾਂ ਉਹਨਾਂ ਦੀ ਹਮਾਇਤ ਕਰਦਿਆਂ ਹੋਇਆਂ ਲੱਖਾਂ ਦਾ ਇਕੱਠ ਫਰੀਦਕੋਟ ਹਲਕੇ ਦੇ ਮੋਗੇ ਦੇ ਵਿੱਚ ਹੈ ਜਿਸ ਮੋਗੇ ਨੂੰ ਇੱਕ ਇਤਿਹਾਸਕ ਜਗ੍ਹਾ ਵੀ ਕਿਹਾ ਜਾ ਸਕਦਾ ਹੈ। ਇਸੇ ਜਗ੍ਹਾ ਦੇ ਉੱਪਰ ਵੱਡੀਆਂ ਵੱਡੀਆਂ ਕਾਨਫਰੰਸਾਂ ਵੱਡੇ ਵੱਡੇ ਮਾਰਚ ਹੁੰਦੇ ਰਹੇ ਨੇ ਔਰ ਅੱਜ ਵੀ ਇਲੈਕਸ਼ਨ ਦੇ ਦਿਨ ਦੇ ਮੱਦੇਨਜ਼ਰ ਵੱਡਾ ਇਕੱਠ ਤੁਹਾਨੂੰ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਤੇ ਇੱਧਰ ਭਾਈ ਸਰਬਜੀਤ ਸਿੰਘ ਖਾਲਸਾ ਆਪਣੇ ਸਾਥੀਆਂ ਦੇ ਸਮੇਤ ਜਿਹੜੇ ਸਾਥੀ ਲਗਾਤਾਰ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਵਿਚਰ ਕੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਤੇ ਭਾਈ ਸਰਬਜੀਤ ਸਿੰਘ ਖਾਲਸਾ ਲੋਕਾਂ ਦੇ ਮੱਦੇਨਜ਼ਰ ਹੁੰਦੇ ਨਜ਼ਰ ਆ ਰਹੇ ਨੇ। ਬਾਹਾਂ ਉਠਾ ਕੇ ਉੱਪਰ ਵੱਲ ਨੂੰ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ। ਨਾ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਦਾ ਜਨਤਾ ਦਾ ਆਵਾਮ ਦਾ ਫਰੀਦਕੋਟ ਵਾਸੀਆਂ ਦਾ ਕਿੰਨਾ ਉਤਸ਼ਾਹ ਨਜ਼ਰ ਆਉਂਦਾ ਹੈ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਧੰਨਵਾਦ ਕੀਤਾ ਜਾ ਰਿਹਾ ਭਾਈ ਸਰਬਜੀਤ ਸਿੰਘ ਖਾਲਸਾ ਨੂੰ। ਵੱਖ-ਵੱਖ ਜਿਹੜੀਆਂ ਚੀਜ਼ਾਂ ਭੇਂਟ ਕੀਤੀਆਂ ਜਾ ਰਹੀਆਂ ਹੈ ਸਨਮਾਨ ਦਿੱਤਾ ਜਾ ਰਿਹਾ ਹੈ ਸਰੋਪਾਓ ਦਿੱਤੇ ਜਾ ਰਹੇ ਹੈ ਔਰ ਜੋ ਵੀ ਜ਼ਰੂਰਤਮੰਦ ਚੀਜ਼ਾਂ ਨਜ਼ਰ ਆਉਂਦੀਆਂ ਨੇ ਉਹ ਦੇ ਕੇ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ। ਤੇ ਇੱਧਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਭਾਈ ਸਰਬਜੀਤ ਸਿੰਘ ਖਾਲਸਾ ਦਾ ਮਾਨ ਸਨਮਾਨ ਕਰਦੇ ਹੋਏ ਲੋਕ ਫਰੀਦਕੋਟ ਦੇ ਨਜ਼ਰ ਆ ਰਹੇ ਨੇ ਔਰ ਇਧਰਲੇ ਪਾਸੇ ਤੋਂ ਵੀ ਵੱਡੀਆਂ ਤਸਵੀਰਾਂ ਪਿਛਲੇ ਪਾਸੇ ਨੂੰ ਤੁਹਾਡੀਆਂ ਸਾਂਝੀਆਂ ਕਰ ਦਿੰਦੇ ਆ ਔਰ ਇਧਰਲੇ ਪਾਸੇ तमाम ਸਾਰੀਆਂ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਉਹ ਵੀ ਹਮਾਇਤ ਕਰਦੀਆਂ ਨਜ਼ਰ ਆ ਰਹੀਆਂ ਨੇ। ਇਹ ਫਰੀਦਕੋਟ ਇਲਾਕੇ ਦੇ ਸਭ ਤੋਂ ਵੱਡੇ ਤੇ ਸਭ ਤੋਂ ਵੱਧ ਵੋਟ ਵਾਲੇ ਮੋਗੇ ਦੀਆਂ ਮਾਰਚ ਦੀਆਂ ਰੋਡ ਸ਼ੋਅ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।
ਔਰ ਇਸ ਰੋਡ ਸ਼ੋਅ ਦੇ ਦਰਮਿਆਨ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਧਰਲੇ ਪਾਸੇ ਨੂੰ ਕੈਮਰਾਮੈਨ ਘੁਮਾ ਕੇ ਕੈਮਰਾਮੈਨ ਨੂੰ ਕਹਾਂਗਾ ਕਿ ਕੈਮਰਾ ਘੁਮਾ ਕੇ ਇਧਰ ਦਾ ਦ੍ਰਿਸ਼ ਦਿਖਾ ਦਿਓ ਕਿ ਕਈ ਮੀਲ ਦੂਰ ਕਈ ਮੀਲ ਲੰਬਾ ਜਿਹੜਾ ਅੱਜ ਦਾ ਰੋਡ ਸ਼ੋਅ ਅੱਜ ਦਾ ਮਾਰਚ ਹੈ ਜਿਹੜਾ ਨਜ਼ਰ ਆ ਰਿਹਾ ਹੈ ਤੇ ਪੰਥਕ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹਮਾਇਤ ਕੀਤੀ ਜਾ ਰਹੀ ਹੈ। ਔਰ ਇਧਰਲੇ ਪਾਸੇ ਵੀ ਟਰੈਕਟਰ ਟਰਾਲੀਆਂ ਕਾਰਾਂ ਮੋਟਰਸਾਈਕਲ ਤਾਂ ਬਹੁਤ ਸਾਰੀਆਂ ਵੱਖ-ਵੱਖ ਚੀਜ਼ਾਂ ਆਪਣੀ ਵਿੱਤ ਦੇ ਅਨੁਸਾਰ ਆਪੋ ਆਪਣੇ ਵਹੀਕਲਾਂ ਦੇ ਰਾਹੀਂ ਅੱਜ ਦਾ ਜੋ ਦ੍ਰਿਸ਼ ਹੈ ਉਹ ਕੈਮਰੇ ਦੇ ਅੰਦਰ ਕੈਦ ਕੀਤਾ ਜਾ ਰਿਹਾ। ਤਮਾਮ ਸਾਰੀਆਂ ਤਸਵੀਰਾਂ ਮੋਗੇ ਸ਼ਹਿਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਪਰ ਅਜੇ ਵੀ ਪੁਲ ਤੋਂ ਪਿਛਲੇ ਪਾਸੇ ਵੀ ਬਹੁਤ ਵੱਡਾ ਹਿੱਸਾ ਹੈ ਜਿਹੜਾ ਪਿਛਲੇ ਪਾਸੇ ਹੈ, ਜਿਹੜਾ ਅਗਲੇ ਪਾਸੇ ਜਦੋਂ ਆਵੇਗਾ ਤੇ ਉਹ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਫਰੀਦਕੋਟ ਹਲਕੇ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਤਾਂ ਤਮਾਮ ਸਾਰੀਆਂ ਧਿਰਾਂ ਦੇ ਨਾਲ ਖਾਸ ਕਰ ਜਿਹੜਾ ਯੂਥ ਹੈ ਵੱਖ-ਵੱਖ ਪਾਰਟੀਆਂ ਦੇ ਨਾਲ ਸਮੇਂ-ਸਮੇਂ ਤੇ ਜੁੜਦਾ ਏ ਤੋਂ ਵੀ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਦੀ ਵੱਡੀ ਤਾਦਾਦ ਦੇ ਵਿੱਚ ਹਮਾਇਤ ਕਰਦਾ ਨਜ਼ਰ ਆਉਂਦਾ ਹੈ। ਮੇਰੇ ਨਾਲ ਨੌਜਵਾਨ ਇਹਦੇ ਨਾਲ ਗੱਲਬਾਤ ਕਰਾਂਗਾ। ਬਾਈ ਜੀ ਕੀ ਨਾਮ ਹੈ ਤੁਹਾਡਾ? ਸਾਡਾ ਨਾਂ ਧਰਮਦਾਸ ਜੀ। ਕਿੱਥੋਂ ਆਏ ਹੋ ਜੀ? ਪਿੰਡ ਲੋਹਾਰਾ ਜੀ। ਕਿਹੜੇ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹੋ? ਅਸੀਂ ਬਰਾਗੀ ਸਾਹਿਬ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਕਰਾਉਣ ਸੰਬੰਧ ਰੱਖਦੇ ਹਾਂ। ਤੇ ਕੀ ਲੱਗਦਾ ਜੀ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ, ਕਿਵੇਂ ਦੇਖਦੇ ਹੋ ਸਮੁੱਚੇ ਜਿਹੜਾ ਅੱਜ ਦਾ ਮਾਹੌਲ ਬਣਿਆ ਹੋਇਆ ਹੈ? ਮਾਹੌਲ ਜੀ ਕੇਸਰੀ ਨਿਸ਼ਾਨ ਦੀ ਮੈਂ ਗੱਲ ਕਰਾਂ ਕਿ 100 ਸਾਲ ਪਿੱਛੋਂ ਕਿਤੇ ਲਹਿਰਾਇਆ ਗਿਆ ਵਾ। 17 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਲਹਿਰਾਇਆ ਸੀਗਾ ਤੇ ਪੂਰੀ ਦੁਨੀਆ ਨੇ ਸਾਥ ਦਿੱਤਾ ਸੀ ਤੇ ਆਜ਼ਾਦ ਕਰਵਾਇਆ ਸੀਗਾ। ਤੇ 100 ਸਾਲ ਪਿੱਛੋਂ ਫਿਰ ਬਾਬਾ ਮਹਾਰਾਜਾ ਰਣਜੀਤ ਸਿੰਘ ਨੇ ਇਹ ਨਿਸ਼ਾਨ ਫੜਿਆ ਹੀ ਕੇਸਰੀ ਨਿਸ਼ਾਨ ਤੇ ਪੂਰੇ ਪੰਜਾਬ ਦਾ ਇੱਕ ਬਣਾਇਆ ਸੀਗਾ ਮਾਹੌਲ ਕਿ ਇਹ ਰਾਜ ਬਣਾਤਾ ਸੀਗਾ ਕਰਕੇ ਕਿ ਰਾਜ ਤੋਂ ਬਾਅਦ ਹੁਣ ਫਿਰ 100 ਸਾਲ ਦੀ ਗੱਲ ਕਰਾਂ ਤੇ ਭਾਈ ਅਮਰਤਪਾਲ ਸਿੰਘ ਨੇ ਇਹ ਨਿਸ਼ਾਨ ਨੂੰ ਫਿਰ ਦੁਬਾਰਾ ਉਠਾਇਆ ਤੇ ਮੈਨੂੰ ਲੱਗਦਾ ਕਿ ਅਕਾਲ ਪੁਰਖ ਦੀ ਫੁੱਲ ਕਿਰਪਾ ਜਿੱਤ ਸਾਡੇ ਪੱਕੀ ਸਾਡੇ ਕੋਲੇ ਆ, ਅਸੀਂ ਹਾਰਦੇ ਨਹੀਂ ਗੇ। ਤੇ ਨਾਲ ਦੀ ਨਾਲ ਮੈਂ ਝਾੜੂ ਵਾਲਿਆਂ ਨਾਲ ਬੇਨਤੀ ਜ਼ਰੂਰ ਕਰੂੰਗਾ, ਉਹਨਾਂ ਨੂੰ ਮੁੰਡਿਆਂ ਨੂੰ ਅਸੀਂ 17 ਦੇ ਵਿੱਚ ਮਿਹਨਤ ਬਹੁਤ ਕੀਤੀ ਸੀਗੀ। ਜੇ ਤਾਂ ਅੱਗੇ ਸਰਕਾਰ ਝਾੜੂ ਦੀ ਬਣਨੀ ਹੁੰਦੀ ਕਿ ਦਿੱਕਤ ਕੋਈ ਨਹੀਂ ਸੀਗੀ, ਪਰ ਜਿਹੜੇ ਝਾੜੂ ਵਾਲੇ ਆ ਇਹਨਾਂ ਨੇ ਸਾਰੀਆਂ ਸੀਟਾਂ ਜਿੱਤ ਕੇ ਕਾਂਗਰਸ ਦੇ ਝੋਲੀ ਪਾਉਣੀਆਂ ਵਾ ਅੱਗੇ ਜਾਂ ਬੀਜੇਪੀ ਦੇ ਕਿ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂਗਾ। ਝੋਲੀ ਤੋਂ ਕੀ ਮੰਨਦੇ ਹੋ ਕਿ ਝੋਲੀ ਕਿਵੇਂ ਪਾਉਣੀ ਹੈ? ਕਹਿਣਾ ਕੀ ਚਾਹੁੰਦੇ ਅਸਲ ਦੇ? ਕਹਿਣਾ ਇਹ ਚਾਹੁੰਦੇ ਆ ਕਿ ਪੰਜਾਬ ਇੱਕ ਗ੍ਰੀਨ ਵਾਤਾਵਰਨ ਆ ਕਿ ਅਸੀਂ ਭਗਵੰਤ ਮਾਨ ਨੂੰ ਰਾਜਾ ਬਣਾਇਆ ਸੀ, ਅਸੀਂ ਚਾਹੁੰਦੇ ਸੀ ਪੰਜਾਬ ਨੂੰ ਨਾਲ ਲੈ ਕੇ ਚੱਲੇ, ਪੰਜਾਬ ਨੂੰ ਆਪਦੇ ਨੂੰ ਅੱਗੇ ਲੈ ਕੇ ਚੱਲੇ, ਪਰ ਉਹਨਾਂ ਨੇ ਗਾਂ ਦਿੱਲੀ ਦੇ ਨਾਲ ਸੰਬੰਧ ਰੱਖੇ ਜਿੱਥੋਂ ਤੱਕ ਲੋਕਾਂ ਦੇ ਮਨ 'ਚ ਦੁਖੀ ਹਿਰਦਾ ਵੀ ਹੋਇਆ ਵਾ ਕਿ ਅਸੀਂ ਗ੍ਰੀਨ ਵਾਤਾਵਰਨ ਦੇ ਰਾਜੇ ਹੋਈਏ ਤੇ ਸਾਰਿਆਂ ਨਾਲੋਂ ਵੱਧ ਸਾਡੀਆਂ ਕੁਰਬਾਨੀਆਂ ਤੇ ਜੋ ਵੀ ਚੀਜ਼ ਵੇਖੀ ਜਾਵੇ ਅਸੀਂ ਪੰਜਾਬ ਨੂੰ ਅੱਗੇ ਹੋ ਕੇ ਦਿੰਦੇ ਆ ਤੇ ਸਾਨੂੰ ਹਮੇਸ਼ਾ ਪਿੱਛੇ ਹੀ ਰੱਖਿਆ ਜਾਂਦਾ ਇਹ ਚੀਜ਼ਾਂ ਤੇ ਸਾਨੂੰ ਇਹ ਚੀਜ਼ਾਂ ਨਹੀਂ ਪਸੰਦ ਆ। ਅਸੀਂ ਤਾਂ ਹੀ ਭਾਈ ਸਰਬਜੀਤ ਸਿੰਘ ਖਾਲਸੇ ਦਾ ਇਹਨੂੰ ਵੋਟ ਦੇਣ ਜਾ ਰਹੇ ਹਾਂ ਤਾਂ ਕਿ MP ਦੀ ਸੀਟ ਵਿੱਚ 3 ਹੋਰ ਸਾਡੇ ਵੀਰੇ ਜਾਣ, ਪੰਜਾਬ ਦੇ ਮੁੱਦਿਆਂ ਤੇ ਬੋਲਣ ਕਿ ਪੰਜਾਬ ਬਾਰੇ ਗੱਲ ਕਰਨ, ਸਿਰਫ ਪੰਜਾਬ ਬਾਰੇ, ਕਿਉਂਕਿ ਪੰਜਾਬ ਉਹ ਸਟੇਟ ਆ ਕਿ ਸਾਰੀ ਦੁਨੀਆ ਨੂੰ ਇਹ ਭੋਜਨ ਛਕਾਉਂਦੀ ਆ, ਦਿੰਦੀ ਆ, ਸਾਰੇ ਸਿਧਾਂਤ ਇੱਥੋਂ ਸਿੱਖਦੇ ਆ ਪਰ ਇਹਨੂੰ ਹੀ ਡੋਬਦੇ ਆ। ਬਹੁਤ ਸਾਰੀਆਂ ਸਿਆਸੀ ਧਿਰਾਂ ਨੇ, ਸਿਆਸੀ ਧਿਰਾਂ ਦੇ ਨੁਮਾਇੰਦੇ ਲਗਾਤਾਰ ਚੋਣ ਅਖਾੜੇ ਦੇ ਵਿੱਚ ਵਿਚਰ ਕੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਆ। ਕੀ ਲੱਗਦਾ ਕਿ ਇਸ ਵਾਰ ਜਿਹੜੇ ਲੋਕ ਹੈ ਉਹ तमाम ਸਾਰੀਆਂ ਸਿਆਸੀ ਧਿਰਾਂ ਦੇ ਨਾਲੋਂ ਗੁਰੇਜ਼ ਕਰਕੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਚੋਣ ਕਰ ਰਹੇ ਆ? ਜ਼ਰੂਰ, ਕੋਈ ਸ਼ੱਕ ਨਹੀਂ। ਜਦੋਂ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਆ ਤੇ ਅਸੀਂ ਮਿੱਟੀ ਦੇ ਬਣਾਏ ਹੋਏ ਇਨਸਾਨ ਆ, ਸਾਡੀ ਮੱਤ ਸੁੱਧ ਸਾਰੀ ਉਹਦੇ ਹੱਥ ਹੁੰਦੀ ਆ। ਜਦੋਂ ਕਿੱਧਰਲੇ ਪਾਸੇ ਸੱਚ ਚੱਲਦਾ ਵਾ, ਸੱਚ ਵਾਲੇ ਪਾਸੇ ਕੁਦਰਤ ਆਪਦੇ ਆਪ ਹੋ ਜਾਂਦੀ ਆ ਕਿ ਸਾਨੂੰ ਇਹ ਸਮਾਂ ਨਹੀਂ ਭੁੱਲਣਾ ਚਾਹੀਦਾ ਕਿ ਹਰਿਮੰਦਰ ਸਾਹਿਬ ਤੇ ਜਿੰਨੇ ਵਾਰੀ ਅਟੈਕ ਹੋਇਆ ਵਾ, ਚਾਹੇ ਉਹ ਜ਼ਕਰੀਆ ਖਾਨ ਸੀਗਾ, ਚਾਹੇ ਮੱਥਾ ਰਗੜ ਸੁਣੀ ਸੀ, 153 ਦਿਨਾਂ ਦੇ ਵਿੱਚ ਉਹਨਾਂ ਨੂੰ ਮਾਰਿਆ ਗਿਆ ਵਾ। ਤੇ ਉਹ ਟਾਈਮ ਦੀ ਇੰਦਰਾ ਗਾਂਧੀ ਜਿਹਨੂੰ ਬਹੁਤ ਤਗੜੀ ਸੂਝਵਾਨ, ਜਿਹਦਾ ਸਾਰੇ ਮੁਲਕਾਂ 'ਚ ਰਾਜ ਚੱਲਦਾ ਹੀ ਆਪਦੇ ਸਮੇਂ ਤੇ ਹੰਕਾਰ ਹੋ ਗਿਆ ਸੀਗਾ, ਤੇ ਸੰਤ ਭਿੰਡਰਾਂ ਵਾਲਿਆਂ ਨੇ ਜਿਨ੍ਹਾਂ ਨੇ ਉੱਥੇ ਆਪਦੇ ਆਪ ਨੂੰ ਸ਼ਹੀਦ ਕਰਵਾਇਆ ਤੇ 153 ਦਿਨਾਂ ਦੇ ਵਿੱਚ ਭਾਈ ਸਵੰਤ ਸਿੰਘ ਉਹਨਾਂ ਨੇ ਉਹਨਾਂ ਤੋਂ ਬਦਲਾ ਲਿਆ। ਤੇ ਇਹ ਗੱਲਾਂ ਸੁਣਨ ਵਾਲੀਆਂ ਭਾਈ ਸਰਬਜੀਤ ਸਿੰਘ ਦੀਆਂ ਬਾਜ ਕਿਵੇਂ ਆਣ ਕੇ ਉਹਨਾਂ ਕੋਲੇ ਬਹਿੰਦਾ ਸੀ, ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਸਾਡਾ ਰੂਹ ਕੰਡਾ ਖੜਾ ਹੋ ਜਾਂਦਾ ਵਾ।
ਕਿ ਅਕਾਲ ਪੁਰਖ ਦੀ ਕਿਰਪਾ, ਕਿਉਂਕਿ ਇਹ ਬ੍ਰਹਿਮੰਡ ਆ ਬਿਨ ਕਿਸੇ ਸਹਾਰੇ ਤੋਂ ਘੁੰਮ ਰਿਹਾ ਵਾ। ਇਹਦੇ ਵਿੱਚ ਦੁਨੀਆ ਪਲਦੀ ਆ, ਪਰ ਜਿੱਥੇ ਸੱਚ ਤੁਰਦਾ ਤੇ ਦੁਨੀਆ ਆ ਮੁਹਾਰੇ ਆਉਣ ਨੂੰ ਤੁਰ ਪੈਂਦੀ ਆ ਕਿ ਇਹ ਲਾਜ਼ਮੀ ਜਿੱਤ ਸਾਡੇ ਪੱਲੇ ਹੋਊਗੀ। ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਹਮੇਸ਼ਾ ਸੱਚ ਦਾ ਸਾਥ ਹੀ ਦੇਣਾ ਚਾਹੀਦਾ। ਜਿਹੜੀਆਂ ਦੂਜੀਆਂ ਪਾਰਟੀਆਂ ਤਾਂ ਉਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਚੋਣਾਂ ਦੇ ਦਿਨਾਂ ਦੇ ਵਿੱਚ ਵੱਡੇ ਵਾਅਦੇ ਕੀਤੇ ਜਾਂਦੇ ਨੇ, ਇੱਥੋਂ ਤੱਕ ਕਿ ਬੱਸ ਦੇ ਸਫ਼ਰ ਦੀਆਂ ਜਾਂ ਆਟਾ ਦਾਲ ਦੀਆਂ ਸਕੀਮਾਂ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਦੇ ਸਾਹਮਣੇ ਰੱਖੀਆਂ ਜਾਂਦੀਆਂ ਨੇ। ਤੇ ਇੱਕ ਪਾਸੇ ਉਹ तमाम ਧਿਰਾਂ ਨੇ ਜਿਹੜੀਆਂ ਲਾਲਚ ਦਿੰਦੀਆਂ ਨੇ ਤੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਹੈ। ਕੀ ਲੱਗਦਾ ਕਿ ਲੋਕ ਲਾਲਚ ਤੋਂ ਦੂਰ ਹੋ ਕੇ ਸਰਬਜੀਤ ਸਿੰਘ ਖਾਲਸਾ ਦੀ ਚੋਣ ਕਰ ਸਕਦੇ ਆ? ਇਮਾਨਦਾਰ ਰੂਹਾਂ, ਸੱਚੀਆਂ ਰੂਹਾਂ ਕਦੇ ਵਿਕਦੀਆਂ ਨਹੀਂ ਗੀਆਂ। ਹਮੇਸ਼ਾ ਉਹ ਲੋਕ ਹੀ ਲਾਲਚ ਦੇ ਵਿੱਚ ਆ ਜਾਂਦੇ ਆ ਜਿਹੜੇ ਲਾਲਚ ਪ੍ਰਤੀ ਨੀਤ ਰੱਖਦੇ ਆ ਆਪਦੀ, ਕਿਉਂਕਿ ਇਨਸਾਨ ਨੂੰ ਮਿਹਨਤ ਕਰਨ ਲਈ ਹੱਥ ਪੈਰ ਦਿੱਤੇ ਆ। ਸਾਨੂੰ ਸਰਕਾਰਾਂ ਤੋਂ ਨੌਕਰੀਆਂ ਹੀ ਲੈਣਾ ਚਾਹੀਦੀਆਂ, ਇਹਨਾਂ ਤੋਂ ਦਾਣਾ ਕਣਕ ਇਹੋ ਜਿਹੀਆਂ ਚੀਜ਼ਾਂ ਸਾਨੂੰ ਨਹੀਂ ਮੰਗਣੀਆਂ ਚਾਹੀਦੀਆਂ, ਕਿਉਂਕਿ ਰਾਜ ਦੇ ਵਿੱਚ ਅਸੀਂ ਜਿਹਨੂੰ ਬਣਾਉਂਦੇ ਆ ਤੇ ਸਾਨੂੰ ਕੰਮ ਕਿਰਤ ਲਈ ਸਾਨੂੰ ਕੰਮ ਚਾਹੀਦਾ ਹੁੰਦਾ ਵਾ ਕਿ ਸਾਡੇ ਲੋਕ ਇਹਨਾਂ ਗੱਲਾਂ ਦੇ ਵਿੱਚ ਆ ਜਾਂਦੇ ਆ। ਤੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਇਹਨਾਂ ਜਿਹੜੀਆਂ ਝੂਠਿਆਂ ਵਾਅਦਿਆਂ ਦੇ ਵਿੱਚ ਨਾ ਆਇਆ ਕਰੋ, ਕਿ ਤੁਸੀਂ ਇਹ ਸੋਚ ਰੱਖਿਆ ਕਰੋ ਕਿ ਪੰਜਾਬ ਤੁਹਾਡਾ ਘਰ ਆ, ਜੋ ਤੁਹਾਡੇ ਘਰ ਦੇ ਵਿੱਚ ਪੈਦਾ ਹੁੰਦਾ ਅਸਲ ਤਾਂ ਉਹ ਤੁਹਾਨੂੰ ਮਿਲਣਾ ਹੀ ਚਾਹੀਦਾ ਵਾ। ਜਿਵੇਂ ਕਿ ਤੁਹਾਡੇ ਪੰਜਾਬ ਦੇ ਵਿੱਚ ਬਿਜਲੀ ਪੈਦਾ ਹੁੰਦੀ ਆ ਉਹ ਤੁਹਾਨੂੰ ਦੇ ਰਹੇ ਆ ਤੇ ਕੋਈ ਵੱਡੀ ਗੱਲ ਨਹੀਂ ਗੀ। ਜੇ 2-2.5 ਕਿੱਲਿਆਂ ਨਾਲ ਆਪਦੀ ਕਣਕ ਬੀਜਦਾ ਵਾ, ਉਹ ਕਣਕ ਬੀਜ ਕੇ ਆਪਦੀ ਖਾਣ ਜੋਗੀ ਘਰੇ ਰੱਖਦਾ ਵਾ ਤੇ ਬਾਕੀ ਉਹ ਵੇਚ ਦਿੰਦਾ। ਜੇ ਸਾਡੇ ਪੰਜਾਬ 'ਚ ਬਿਜਲੀ ਪੈਦਾ ਹੁੰਦੀ ਹੈ ਤੇ ਸਾਨੂੰ ਫ੍ਰੀ ਉਹ ਮਿਲਣੀ ਚਾਹੀਦੀ ਆ ਤੇ ਬਾਕੀ ਦਿੱਲੀ ਵਰਗੀਆਂ ਸਟੇਟਾਂ ਨੂੰ ਸਾਨੂੰ ਵੱਧ ਰੇਟ ਤੇ ਦੇਣੀ ਚਾਹੀਦੀ ਆ। ਇਹਦਾ ਅਸਲੀਅਤ ਹੈ ਤਾਂ ਸਾਨੂੰ ਲੋਕ ਲਾਰੇ ਲਾਉਂਦੇ ਆ, ਅਸਲ ਲੋਕਾਂ ਨੂੰ ਸੋਚਣਾ ਚਾਹੀਦਾ ਜੋ ਸਾਡੇ ਪੰਜਾਬ 'ਚ ਪੈਦਾ ਹੁੰਦਾ ਉਹ ਸਾਡਾ, ਉਹ ਤੋਂ ਬਾਅਦ 'ਚ ਦੂਜੀਆਂ ਸਟੇਟਾਂ ਨੂੰ ਅਸੀਂ ਵੱਧ ਰੇਟ ਤੇ ਦਈਏ ਚਾਹੇ ਘੱਟ ਤੇ ਦਈਏ, ਤਾਂ ਹੀ ਤਾਂ ਪੰਜਾਬ ਦਾ ਰੌਲਾ ਉੱਠਦਾ ਕਿ ਕਮਾਉਂਦੇ ਅਸੀਂ ਆ, ਖਾਂਦਾ ਕੋਈ ਹੋਰ ਆ, ਸਾਨੂੰ ਨਸ਼ਿਆਂ ਦੇ ਗੁਲਾਮ ਕਰ ਦਿੱਤਾ ਜਾਂਦਾ। ਸਾਰਿਆਂ ਨੂੰ ਵੱਧ ਜੇ ਇਸ ਵਾਰ ਨਸ਼ੇ ਵੇਖਾਂ ਤਾਂ ਮੇਰੇ ਪੰਜਾਬ ਦੇ ਵਿੱਚ ਨਸ਼ੇ ਹੀ ਨਹੀਂ ਖਤਮ ਹੋ ਰਹੇ, ਦੂਜੀ ਦਾ ਦੂਰ ਦੀ ਗੱਲ ਆ। ਮੈਂ ਇੰਨਾ ਕੁ ਜ਼ਰੂਰ ਆਸ ਰੱਖਦਾ ਕਿ ਇਹ ਕੇਸਰੀ ਨਿਸ਼ਾਨ ਜੇ ਆਉਣ ਵਾਲੇ ਟਾਈਮ ਦੇ ਵਿੱਚ ਖੜਾ ਹੁੰਦਾ ਨਾ ਤਾਂ ਇਹਦੇ ਰਾਜ ਦੇ ਵਿੱਚ ਨਸ਼ਾ ਵੇਖਿਆ ਜਾਊਗਾ। ਇੰਨਾ ਕੁ ਮੈਨੂੰ ਜ਼ਰੂਰ ਪਤਾ, ਚਾਹੇ ਉਹ ਹਿੰਦੂਆਂ ਦੀ ਕੁੜੀ ਹੋਵੇ, ਚਾਹੇ ਉਹ ਮੁਸਲਮਾਨਾਂ ਦੀ, ਚਾਹੇ ਉਹ ਸਿੱਖਾਂ ਦੀ, ਰਾਤ ਨੂੰ 12 ਵਜੇ ਵੀ ਨਿਕਲਿਆ ਕਰੂਗੀ ਇਹ ਕੇਸਰੀ ਨਿਸ਼ਾਨ ਦੇ ਥੱਲੇ। ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੋਇਆ ਕਰੂ ਜੇ ਉਹਦੇ ਲਈ ਝਾਕ ਪਵੇ। ਕੇਸਰੀ ਨਿਸ਼ਾਨ ਦੀ ਇੰਨੀ ਮਹੱਤਤਾ ਵਾ ਤੇ ਕੋਈ ਵੀ ਬੰਦਾ ਆਪਦੇ ਮਾਂ ਪਿਓ ਨੂੰ ਘਰੋਂ ਕੁੱਟ ਕੇ ਬਾਹਰ ਨਹੀਂ ਕੱਢੂਗਾ, ਕਿਉਂਕਿ ਕੇਸਰੀ ਨਿਸ਼ਾਨ ਦੀ ਇਹ ਮਹੱਤਤਾ ਵਾ। ਕਿਉਂਕਿ ਕੇਸਰੀ ਨਿਸ਼ਾਨ ਨੇ ਹਮੇਸ਼ਾ ਸਾਨੂੰ ਦਿੱਤਾ, ਗੁਰੂ ਮਹਾਰਾਜ ਦੀ ਬਖਸ਼ਾ, ਤੇ ਹਮੇਸ਼ਾ ਸਾਨੂੰ ਇਹਦਾ ਸਾਥ ਦੇਣਾ ਚਾਹੀਦਾ। ਕਿਉਂਕਿ ਸਰਕਾਰਾਂ ਹੁਣ ਤੋਂ ਨਹੀਂ, ਇਹ ਬਹੁਤ ਲੰਮੇ ਟਾਈਮ ਤੋਂ ਰੜਕਦੀਆਂ ਸਾਨੂੰ ਲਾਰੇ ਲਾ ਕੇ ਆ ਰਹੀਆਂ ਵਾ ਕਿ ਮੈਂ ਲੋਕਾਂ ਨੂੰ ਇਹ ਚੀਜ਼ ਮੁੜ ਤੇ ਲਿਜਾਣਾ ਚਾਹੁੰਦਾ। ਬਾਈ ਜਿਹੜੀਆਂ ਇਹ ਜਿਹੜਾ ਸੰਘਰਸ਼ ਆ ਨਾ, ਜਿਹੜਾ ਵੋਟਾਂ ਦਾ ਸਮੁੰਦਰੀ ਜੱਗ, ਇਹਨੂੰ ਲੋਕ ਰੜਕਦੇ ਸੀਗੇ ਇਹਨਾਂ ਨੂੰ ਕਰਕੇ ਕਿ ਇਹ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਇੱਕ ਪਾਸੇ ਕੈਪਟਨ ਰਾਜਾ, ਦੋਨਾਂ ਦੇ ਹੱਥ ਡੋਰ ਫੜੀ ਹੋਈ ਸੀ। 5 ਸਾਲ ਉਹਦਾ ਰਾਜ ਤੇ 5 ਸਾਲ ਉਹਦਾ ਰਾਜ। ਜਦੋਂ ਇਹਨੂੰ ਚੰਗੀ ਤਰ੍ਹਾਂ ਰੜਕਿਆ ਗਿਆ, ਇਹਦੇ ਵਿੱਚੋਂ 70 ਸਾਲ ਉਹਨਾਂ ਨੇ ਰਾਜ ਕੀਤਾ। ਰਾਜ ਕਰਨ ਤੋਂ ਬਾਅਦ ਇਹਦੇ ਵਿੱਚੋਂ ਇੱਕ ਕਿਸਾਨੀ ਸੰਘਰਸ਼ ਨਿਕਲਿਆ ਤੇ ਇੱਕ ਭਗਵੰਤ ਮਾਨ ਨਿਕਲਿਆ ਜਿਨ੍ਹਾਂ ਨੇ ਵਾਅਦੇ ਕੀਤੇ। ਹੁਣ ਇਹਨਾਂ ਨੂੰ 3 ਜਾਣੇ ਖਿੱਚਣ ਵਾਲੇ ਹੋ ਗਏ ਸੀਗੇ, ਇੱਕ ਪਾਸੇ ਭਗਵੰਤ ਮਾਨ, ਇੱਕ ਪਾਸੇ ਚਰਨਜੀਤ ਚੰਨੀ ਤੇ ਇੱਕ ਪਾਸੇ ਸੁਖਬੀਰ ਬਾਦਲ। ਜਦੋਂ ਹੁਣ ਰੜਕਿਆ ਗਿਆ ਤਾਂ ਇਹਦੇ ਵਿੱਚੋਂ ਕੇਸਰੀ ਝੰਡਾ ਅੰਮ੍ਰਿਤਪਾਲ ਨਿਕਲਿਆ ਤੇ ਮੈਂ ਕਹੂੰਗਾ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਤਾਂ ਕਿ ਇਹਨਾਂ ਨੂੰ ਸੰਸਦ ਦੇ ਵਿੱਚ ਲੈ ਕੇ ਜਾਈਏ। ਬਿਲਕੁਲ ਗੱਲਬਾਤ ਕੀਤੀ ਹੈ ਤਾਂ ਵੱਡਾ ਸਮਰਥਨ ਇੱਧਰਲੇ ਪਾਸੇ ਸੰਗਤ ਦਾ ਨਜ਼ਰ ਆ ਰਿਹਾ ਹੈ। ਤਾਂ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਚੋਣ ਨਤੀਜੇ ਲੋਕਾਂ ਦੇ ਸਾਹਮਣੇ ਹੋ ਸਕਦੇ ਆ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਪਿੰਡ ਲੰਡੇ ਕੇ ਹੈ ਜੀ, ਨਾਂ ਜਗਮੋਹਨ ਸਿੰਘ ਹੈ ਜੀ। ਕੀ ਲੱਗਦਾ ਜੀ ਅੱਜ ਦੇ ਰੋਡ ਸ਼ੋਅ ਤੋਂ ਕਿ ਕੀ ਤਗਾਜ਼ੇ ਲਗਾਏ ਜਾ ਸਕਣ? ਬਾਈ ਸਿਰਾ ਹੀ ਆ ਕਾਠ ਵਾਲਾ, ਅਸੀਂ ਡਾਲੇ ਤੋਂ ਲੱਗੇ ਆ ਤੇ ਮੋਗੇ ਤੋਂ ਇੱਧਰ ਤਾਰੇ ਵਾਲੇ ਤੋਂ ਹੋ ਕੇ ਆਪਣਾ ਬਾਈਪਾਸ ਤੇ ਇੱਧਰੋਂ ਜੱਤਵਾਲ ਢੁੱਡੀ ਕੇ ਜਾ ਕੇ ਰੋਟੀ ਖਾਈ ਹੈ। ਬਹੁਤ ਇਕੱਠ ਆ। ਲਗਾਤਾਰ ਇਲਾਕੇ ਦੇ ਵਿੱਚ ਵਿਚਰਦੇ ਹੋ ਤਾਂ ਕੀ ਲੱਗਦਾ ਕਿ ਪਿੰਡਾਂ ਦਾ ਮਾਹੌਲ ਕਿਸ ਤਰੀਕੇ ਦੇ ਨਾਲ ਹੈ? ਪਿੰਡਾਂ ਦਾ ਮਾਹੌਲ ਬਹੁਤ ਵਧੀਆ ਕਰਾਂ, ਲੋਕਾਂ ਨੇ ਏਕਾ ਵਿਖਾਤਾ ਕਰਾਂ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਏਕਾ ਦਿਖਾਤਾ ਲੋਕਾਂ ਨੇ ਬਹੁਤ। ਆਪਣਾ ਇਹ ਭਾਈ ਸਰਬਜੀਤ ਸਿੰਘ ਜਿੱਤਿਆ ਸਾਡੇ ਵੱਲੋਂ ਤਾਂ। ਭਗਵੰਤ ਮਾਨ ਦਾਅਵਾ ਕਰਦੇ ਨੇ ਕਿ 13-0 ਦੇ ਨਾਲ ਜਿੱਤ ਪ੍ਰਾਪਤ ਹੋਊ। ਕੀ ਲੱਗਦਾ ਉਹ ਦਾਅਵੇ ਰਹਿਣਗੇ ਜਾਂ ਕਿਤੇ ਨਾ ਕਿਤੇ ਗਰਾਊਂਡ ਪੱਧਰ ਦੀ ਸੱਚਾਈ ਨਹੀਂ ਨਜ਼ਰ ਆਉਂਦੀ ਉਹ 'ਚੋਂ? ਬਾਈ ਉਹ ਤਿੰਨੇ ਪਾਰਟੀਆਂ ਚਾਰੇ ਉਹ ਤਾਂ ਬਸ ਰੁਲ ਗਈਆਂ।
ਹਾਂ ਉਹ ਉਹਨਾਂ ਨੇ ਕਾਹਦਾ ਸੱਕ ਰਲਣਾ ਇਹਨਾਂ ਦੇ। ਤੇ ਪਿੰਡਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਪਾਰਟੀਆਂ ਦੀ ਲੀਡਰਸ਼ਿਪ ਹੈ ਜਾਂ ਕੇਡਰ ਬਣੇ ਹੋਏ ਨੇ, ਫਿਰ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ, ਕਿਹਨੂੰ ਸਪੋਰਟ ਕੀਤਾ ਜਾ ਰਿਹਾ ਉਹਨਾਂ ਵੱਲੋਂ? ਕਿਸੇ ਨੂੰ ਨਹੀਂ ਬਾਈ, ਸਰਪੰਚ ਵੀ ਦੂਜਾ ਸਰਬਜੀਤ ਦੀ ਸਪੋਰਟ ਕਰਦੇ ਪਏ ਆ। ਬਾਲੇ ਪਿੰਡਾਂ ਪਿੰਡਾਂ 'ਚ ਦੇ ਇੱਕਾ ਹੋ ਗਿਆ ਵੀ ਇੱਕੋ ਹੀ ਬੂਥ ਲੱਗੂਗਾ, ਸਰਬਜੀਤ ਸਿੰਘ ਦਾ ਹੀ ਲੱਗੂਗਾ। ਬਾਲੇ ਪਿੰਡਾਂ 'ਚ ਦੇ ਇੱਕਾ ਹੋ ਗਿਆ ਵਾ ਵੀ ਹੋਰ ਕਿਸੇ ਦਾ ਬੂਥ ਹੀ ਨਹੀਂ ਲੱਗਣ ਦੇਣਾਗਾ। ਉਮੀਦ ਹੈ ਸੀ ਤੁਹਾਨੂੰ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਚੋਣ ਅਖਾੜੇ ਦੇ ਵਿੱਚ ਆ ਨਿੱਤਰਦੇ ਨੇ ਤੇ ਉਸ ਵਕਤ ਕਿਤੇ ਨਾ ਕਿਤੇ ਜਿਹੜਾ ਮਾਹੌਲ ਸੀ ਬਿਲਕੁਲ ਠੰਡਾ ਚੱਲ ਰਿਹਾ ਸੀ, ਪਰ ਜਿਉਂ ਹੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਲਹਿਰ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ। ਕੀ ਲੱਗਦਾ ਇੰਨੀ ਉਮੀਦ ਹੈ ਸੀ? ਨਹੀਂ, ਉਮੀਦ ਤੋਂ ਵੱਧ, ਬਹੁਤ ਜ਼ਿਆਦਾ ਉਮੀਦ ਤੋਂ ਵੱਧ ਹੋ ਰਿਹਾ ਵਾ ਜੋ ਵੀ ਹੈ ਨਾ, ਕਿਉਂਕਿ ਇੱਕ ਹਫ਼ਤੇ ਦੇ ਵਿੱਚ ਜਿੰਨਾ ਸੋਸ਼ਲ ਮੀਡੀਆ ਤੇ ਹੋਇਆ ਵਾ ਸਾਰਾ ਕੁਝ ਬਹੁਤ ਜ਼ਿਆਦਾ, ਉਮੀਦ ਤੋਂ ਕਦੇ ਜ਼ਿਆਦਾ ਜੀ। ਭਾਈ ਸਾਹਿਬ ਲੇਟ ਚੱਲੇ ਆ ਕਰਕੇ, ਜਿੰਨਾ ਲੇਟ ਚੱਲੇ ਆ ਲੇਟ ਕੱਢਤੀ ਕਰਾਂ, ਲੇਟ ਹੀ ਕੱਢਤੀ। ਇਹਨਾਂ ਨੇ ਤਾਂ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਦਾ ਵੀ ਭਾਈ ਸਾਹਿਬ ਦਾ ਵੀ ਇਹ ਖੜੇ ਆ 2 ਹਫ਼ਤਿਆਂ ਦੇ ਵਿੱਚ ਹੀ ਪਤਾ ਲੱਗਾ ਕਰਾਂ, ਤੇ 2 ਹਫ਼ਤਿਆਂ ਦੇ ਵਿੱਚ ਹੀ ਬਸ ਉਹ ਰਿਕਾਰਡ ਤੋੜਤੇ। ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਹੜ੍ਹ ਆ ਗਏ, ਕਹਿੰਦੇ ਸੰਦਾਂ ਵਾਲੇ ਵਹੀਕਲ ਬਹੁਤ ਵੱਡੀ ਤਾਦਾਦ ਦੇ ਵਿੱਚ ਪੈਰ ਮੱਚੀ ਜਾਂਦੇ ਆ, ਕਰ ਬੁਰਾ ਹਾਲ ਆ, ਸਿਰਾ ਹੋਇਆ ਪਿਆ। ਹੁਣ ਮੁੜਨ ਨੂੰ ਜੀ ਨਹੀਂ ਕਰਦਾ ਸੀਗਾ ਵੀ ਸਿਰੇ ਤੱਕ ਹੀ ਜਾਣਾ ਵਾ, ਜਿੱਥੋਂ ਤੱਕ ਜਾਊ ਨਾ ਕਾਫਲਾ ਉੱਥੋਂ ਤੱਕ ਨਾਲ ਹੀ ਚੱਲਾਂਗੇ। ਤਕਰੀਬਨ ਸਵੇਰੇ 8 ਵਜੇ ਦੇ ਚੱਲੇ ਜਾਂਦੇ ਕਿਉਂ ਤੋਂ ਸਾਰੇ ਮਤਲਬ ਸੰਗਤਾਂ ਇਦਾਂ ਹੀ। ਤੇ ਖਾਸ ਕਰ ਜੇ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਹਲਕੇ ਦੇ ਵਿੱਚ ਬਹੁਤ ਸਾਰੇ ਵਿਧਾਨ ਸਭਾ ਹਲਕੇ ਪੈ ਜਾਂਦੇ ਨੇ। ਕੀ ਮੰਨਿਆ ਜਾਵੇ ਕਿ ਸਾਰੇ ਹਲਕਿਆਂ ਦੇ ਵਿੱਚ ਮੋਗੇ ਵਰਗਾ ਮਾਹੌਲ ਹੈ ਜਾਂ ਕਿਤੇ ਨਾ ਕਿਤੇ ਮਾਹੌਲ ਠੰਡਾ ਵੀ ਨਜ਼ਰ ਆ ਰਿਹਾ? ਨਹੀਂ, ਠੰਡਾ ਨਹੀਂ ਬਈ, ਸਾਰੇ ਮਾਹੌਲ ਗਰਮੀ ਆ। ਭਾਈ ਸਰਬਜੀਤ ਸਿੰਘ ਦੀ ਸਪੋਰਟ ਹੀ ਹੋ ਰਹੀ ਆ ਥਾਂ ਥਾਂ। ਪਿੰਡ ਜੈਤੋ ਦੇ ਵਿੱਚ ਉਹਨਾਂ ਨੇ ਕਹਿਤਾ ਅਸੀਂ ਭਾਈ ਸਾਹਿਬ ਦੀ ਸਪੋਰਟ ਹੀ ਕਰਨੀ ਆ, ਖੁੱਲੇ ਆ ਬਹੁਤ। ਭਾਈ ਜੀ, ਇਹਦਾ ਕਾਰਨ ਕੀ ਮੰਨਿਆ ਜਾਵੇ ਕਿ ਇੱਕ ਮੁਹਿੰਮ ਵਿੱਢੀ ਪਈ ਹੈ, ਲੋਕ ਲਗਾਤਾਰ ਜਿਹੜਾ ਕਿਤੇ ਨਾ ਕਿਤੇ ਚੀਜ਼ ਮੰਨਦੇ ਕਿ ਜਿਹੜੇ ਕੁਰਬਾਨੀ ਵਾਲੇ ਲੋਕ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਪਰ ਇੱਕ ਨਵੀਂ ਲਹਿਰ ਜਨਮ ਲੈਂਦੀ ਨਜ਼ਰ ਆ ਰਹੀ ਹੈ। ਕਾਰਨ ਕੀ ਮੰਨਦੇ ਹੋ ਇਹਦਾ? ਇਹ ਕਾਰਨ ਭਾਈ ਇਹਦਾ ਆਪਣਾ ਸਰਬਜੀਤ ਸਿੰਘ ਦਾ ਕਾਰਨ ਇਹਨਾਂ ਦੇ ਪਿਤਾ ਭਾਈ ਬੇਅੰਤ ਸਿੰਘ ਆ ਜੀ, ਕਿਉਂਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ। ਉਹਨਾਂ ਦੀ ਕੁਰਬਾਨੀ ਨੂੰ ਲੋਕਾਂ ਨੇ ਵੋਟ ਪਾਉਣੀ ਆ। ਕਿ ਸਾਡਾ 84 ਦੇ ਵਿੱਚ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਢਾਹ ਢੇਰੀ ਕੀਤਾ, ਬੇਅੰਤ ਸਿੰਘ ਨੇ, ਕੇਰ ਸਿੰਘ ਨੇ, ਤੇ ਇਹਨਾਂ ਨੇ ਉਹਨਾਂ ਦਾ ਬਦਲਾ ਲਿਆ। ਸਾਨੂੰ ਤਾਂ ਅਸੀਂ ਤਾਂ ਉਹ ਲਾਂਭਾ ਲਾਉਣਾ ਵਾ ਬੇਅੰਤ ਇਹਨੂੰ ਸਰਬਜੀਤ ਸਿੰਘ ਨੂੰ ਜਿਤਾ ਕੇ। ਕੱਲ੍ਹ ਨੂੰ ਕੌਮ ਸਿਰ ਕੋਈ ਵੀ ਪੰਥ ਦਾ ਮਿਹਣਾ ਨਾ ਲਿਆ ਜਾਵੇ ਸਾਡੇ ਕੋਲ। ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ, ਕਹਿੰਦਾ ਵੀ ਪੰਥ ਦਾ ਮਿਹਣਾ ਨਾ ਲੈ ਲਓ, ਵੀ ਅਸੀਂ ਇਹ ਮਿਹਣਾ ਨਹੀਂ ਲੈਣਾਗਾ। ਕੱਲ੍ਹ ਨੂੰ ਵੀ ਫਰੀਦਕੋਟ ਹਲਕੇ ਦੇ ਵਿੱਚ ਸਰਬਜੀਤ ਸਿੰਘ ਖੜਾ ਸੀਗਾ ਵੀ ਇਹਨਾਂ ਨੂੰ ਕੋਈ ਪੰਥ ਵੱਲੋਂ ਕੋਈ ਹਾਰ ਦਾ ਮੂੰਹ ਦੇਖਣਾ ਪਵੇ। ਠੀਕ ਆ, ਅਸੀਂ ਸਾਰਾ ਯਾਨੀ ਕਿ ਨਾਲ ਆ ਇਹਨਾਂ ਦੇ। ਕਹਿੰਦੇ ਜੀ ਪੰਜਾਬ ਦੇ ਲੋਕ ਆ ਜਿਹੜਾ ਇਸ ਵਕਤ ਆਪਣੇ ਕੈਂਡੀਡੇਟ ਨੂੰ, ਜਿਹੜੇ ਪੰਥਕ ਕੈਂਡੀਡੇਟ ਨੇ ਉਹਨਾਂ ਨੂੰ ਚੋਣ ਅਖਾੜੇ ਦੇ ਵਿੱਚ ਲੈ ਕੇ ਆ ਰਹੇ, ਚਾਹੇ ਖਡੂਰ ਸਾਹਿਬ ਦੀ ਗੱਲ ਹੋਵੇ, ਭਾਈ ਅਮਰਤਪਾਲ ਸਿੰਘ ਜਾਂ ਮਾਨ ਸਾਹਿਬ ਦੀ ਗੱਲ ਹੋਵੇ, ਛੰਦਣਾ ਸਾਹਿਬ ਦੀ ਗੱਲ ਹੋਵੇ, ਜਾਂ ਫਿਰ ਫਰੀਦਕੋਟ ਹਲਕੇ ਤੋਂ ਭਾਈ ਖਾਲਸੇ ਦੀ ਗੱਲ ਹੋਵੇ। ਕਹਿੰਦੇ ਜਦੋਂ ਇਹ ਦਸਤਾਰਾਂ ਵਾਲੇ ਸਿੰਘ, ਬਾਣੇ ਵਾਲੇ ਸਿੰਘ ਸੰਸਦ ਦੇ ਵਿੱਚ ਜਾ ਕੇ ਪੰਥ ਤੇ ਪੰਜਾਬ ਦੀ ਆਵਾਜ਼ ਲੈ ਕੇ ਗੂੰਜਣਗੇ ਤੇ ਇੱਕ ਵੱਖਰੇ ਤਰੀਕੇ ਦਾ ਮਾਹੌਲ ਹੋਊਗਾ। ਬਈ ਵੱਖਰੇ ਤਰ੍ਹਾਂ ਦਾ ਮਾਹੌਲ ਹੋਊਗਾ। ਸਾਨੂੰ ਵਿਸ਼ਵਾਸ ਹੈ ਭਾਈ ਸਰਬਜੀਤ ਸਿੰਘ ਜੀ ਸਾਡੀ ਗੱਲ ਕਰਨਗੇ, ਪੰਜਾਬ ਦੀ ਗੱਲ ਕਰਨਗੇ। ਠੀਕ ਆ ਨਾ, ਹਜੇ ਤੱਕ ਜਿੰਨੇ ਵੀ ਅਸੀਂ MP ਜਿਤਾਏ ਆ ਉਹਨਾਂ ਨੇ ਜਾ ਕੇ ਸਾਡੀ ਗੱਲ ਹੀ ਨਹੀਂ ਕੀਤੀ ਗਈ, ਕਿਸੇ ਨੇ ਜਾ ਕੇ ਸਾਡੀ ਗੱਲ ਹੀ ਨਹੀਂ ਕੀਤੀ ਗਈ, ਕਿਉਂਕਿ ਸਾਨੂੰ ਵਿਸ਼ਵਾਸ ਆ ਭਾਈ ਸਰਬਜੀਤ ਸਿੰਘ ਸਾਡੀ ਉੱਥੇ ਗੱਲ ਕਰਨਗੇ ਪੰਜਾਬ। ਮੈਸੇਜ ਕੀ ਹੈ ਨਵੀਂ ਪੀੜ੍ਹੀ ਵਾਸਤੇ ਜਾਂ ਯੂਥ ਵਾਸਤੇ? ਨਵੀਂ ਪੀੜ੍ਹੀ ਨੂੰ ਮੈਸੇਜ ਇਹ ਆਈ, ਭਾਈ ਸਰਬਜੀਤ ਸਿੰਘ ਦੀ ਵੱਧ ਤੋਂ ਵੱਧ ਸਪੋਰਟ ਕਰੋ। ਬਾ ਇਹੀ ਮੈਸੇਜ ਆਈ ਤੇ ਬੋਲੇ ਸੋ ਨਿਹਾਲ ਸ੍ਰੀ ਅਕਾਲ। ਬਿਲਕੁਲ, ਫਰੀਦਕੋਟ ਹਲਕੇ ਦੇ ਵਿੱਚ ਅੱਜ ਵੱਡਾ ਮੋਗੇ ਦੇ ਵਿੱਚ ਰੋਡ ਸ਼ੋਅ ਮਾਰਚ ਕੱਢਿਆ ਜਾ ਰਿਹਾ ਹੈ ਤੇ ਇਸੇ ਨੂੰ ਲੈ ਕੇ तमाम ਸਾਰੇ ਪੱਖ ਹੈ। ਇਉਂ ਲੱਗਦਾ ਕਿ ਜਿਵੇਂ ਪੂਰਾ ਪੰਜਾਬ ਹੀ ਫਰੀਦਕੋਟ ਦੀ ਧਰਤੀ ਦੇ ਉੱਪਰ ਆ ਗਿਆ ਹੋਵੇ। ਇਉਂ ਜਾਪਦਾ ਹੈ ਕਿ ਜਿਵੇਂ ਮੋਗੇ ਦੇ ਵਿੱਚ ਪੰਜਾਬ ਦੇ ਸਾਰੇ ਲੋਕਾਂ ਨੇ ਪੱਕੇ ਡੇਰੇ ਲਾ ਲਏ ਹੋਣ ਆ ਕੇ। ਚਾਰੇ ਪਾਸੇ ਸ਼ਹਿਰ ਦੇ ਆਲੇ ਦੁਆਲੇ ਕਿਤੇ ਨਾ ਕਿਤੇ ਭੀੜ ਭੜੱਕਾ ਹੀ ਨਜ਼ਰ ਆਵੇਗਾ, ਵਹੀਕਲ ਨਜ਼ਰ ਆਉਣਗੇ। ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਹੋ ਸਕਦੀ ਹੈ, ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦਾ ਰਹਾਂਗਾ। ਧੰਨਵਾਦ। ਉਹਨਾਂ ਨੂੰ ਵੋਟਾਂ ਪਾ ਕੇ ਤਾਂ ਕਾਮਯਾਬ ਕਰੀਏ ਭਾਈ ਸਰਬਜੀਤ ਸਿੰਘ ਖਾਲਸਾ।
ਸਰਬਜੀਤ ਸਿੰਘ ਖਾਲਸਾ ਜੀ ਸਪੁੱਤਰ ਸਰਦਾਰ ਬੇਅੰਤ ਸਿੰਘ ਸ਼ਹੀਦ, ਮਾਤਾ ਬਿਮਲ ਕੌਰ ਜੀ, ਪਰਿਵਾਰ ਦੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਮਾਤਾ ਪਿਤਾ ਦੋਨਾਂ ਦੀ ਬਹੁਤ ਵੱਡੀ ਕੁਰਬਾਨੀਆਂ ਭਾਈ ਕੌਮ ਦੀ ਖਾਤਰ। ਸ੍ਰੀ ਦਰਬਾਰ ਸਾਹਿਬ ਦਾ ਬਦਲਾ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਆਹੀ ਜੂਨ ਦੇ ਮਹੀਨਿਆਂ ਦੇ ਵਿੱਚ ਤੋਪਾਂ ਟੈਂਕਾਂ ਦੇ ਨਾਲ ਜਹਾਜ਼ਾਂ ਦੇ ਨਾਲ ਹਮਲੇ ਕਰਕੇ ਛੋਟੇ ਬੱਚੇ, ਮਾਤਾਵਾਂ, ਸੰਗਤਾਂ ਨੂੰ ਵੀ ਸ਼ਹੀਦ ਕੀਤਾ ਗਿਆ ਤੇ ਅਸੀਂ ਭੁੱਲੇ ਨਾ। ਅੱਖਾਂ ਦੇ ਵਿੱਚ ਸਾਡੀਆਂ ਦੇ ਵਿੱਚ ਖੂਨ ਉਤਰਨਾ ਚਾਹੀਦਾ ਉਹ ਚੀਜ਼ਾਂ ਯਾਦ ਕਰਕੇ। ਤਾਂ ਅੱਜ ਐਰਕੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਉਹਨਾਂ ਦੇ ਜੋ ਸੁਪੁੱਤਰ ਆ, ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਕਾਮਯਾਬ ਕਰਨਾ, ਕਿਉਂਕਿ ਸਾਡੀ ਸਿੱਖ ਕੌਮ ਦੀ ਲੱਥੀ ਹੋਈ ਪੱਗ ਸਰਬਜੀਤ ਸਿੰਘ ਖਾਲਸਾ ਜੀ ਦੇ ਪਿਤਾ ਜੀ ਨੇ ਭਾਈ ਉਹਨਾਂ ਨੇ ਸਾਡੇ ਸਿਰ ਤੇ ਰੱਖੀ ਸੀਗੀ। ਤਾਂ ਇਸ ਕਰਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਬਜੀਤ ਸਿੰਘ ਖਾਲਸਾ ਜੀ ਨੂੰ ਚੋਣ ਨਿਸ਼ਾਨ ਗੰਨਾ ਕਿਸਾਨ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ। ਸਿੱਖ ਕੌਮ ਨੂੰ ਕੁਰਬਾਨੀਆਂ ਇਹਨਾਂ ਸਿੰਘਾਂ ਦੀਆਂ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ, ਲੁਹਾਰੇ ਵਾਲੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਭਾਈ। ਵੱਧ ਤੋਂ ਵੱਧ ਆਪਾਂ ਵੋਟਾਂ ਪਾ ਕੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ, ਜਿਨ੍ਹਾਂ ਨੇ ਸਿੱਖ ਕੌਮ ਦੇ ਲੱਥੇ ਹੋਏ ਪੱਗ ਕੌਮ ਦੇ ਸਿਰ ਤੇ ਰੱਖੀ ਆ। ਉਹੀ ਜੂਨ ਦੇ ਮਹੀਨੇ ਆ ਜਦੋਂ ਟੈਂਕਾਂ ਤੋਪਾਂ ਦੇ ਨਾਲ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਛੋਟੇ ਬੱਚੇ ਸ਼ਹੀਦ ਕੀਤੇ ਗਏ, ਹੈਲੀਕਾਪਟਰਾਂ ਦੇ ਨਾਲ, ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਦੇ ਉੱਤੇ। ਤੇ ਭਾਈ ਸਿੱਖ ਕੌਮ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਤੇ ਹੁਣ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਕਾਰਾਂ ਨੂੰ, ਇਹਨਾਂ ਜ਼ਾਲਮ ਸਰਕਾਰਾਂ ਨੂੰ ਦੱਸ ਦੇਣਾ ਕਿ ਕੌਮ ਆਪਣੇ ਫਰਜ਼ ਕਦੇ ਭੁੱਲਦੀ ਨਹੀਂ, ਕੌਮ ਆਪਣੇ ਫਰਜ਼ ਜਿਹੜੀ ਜ਼ਰੂਰ ਨਿਭਾਊਗੀ। ਇਸ ਕਰਕੇ ਅਸੀਂ ਇਹ ਗੱਲਾਂ ਯਾਦ ਕਰਕੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਇਸ ਵਾਰ ਜ਼ਰੂਰ ਵੋਟਾਂ ਪਾਉਣੀਆਂ। ਭਾਈ ਸਰਬਜੀਤ ਸਿੰਘ ਖਾਲਸਾ ਜੀ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਚੋਣਾਂ ਦੇ ਦਿਨ ਨੇ, ਤਾਂ ਇਸੇ ਨੂੰ ਲੈ ਕੇ ਖਾਸ ਕਰ ਪੰਥਕ ਸੀਟਾਂ ਦੇ ਉੱਪਰ ਜਿਹੜੇ ਪੰਥਕ ਉਮੀਦਵਾਰ ਨੇ ਉਹਨਾਂ ਨੂੰ ਲੈ ਕੇ ਵੱਡੀ ਤਾਦਾਦ ਦੇ ਵਿੱਚ ਨਿਗਾਹਾਂ ਬਣੀਆਂ ਹੋਈਆਂ ਨੇ। ਫਰੀਦਕੋਟ ਹਲਕੇ ਤੋਂ ਪੰਥਕ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਦੇ ਸੁਪੁੱਤਰ ਨੇ ਤੇ ਖਾਸ ਕਰ ਇਸੇ ਨੂੰ ਲੈ ਕੇ ਜਿਹੜਾ ਅੱਜ ਫਰੀਦਕੋਟ ਹਲਕੇ ਦੇ ਵਿੱਚ ਮੋਗੇ ਦੇ ਵਿੱਚ ਵੱਡਾ ਮਾਰਚ ਵੀ ਕੀਤਾ ਜਾ ਰਿਹਾ। ਤਾਂ ਅਜਿਹੀਆਂ ਤਸਵੀਰਾਂ ਮਾਰਚ ਦੀ ਆਰੰਭਤਾ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ। ਇਧਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਫੋਰਚੂਨਰ ਕਾਰ ਸਜਾਵਟ ਦੇ ਰੂਪ ਦੇ ਵਿੱਚ ਸਜਾਈ ਹੋਈ ਹੈ, ਜਿਹਦੇ ਉੱਪਰ ਸ਼ਹੀਦ ਭਾਈ ਬੇਅੰਤ ਸਿੰਘ ਦਾ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਸਵਾਰੀ ਕਰੇਗਾ। ਔਰ ਡੋਰ ਟੂ ਡੋਰ ਲਗਾਤਾਰ ਜਿਸ ਤਰੀਕੇ ਦੇ ਨਾਲ ਪਹਿਲਾਂ ਪ੍ਰਚਾਰ ਚੱਲਦੇ ਆਏ ਨੇ, ਤਾਂ ਉਹ ਵੀ ਪ੍ਰਚਾਰ ਕਰਨ ਵਾਲੀਆਂ ਪਿੰਡਾਂ ਦੀਆਂ ਵੱਖ-ਵੱਖ ਜਿਹੜੀਆਂ ਸੰਗਤਾਂ ਨੇ, ਵੱਖ-ਵੱਖ ਜਿਹੜੀਆਂ ਪੰਚਾਇਤਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਨੇ ਭਾਈ ਸਰਬਜੀਤ ਸਿੰਘ ਦੇ ਸਮਰਥਨ ਦਾ ਐਲਾਨ ਨਹੀਂ ਕੀਤਾ ਏ, ਤਾਂ ਉਹ ਵੀ ਸਮਰਥਨ ਦੇਣ ਵਾਸਤੇ ਇਸ ਰੋਡ ਸ਼ੋਅ ਦੇ ਵਿੱਚ ਪੁੱਜਣਗੇ। ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆਪ ਮੁਹਾਰੇ ਲੋਕ ਨੇ ਉਹ ਇਸ ਮਾਰਚ ਦੇ ਵਿੱਚ, ਇਸ ਰੋਡ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆਉਂਦੇ ਨੇ। ਇਹ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆਪ ਮੁਹਾਰੇ ਆਪੋ ਆਪਣੇ ਵਹੀਕਲਾਂ ਦੇ ਉੱਪਰ ਚੱਲਦੇ ਨਜ਼ਰ ਆਉਂਦੇ ਨੇ। ਤਾਂ ਇਧਰਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਅੱਜ ਰੋਡ ਮਾਰਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਹੋਣ ਜਾ ਰਿਹਾ, ਤਾਂ ਚਾਰੇ ਪਾਸੇ ਨੀਲੇ ਪੀਲੇ ਨਿਸ਼ਾਨ ਸਾਹਿਬ ਹੀ ਨਜ਼ਰ ਆਉਣਗੇ। ਇਹ ਜਿਹੜੀਆਂ ਝੰਡੀਆਂ ਇੱਕ ਤਰ੍ਹਾਂ ਦੇ ਨਾਲ ਵਿਲੱਖਣ ਰੂਪ ਧਾਰ ਕੇ ਇੱਕ ਵੱਖਰਾ ਮਾਹੌਲ ਸਿਰਜਦੀਆਂ ਨਜ਼ਰ ਆਉਂਦੀਆਂ ਨੇ। ਤੇ ਇਧਰਲੇ ਪਾਸੇ ਤੋਂ ਬਹੁਤ ਸਾਰੀਆਂ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਨੌਜਵਾਨ, ਬਜ਼ੁਰਗ ਆਪੋ ਆਪਣੀ ਵਿੱਤ ਦੇ ਅਨੁਸਾਰ ਜਿੰਨੇ ਵੀ ਲੋਕ ਨੇ ਉਹ ਇਸ ਮਾਰਚ ਦੇ ਵਿੱਚ, ਇਸ ਰੋਡ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆਉਂਦੇ ਨੇ। ਔਰ ਕਿਸ ਤਰੀਕੇ ਦੇ ਨਾਲ ਸੰਗਤਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇੱਥੇ ਖਾਲਸਾ ਜੀ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਬਾਬਾ ਜਗਸੀਰ ਸਿੰਘ ਜੱਗੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਿਵੇਂ ਦੇਖਦੇ ਹੋ ਜੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦੀ ਗੱਲ ਕੀਤੀ ਜਾਵੇ, ਪਹਿਲਾਂ ਮਾਹੌਲ ਕੁਝ ਹੋਰ ਸੀ ਪਰ ਇਸ ਵਕਤ ਮਾਹੌਲ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਜੀ। ਦੇਖੋ ਜੀ, ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਬੇਨਤੀ ਹੈ, ਸੋ ਉਹ ਕੌਮ ਦਾ ਯੋਧਾ ਜਿਹਨੇ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਧਰੀ ਹੋਵੇ। ਤੇ ਵੱਡੀ ਗੱਲ ਇੱਕ ਹੋਰ ਵੀ ਹੈ, ਇਹਨਾਂ ਦੇ ਪਿਤਾ ਜੀ ਜਿਹੜੇ ਉਸ ਟਾਈਮ ਤੇ ਕਿਸੇ ਮੁਲਾਜ਼ਮ ਨੇ ਪੁੱਛਿਆ
ਕਹਿੰਦੇ ਤੁਹਾਡੇ 12 ਸਾਲ ਦਾ ਬੱਚਾ ਗਾ, ਤੁਸੀਂ ਐਡੇ ਵੱਡੇ ਸੰਘਰਸ਼ ਕੀਤੇ, ਕਹਿੰਦੇ 12 ਸਾਲ ਦਾ ਬੱਚਾ ਤੁਹਾਡਾ, ਕਹਿੰਦੇ ਵੀ ਤੁਸੀਂ ਘੱਟੋ ਘੱਟ ਬੱਚਿਆਂ ਬਾਰੇ ਤਾਂ ਦੇਖ ਲੈਂਦੇ। ਪਰ ਉਸ ਟਾਈਮ ਤੇ ਉਹ ਸ਼ਹੀਦ ਨੇ ਇਹ ਗੱਲ ਕਹੀ, ਮੈਂ ਆਪਣੇ ਬੱਚਿਆਂ ਨੂੰ ਅੱਜ ਉਸ ਗੁਰੂ ਦੇ ਲੜ ਲਾ ਕੇ ਚੱਲਿਆ ਤੇ ਆਪਣੀ ਕੌਮ ਦੀ ਝੋਲੀ ਪਾ ਕੇ ਚੱਲਿਆ। ਅੱਜ ਅਣਖਾਂ ਤੇ ਜ਼ਮੀਰਾਂ ਤੇ ਗੱਲ ਅੜ ਗਈ ਤੇ ਆਪਾਂ ਸਾਡਾ ਫਰਜ਼ ਬਣਦਾ ਹੈ ਉਸ ਨੂੰ ਅਸੀਂ ਪਾਰਲੀਮੈਂਟ ਵਿੱਚ ਭੇਜੀਏ। ਬਹੁਤ ਚੰਗੀ ਗੱਲ ਹੈ ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਬਾਬਾ ਜੀ, ਇੱਕ ਪਾਸੇ ਵੱਡਾ ਸਵਾਲ ਇਹ ਹੈ, ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਤਾਂ ਉਹਨਾਂ ਦੀ ਹਮਾਇਤ ਕਰਨ ਵਾਸਤੇ ਵੱਡੇ ਵੱਡੇ ਕਲਾਕਾਰ, ਕਮੇਡੀਅਨ, ਲੋਕ ਹਮਾਇਤ ਕਰਦੇ ਨਜ਼ਰ ਆਉਂਦੇ ਨੇ। ਪਰ ਦੂਜੇ ਪਾਸੇ ਪੰਥ ਦਾ ਉਮੀਦਵਾਰ ਹੈ, ਪਰ ਪੰਥ ਦੇ ਉੱਪਰ ਬਹੁਤ ਵੱਡੀਆਂ ਉਮੀਦਾਂ ਨੇ ਕਿ ਉਹਨਾਂ ਨੇ ਜਿਹੜੀ ਮੁਹਿੰਮ ਵਿੱਢੀ ਹੋਈ ਹੈ, ਮੁਹਿੰਮ ਦੀ ਜ਼ਰੂਰ ਫਤਿਹ ਹੋਵੇਗੀ। ਦੇਖੋ ਇਹ ਗੱਲ ਹੈਗੀ ਹੈ, ਪੰਥ ਦੇ ਜਿਹੜੇ ਸੇ ਇੱਥੋਂ ਦੇ ਵਸਨੀਕ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ, ਸੋ ਉਹ ਹੈ ਸ਼ਹੀਦ ਭਾਈ ਬੇਅੰਤ ਸਿੰਘ, ਕਿਉਂਕਿ ਜਿਨ੍ਹਾਂ ਨੇ ਸਾਡੇ ਤੇ ਅਟੈਕ ਕਰਵਾਇਆ, ਇਹ ਤੁਹਾਡੀ ਪੱਗ ਹੈ ਜਿਹੜੀ ਸਿਰ ਤੇ ਤਰੀ ਹੈ, ਉਹ ਸ਼ਹੀਦ ਦਾ ਪੁੱਤ ਹੈ। ਉਹਨਾਂ ਨੂੰ ਅਸੀਂ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ। ਜਿਹੜੇ ਕਲਾਕਾਰ ਆ ਰਹੇ ਨੇ, ਦੇਖੋ ਉਹ ਹੁਣ ਸਿਰਾਂ ਤੇ ਪੱਗਾਂ ਧਰ ਕੇ ਪਿੰਡਾਂ 'ਚ ਹੋ ਗਏ। ਬਹੁਤ ਕੁਛ ਹੈ, ਮੰਗਤਾ ਮੰਗੇ ਜੇਕਰ ਮੰਗਣਾ ਹੋਵੇ, ਮੰਗਤਾ ਜੇ ਘਰਾਂ 'ਤੇ ਜਾਂਦਾ, ਮੰਗਤਾ ਮੰਗਣ ਵਾਲਾ ਜਾਵੇ ਕਿਸੇ ਦੇ ਜੇਕਰ ਮੰਗਤਾ ਹੁੰਦਾ ਉਹ ਘਰਾਂ 'ਚ ਜਾਂਦਾ ਹੈ। ਜਿਹੜਾ ਕੌਮ ਖਾਤਰ ਇੱਕ 4 ਦਿਨਾਂ ਖਾਤਰ ਸਿਰ ਤੇ ਪੱਗ ਰੱਖ ਕੇ ਕੌਮ ਦੇ ਹਿੱਤਾਂ ਤੇ ਬੰਦੀ ਸਿੰਘਾਂ ਵਾਸਤੇ ਇਦੋਂ ਪਹਿਲਾਂ ਕੋਈ ਗੱਲ ਨਹੀਂ ਕੀਤੀ ਹੈਗੀ। ਜਿਹੜੇ ਕਲਾਕਾਰਾਂ ਦੀ ਗੱਲ ਹੈ, ਚਲੋ ਆਪਣੀ ਆਪਦੀ ਜਿਹੜਾ ਕੋਈ ਰੋਟੀ ਦਾ ਮਸਲਾ ਹੈ, ਪਰ ਜਿਹੜਾ ਵੀ ਕਲਾਕਾਰ ਆਉਂਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਜੇਕਰ ਸਾਡੀ ਗੱਲ ਨਹੀਂ ਅਜੇ ਤੱਕ ਕੀਤੀ, ਆਉਣ ਵਾਲੇ ਸਮੇਂ 'ਚ ਗੱਲ ਨਹੀਂ ਕਰ ਸਕਦਾ। ਜੇ ਆਪਾਂ ਮੁਹਿੰਮ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਭਾਈ ਸਰਬਜੀਤ ਸਿੰਘ ਦਾ ਉਮੀਦਵਾਰ ਦੇ ਵਜੋਂ ਜਿਹੜਾ ਫਰੀਦਕੋਟ ਦੇ ਵਿੱਚ ਐਲਾਨ ਹੁੰਦਾ ਤੇ ਉਸ ਤੋਂ ਬਾਅਦ ਬਿਲਕੁਲ ਇੱਕ ਤਰ੍ਹਾਂ ਦੇ ਨਾਲ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਸੀ ਕਿ ਜਿੰਨਾ ਵੱਡਾ ਫਰੀਦਕੋਟ ਵਾਸੀਆਂ ਨੇ ਸਮਰਥਨ ਦਿੱਤਾ ਹੈ ਜਾਂ ਪੰਥ ਦੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ, ਤੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ ਜੀ? ਦੇਖੋ ਜੀ, ਜੇ ਅਸੀਂ ਇਹਨਾਂ ਦਾ ਭਾਈ ਸਰਬਜੀਤ ਦਾ ਹੁਣ ਨਹੀਂ ਅਸੀਂ ਸਾਥ ਦੇਵਾਂਗੇ, ਪਰ ਦੇਵਾਂਗੇ ਕਦੋਂ ਜਾ ਕੇ? ਸੋ ਸਾਡਾ ਫਰਜ਼ ਬਣਦਾ, ਸਾਡਾ ਇੱਕ ਕਹਿ ਸਕਦੇ ਉਹਦੇ ਬਾਪ ਦਾ, ਉਹਦੇ ਪਿਤਾ ਦਾ, ਉਹ ਸ਼ਹੀਦਾਂ ਦਾ ਕਰਜ਼ਾ ਸੀ। ਸਾਰੇ ਜਨਮ ਸ਼ਹੀਦਾਂ ਦਾ ਕਿਤੇ ਕਰਜ਼ਾ ਨਹੀਂ ਲਾਹਿਆ ਜਾਂਦਾ। ਪਰ ਅੱਜ ਤੁਹਾਡੇ ਕੋਲ ਸੁਨਹਿਰੀ ਮੌਕਾ ਦਿੱਤਾ ਹੈ ਗੁਰੂ ਰਾਮਦਾਸ ਨੇ, ਇਹ ਤੁਸੀਂ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਭੇਜੋ। ਇੱਕ ਸਿਰਫ ਤੁਹਾਡਾ ਇੱਕ ਦਾਨ ਹੋਊਗਾ ਮਤਦਾਨ ਦੀ, ਜੇਕਰ ਕਰਨੀ ਹੈ ਤਾਂ ਉਸ ਭਾਈ ਸਰਬਜੀਤ ਨੂੰ ਮਤਦਾਨ ਦੇ ਕੇ, ਜੇ 20-20 ਸਾਲ ਉਹਨਾਂ ਵੋਟਾਂ ਨੂੰ ਜ਼ਾਲਮ ਸਰਕਾਰਾਂ ਨੂੰ ਵੋਟਾਂ ਦਿੱਤੀਆਂ ਨੇ, ਭਾਈ ਸਰਬਜੀਤ ਨੂੰ ਜਿਤਾ ਕੇ ਜਿਨ੍ਹਾਂ ਦਾ ਚੋਣ ਸਨ ਗੰਨਾ ਤੇ ਪਾਰਲੀਮੈਂਟ ਵਿੱਚ ਭੇਜੀਏ ਤੇ ਗੁਰੂ ਰਾਮਦਾਸ ਤੇ ਮੂਹਰੇ ਅੱਗੇ ਅਰਦਾਸ ਕਰੀਏ ਵੀ ਇਹਨਾਂ ਦੀ ਜਿੱਤ ਹੋਵੇ। ਤੇ ਜਿੱਤ ਤੁਸੀਂ ਨੇ ਕਰਾਉਣੀ ਹੈ ਜਿਹੜੇ ਘਰਾਂ 'ਚ ਬੈਠੇ ਹੋ। ਕਲਗੀਧਰ ਪਾਤਸ਼ਾਹ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਅੰਦੋਲਨ ਦਾ ਵੱਡਾ ਚਿਹਰਾ ਬਾਬਾ ਜਗਸੀਰ ਸਿੰਘ ਜੱਗੀ ਬਾਬਾ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਤਮਾਮ ਧਿਰਾਂ ਦੇ ਵੱਲੋਂ ਵੱਡਾ ਸਮਰਥਨ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਮਿਲਦਾ ਨਜ਼ਰ ਆਉਂਦਾ ਹੈ। ਅੱਗੇ ਦੀ ਰੂਪਰੇਖਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਸ ਤਰੀਕੇ ਦੇ ਨਾਲ ਅੱਗੇ ਕਿਹੜੀਆਂ ਧਿਰਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਇਸੇ ਮਾਰਚ ਦੀਆਂ ਬੇਹੱਦ ਸ਼ਾਨਦਾਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਵੱਡੀ ਤਾਦਾਦ ਦੇ ਵਿੱਚ ਮੋਟਰਸਾਈਕਲ ਮਾਰਚ ਨੌਜਵਾਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਔਰ ਨਾਲ ਟਰੈਕਟਰ ਮਾਰਚ, ਕਾਰਾਂ ਅਤੇ ਤਮਾਮ ਸਾਰੀਆਂ ਚੀਜ਼ਾਂ ਵੀ, ਤਮਾਮ ਸਾਰੇ ਵਹੀਕਲ ਵੀ ਇਸ ਮਾਰਚ ਦੇ ਵਿੱਚ ਨਜ਼ਰ ਆ ਰਹੇ ਨੇ। ਪਰ ਦੇਖਣਾ ਹੋਵੇਗਾ ਕਿਸ ਤਰੀਕੇ ਦਾ ਸਪੋਰਟ ਮਿਲਣ ਤੋਂ ਬਾਅਦ ਅਗਲੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ। तमाम ਸਾਰੇ ਵਰਗਾਂ ਦੇ ਲੋਕਾਂ ਨੇ ਬਹੁਤ ਵੱਡਾ ਸਮਰਥਨ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਦਿੱਤਾ ਹੈ, ਕਿਉਂਕਿ ਲੰਬੇ ਸਮੇਂ ਤੋਂ ਇਹ ਡਿਮਾਂਡ ਰਹੀ ਹੈ ਕਿ ਜਿਹੜੇ ਪੰਥ ਪ੍ਰਸਤ ਲੋਕ ਨੇ ਉਹਨਾਂ ਨੂੰ ਹਮਾਇਤ ਹੋਣੀ ਚਾਹੀਦੀ ਹੈ। ਹਮਾਇਤ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਤਾਂ ਇਸੇ ਦੇ ਮੱਦੇ ਨਜ਼ਰ ਬਹੁਤ ਸਾਰੇ ਪੱਖ ਨੇ ਜਿਹੜੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਹੇ ਹੈ ਔਰ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਖੁਦ ਹੀ ਤਗਾਜ਼ਾ ਲਗਾ ਸਕਦੇ ਹੋ ਕਿ ਫਰੀਦਕੋਟ ਦੇ ਹਲਕੇ ਦੇ ਵਿੱਚ ਉਹ ਬਹੁਤ ਵੱਡੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਸਿਆਸਤ ਦੇ ਮੈਦਾਨ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਆਪਣੇ ਦਿੱਗਜ ਉਮੀਦਵਾਰਾਂ ਨੂੰ ਉਤਾਰਦੀਆਂ ਰਹੀਆਂ ਨੇ। ਪਰ ਦੇਖਣਾ ਹੋਵੇਗਾ ਕਿ ਇਸ ਵਾਰ ਕੌਮ ਦੇ ਵਾਸਤੇ ਕੁਰਬਾਨੀ ਕਰਨ ਵਾਲੇ ਉਸ ਸ਼ਹੀਦ ਯੋਧੇ ਭਾਈ ਬੇਅੰਤ ਸਿੰਘ ਖਾਲਸਾ ਮਲੋਆ ਦਾ ਬਰਖੁਰਦਾਰ ਭਾਈ ਸਰਬਜੀਤ ਸਿੰਘ ਖਾਲਸਾ ਚੋਣ ਅਖਾੜੇ ਦੇ ਵਿੱਚ ਹੈ ਔਰ
तमाम सारियां जिहड़ियां सियासी धिरां जां नਵੇਂ उम्मीदवार होण ਵੱਡੀਆਂ ਕੇਡਰ ਵਾਲੀਆਂ ਪਾਰਟੀਆਂ ਦਾ ਜ਼ਿਕਰ ਹੋਵੇ ਤਾਂ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਮਾਹੌਲ ਹੈ ਇਹ ਲਗਾਤਾਰ ਜਿਹੜੇ ਗਿਣਤੀ ਦੇ ਦਿਨ ਬਾਕੀ ਨੇ ਉਹਨਾਂ ਦੇ ਵਿੱਚ ਦਿਨ ਬਾ ਦਿਨ ਭਖਦਾ ਨਜ਼ਰ ਆਉਂਦਾ ਏ। ਬਸ ਆਜਾ ਫਰੀਦਕੋਟ ਹਲਕੇ ਦੇ ਵਿੱਚ ਜਿਹੜਾ ਅੱਜ ਦਾ ਰੋਡ ਸ਼ੋਅ ਮਾਰਚ ਹੈ ਤਾਂ ਇਸੇ ਦੀਆਂ ਤਸਵੀਰਾਂ ਕੁਝ ਇਸ ਪੱਖ ਤੋਂ ਵੀ ਸਾਂਝੀਆਂ ਕਰ ਦਿੰਦੇ ਆ ਕਿ ਜਦੋਂ ਗਰਾਊਂਡ ਦੇ ਹਾਲਾਤਾਂ ਨੂੰ ਦੇਖਦੇ ਆ ਤਾਂ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜੱਥੇ ਬਣਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਹੋਕਾ ਦਿੱਤਾ ਜਾ ਰਿਹਾ ਕਿ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਮਲੋਆ ਦੇ ਬਰਖੁਰਦਾਰ ਨੇ ਤੇ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਤੇ ਇਸੇ ਦੇ ਮੱਦੇਨਜ਼ਰ ਅੱਜ ਮੋਗਾ ਦੇ ਵਿੱਚ ਰੋਡ ਸ਼ੋਅ ਮਾਰਚ ਕੀਤਾ ਜਾ ਰਿਹਾ ਤੇ ਇੱਧਰ तमाम ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਸ਼ੋਭਾ ਪਾਉਂਦੇ ਨਜ਼ਰ ਆ ਰਹੇ ਨੇ ਆਪਣੇ ਸਾਥੀਆਂ ਦੇ ਸਮੇਤ ਤਾਂ ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਸਪੈਸ਼ਲ ਗੱਡੀ ਸ਼ਿੰਗਾਰ ਕੇ ਲਿਆਂਦੀ ਗਈ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੇ ਵਾਸਤੇ ਤਾਂ ਕਿਸ ਤਰੀਕੇ ਦਾ ਮਾਹੌਲ ਨਜ਼ਰ ਆ ਰਿਹਾ ਹੈ ਕਿਸ ਤਰੀਕੇ ਦਾ ਅੱਜ ਦਾ ਮਾਹੌਲ ਨਜ਼ਰ ਆ ਰਿਹਾ ਹੈ ਕੁਰਬਾਨੀ ਵਾਲੇ ਪਰਿਵਾਰਾਂ ਦੀ ਗੱਲ ਹੋਵੇ ਕੁਰਬਾਨੀ ਵਾਲੇ ਪਰਿਵਾਰਾਂ ਦਾ ਜ਼ਿਕਰ ਹੋਵੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਕਿੰਨਾ ਵੱਡਾ ਮਾਣ ਸਤਿਕਾਰ ਮਿਲਦਾ ਨਜ਼ਰ ਆ ਰਿਹਾ ਹੈ। ਇੱਧਰ ਵੀ ਨੌਜਵਾਨ ਚਾਹੇ ਗੱਡੀ ਚਲਾ ਰਿਹਾ ਹੈ ਪਰ ਨਾਲ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਵਿਚਾਰਾਂ ਨਾਲ ਖੜਨਾ ਜਾਂ ਸਰਕਾਰਾਂ ਨਾਲ ਖੜਨਾ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ ਇਹ ਯੋਧਿਆਂ ਦਾ ਮੌਕਾ ਪਿੰਡ ਢੁੱਡੀਆਂ ਨੂੰ ਸੰਗਤ ਆਈ ਆ ਬਾਈ ਮਗਰ ਸਾਡੇ ਸਰਪੰਚ ਸਾਹਿਬ ਪਿਆਰ ਲੈਣੇ ਤੇ ਇਹਨਾਂ ਤੋਂ ਲੈ ਲਿਓ ਕਰਾਂਗੇ ਮਗਰਲੀ ਗੱਡੀ 'ਚ ਯੋਧਿਆਂ ਦੀ ਗੱਲ ਕਰਦੇ ਵਾਰਾਂ ਦੀ ਗੱਲ ਕਰਦੇ ਆ ਮਗਰ ਢੁੱਡੀਆਂ ਤੋਂ ਜੋ ਸੰਗਤ ਆਈ ਆ ਬਿਲਕੁਲ ਇੱਧਰ ਵੱਖ-ਵੱਖ ਤਰੀਕਿਆਂ ਦੇ ਨਾਲ ਸੰਗਤਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਸਲਾਮ ਕਰਨਾ ਬਣਦਾ ਇਹਨਾਂ ਜਿਹੜੇ तमाम ਸਾਰੇ ਪੱਖ ਨੇ ਤੇ ਇਸੇ ਦੇ ਮੱਦੇਨਜ਼ਰ ਇਹ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਖੁਦ ਹੀ ਤਗਾਦਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨਾਂ ਦੇ ਵਿੱਚ ਖਾਸ ਕਰ ਸੰਗਤ ਦੇ ਵਿੱਚ ਕਿੰਨਾ ਉਤਸ਼ਾਹ ਨਜ਼ਰ ਆ ਰਿਹਾ ਹੈ। ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਮੁਹਿੰਮ ਵਿੜਦੇ ਨੇ ਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਲੋਕ ਲਹਿਰ ਨਜ਼ਰ ਆਉਂਦੀ ਹੈ ਕਿਉਂਕਿ ਕਿਸੇ ਪਾਰਟੀ ਦੇ ਨਾਲ ਕਿਸੇ ਧੜੇ ਦੇ ਨਾਲ ਬਿਲਕੁਲ ਇਹ ਗੱਲ ਨਹੀਂ ਰਹੀ ਇਹ ਸਗੋਂ ਲੋਕ ਲਹਿਰ ਬਣਦੀ ਨਜ਼ਰ ਆ ਰਹੀ ਹੈ। तमाम ਸਾਰੀਆਂ ਤਸਵੀਰਾਂ ਗੱਡੀਆਂ ਹੀ ਗੱਡੀਆਂ ਟਰੈਕਟਰ ਹੀ ਟਰੈਕਟਰ ਤੁਹਾਨੂੰ ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੇ ਔਰ ਆਪ ਮੁਹਾਰੇ ਆਪੋ ਆਪਣੇ ਤਰੀਕਿਆਂ ਦੇ ਨਾਲ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਫਰੀਦਕੋਟ ਹਲਕੇ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦਾ ਵੱਡਾ ਰੋਡ ਸ਼ੋਅ ਮਾਰਚ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਹਜ਼ਾਰਾਂ ਨਹੀਂ ਸਗੋਂ ਲੱਖਾਂ ਦਾ ਵੱਡਾ ਇਕੱਠ ਨਜ਼ਰ ਆ ਰਿਹਾ ਹੈ। ਇਉਂ ਲੱਗਦਾ ਕਿ ਜਿਵੇਂ ਫਰੀਦਕੋਟ ਹਲਕੇ ਦਾ ਲੋਕਾਂ ਨੇ ਰਿਜ਼ਲਟ ਅੱਜ ਹੀ ਕੱਢ ਦਿੱਤਾ ਹੋਵੇ। ਚੋਣ ਅਖਾੜੇ ਦੇ ਵਿੱਚ 1 2 3 4 ਜੂਨ ਤੱਕ ਕੀ ਵਾਪਰੇਗਾ ਪਰ ਇਸ ਦਾ ਅਜੇ ਕੁਝ ਨਹੀਂ ਪਤਾ ਪਰ ਅੱਜ ਇਉਂ ਲੱਗਦਾ ਕਿ ਜਿਵੇਂ ਅੱਜ 28 ਮਈ ਵਾਲੇ ਦਿਨ ਪੰਜਾਬ ਦੇ ਲੋਕਾਂ ਨੇ ਖਾਸ ਕਰ ਫਰੀਦਕੋਟ ਹਲਕੇ ਦੇ ਲੋਕਾਂ ਨੇ ਵੱਡਾ ਰਿਜ਼ਲਟ ਕੱਢ ਦਿੱਤਾ ਹੋਵੇ। ਵੱਡੀ ਤਾਦਾਦ ਦੇ ਵਿੱਚ ਮੋਟਰਸਾਈਕਲ ਕਾਰਾਂ ਟਰੈਕਟਰ ਟਰਾਲੀਆਂ ਅਤੇ ਆਪੋ ਆਪਣੇ ਵਹੀਕਲਾਂ ਦੇ ਰਾਹੀਂ ਭਾਈ ਸਰਬਜੀਤ ਸਿੰਘ ਖਾਲਸਾ ਦਾ ਚੋਣ ਨਿਸ਼ਾਨ ਗੰਨਾ ਤੇ ਗੰਨੇ ਦੀ ਹਮਾਇਤ ਕਰਦੇ ਹੋਏ ਕਿਸਾਨ ਨਜ਼ਰ ਆ ਰਹੇ ਨੇ। ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਲੰਬਾ ਕਈ ਮੀਲ ਦਾ ਵੱਡਾ ਇਕੱਠ ਦੇਖ ਸਕਦੇ ਹੋ ਤੇ ਇਸ ਵੱਡੇ ਇਕੱਠ ਦੇ ਵਿੱਚ ਖੁਦ ਤਗਾੜੇ ਲਗਾਏ ਜਾ ਸਕਦੇ ਨੇ ਕਿ ਅਜੇ ਤਕਰੀਬਨ ਮੋਟਰਸਾਈਕਲ ਹੀ ਕਾਰਾਂ ਹੀ ਨਜ਼ਰ ਆ ਰਹੀਆਂ ਨੇ ਪਰ ਜੋ ਟਰੈਕਟਰ ਟਰਾਲੀਆਂ ਜਾਂ तमाम ਸਾਰੇ ਹੋਰ ਵਹੀਕਲ ਨੇ ਫਰੀਦਕੋਟ ਵਾਸੀਆਂ ਦੇ ਉਹ ਵਹੀਕਲ ਇਸ ਤੋਂ ਪਿਛਲੇ ਪਾਸੇ ਲੰਬੀ ਕਤਾਰ ਦੇ ਵਿੱਚ ਕਈ ਮੀਲ ਦੂਰ ਨਜ਼ਰ ਆਉਂਦੇ ਨੇ। ਤਾਂ ਇੱਧਰ तमाम ਸਾਰੀਆਂ ਤਸਵੀਰਾਂ ਫਰੀਦਕੋਟ ਹਲਕੇ ਦੇ ਲੋਕਾਂ ਨੇ ਫਰੀਦਕੋਟ ਜੋ ਕਹਿ ਸਕਦੇ ਹਾਂ ਕਿ ਇਲੈਕਸ਼ਨ ਨੇ ਉਹਨਾਂ ਦੇ ਨਤੀਜੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਫਤਵਾ ਦਿੰਦਿਆਂ ਹੋਇਆਂ ਇਉਂ ਜਾਪਦਾ ਹੈ ਕਿ ਅੱਜ ਹੀ ਕੱਢ ਦਿੱਤੇ ਹੋਣ। ਬਹੁਤ ਸਾਰੇ ਉਮੀਦਵਾਰ ਫਰੀਦਕੋਟ ਹਲਕੇ ਤੋਂ ਨਜ਼ਰ ਆਉਂਦੇ ਨੇ ਪਰ ਜਿਹੜਾ ਸਰਬਜੀਤ ਸਿੰਘ ਖਾਲਸਾ ਉਮੀਦਵਾਰ ਪੰਥਕ ਨਾਮ ਵਜੋਂ ਐਲਾਨੇ ਗਏ ਨੇ ਤਾਂ ਉਹਨਾਂ ਦੀ ਹਮਾਇਤ ਕਰਦਿਆਂ ਹੋਇਆਂ ਲੱਖਾਂ ਦਾ ਇਕੱਠ ਫਰੀਦਕੋਟ ਹਲਕੇ ਦੇ ਮੋਗੇ ਦੇ ਵਿੱਚ ਹੈ ਜਿਸ ਮੋਗੇ ਨੂੰ ਇੱਕ ਇਤਿਹਾਸਕ ਜਗ੍ਹਾ ਵੀ ਕਿਹਾ ਜਾ ਸਕਦਾ ਹੈ। ਇਸੇ ਜਗ੍ਹਾ ਦੇ ਉੱਪਰ
ਵੱਡੀਆਂ ਵੱਡੀਆਂ ਕਾਨਫਰੰਸਾਂ ਵੱਡੇ ਵੱਡੇ ਮਾਰਚ ਹੁੰਦੇ ਰਹੇ ਨੇ ਔਰ ਅੱਜ ਵੀ ਇਲੈਕਸ਼ਨ ਦੇ ਦਿਨ ਦੇ ਮੱਦੇਨਜ਼ਰ ਵੱਡਾ ਇਕੱਠ ਤੁਹਾਨੂੰ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਤੇ ਇੱਧਰ ਭਾਈ ਸਰਬਜੀਤ ਸਿੰਘ ਖਾਲਸਾ ਆਪਣੇ ਸਾਥੀਆਂ ਦੇ ਸਮੇਤ ਜਿਹੜੇ ਸਾਥੀ ਲਗਾਤਾਰ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਵਿਚਰ ਕੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਤੇ ਭਾਈ ਸਰਬਜੀਤ ਸਿੰਘ ਖਾਲਸਾ ਲੋਕਾਂ ਦੇ ਮੱਦੇਨਜ਼ਰ ਹੁੰਦੇ ਨਜ਼ਰ ਆ ਰਹੇ ਨੇ। ਬਾਹਾਂ ਉਠਾ ਕੇ ਉੱਪਰ ਵੱਲ ਨੂੰ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਦਾ, ਜਨਤਾ ਦਾ, ਆਵਾਮ ਦਾ, ਫਰੀਦਕੋਟ ਵਾਸੀਆਂ ਦਾ ਕਿੰਨਾ ਉਤਸ਼ਾਹ ਨਜ਼ਰ ਆਉਂਦਾ ਹੈ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਧੰਨਵਾਦ ਕੀਤਾ ਜਾ ਰਿਹਾ। ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਖ-ਵੱਖ ਜਿਹੜੀਆਂ ਚੀਜ਼ਾਂ ਭੇਂਟ ਕੀਤੀਆਂ ਜਾ ਰਹੀਆਂ ਹੈ, ਸਨਮਾਨ ਦਿੱਤਾ ਜਾ ਰਿਹਾ ਹੈ, ਸਰੋਪਾਓ ਦਿੱਤੇ ਜਾ ਰਹੇ ਹੈ ਔਰ ਜੋ ਵੀ ਜ਼ਰੂਰਤਮੰਦ ਚੀਜ਼ਾਂ ਨਜ਼ਰ ਆਉਂਦੀਆਂ ਨੇ ਉਹ ਦੇ ਕੇ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ। ਤੇ ਇੱਧਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਭਾਈ ਸਰਬਜੀਤ ਸਿੰਘ ਖਾਲਸਾ ਦਾ ਮਾਨ ਸਨਮਾਨ ਕਰਦੇ ਹੋਏ ਲੋਕ ਫਰੀਦਕੋਟ ਦੇ ਨਜ਼ਰ ਆ ਰਹੇ ਨੇ ਔਰ ਇੱਧਰਲੇ ਪਾਸੇ ਤੋਂ ਵੀ ਵੱਡੀਆਂ ਤਸਵੀਰਾਂ ਪਿਛਲੇ ਪਾਸੇ ਨੂੰ ਤੁਹਾਡੀਆਂ ਸਾਂਝੀਆਂ ਕਰ ਦਿੰਦੇ ਆ ਔਰ ਇੱਧਰਲੇ ਪਾਸੇ तमाम ਸਾਰੀਆਂ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਉਹ ਵੀ ਹਮਾਇਤ ਕਰਦੀਆਂ ਨਜ਼ਰ ਆ ਰਹੀਆਂ ਨੇ। ਇਹ ਫਰੀਦਕੋਟ ਇਲਾਕੇ ਦੇ ਸਭ ਤੋਂ ਵੱਡੇ ਤੇ ਸਭ ਤੋਂ ਵੱਧ ਵੋਟ ਵਾਲੇ ਮੋਗੇ ਦੀਆਂ ਮਾਰਚ ਦੀਆਂ ਰੋਡ ਸ਼ੋਅ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਸ ਰੋਡ ਸ਼ੋਅ ਦੇ ਦਰਮਿਆਨ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇੱਧਰਲੇ ਪਾਸੇ ਨੂੰ ਕੈਮਰਾਮੈਨ ਘੁਮਾ ਕੇ ਕੈਮਰਾਮੈਨ ਨੂੰ ਕਹਾਂਗਾ ਕਿ ਕੈਮਰਾ ਘੁਮਾ ਕੇ ਇੱਧਰ ਦਾ ਦ੍ਰਿਸ਼ ਦਿਖਾ ਦਿਓ ਕਿ ਕਈ ਮੀਲ ਦੂਰ ਕਈ ਮੀਲ ਲੰਬਾ ਜਿਹੜਾ ਅੱਜ ਦਾ ਰੋਡ ਸ਼ੋਅ, ਅੱਜ ਦਾ ਮਾਰਚ ਹੈ ਜਿਹੜਾ ਨਜ਼ਰ ਆ ਰਿਹਾ ਹੈ ਤੇ ਪੰਥਕ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹਮਾਇਤ ਕੀਤੀ ਜਾ ਰਹੀ ਹੈ ਔਰ ਇੱਧਰਲੇ ਪਾਸੇ ਵੀ ਟਰੈਕਟਰ, ਟਰਾਲੀਆਂ, ਕਾਰਾਂ, ਮੋਟਰਸਾਈਕਲ ਤਾਂ ਬਹੁਤ ਸਾਰੀਆਂ ਵੱਖ-ਵੱਖ ਚੀਜ਼ਾਂ ਆਪਣੀ ਵਿੱਤ ਦੇ ਅਨੁਸਾਰ ਆਪੋ ਆਪਣੇ ਵਹੀਕਲਾਂ ਦੇ ਰਾਹੀਂ ਅੱਜ ਦਾ ਜੋ ਦ੍ਰਿਸ਼ ਹੈ ਉਹ ਕੈਮਰੇ ਦੇ ਅੰਦਰ ਕੈਦ ਕੀਤਾ ਜਾ ਰਿਹਾ। तमाम ਸਾਰੀਆਂ ਤਸਵੀਰਾਂ ਮੋਗੇ ਸ਼ਹਿਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਅਜੇ ਵੀ ਪੁਲ ਤੋਂ ਪਿਛਲੇ ਪਾਸੇ ਵੀ ਬਹੁਤ ਵੱਡਾ ਹਿੱਸਾ ਹੈ ਜਿਹੜਾ ਪਿਛਲੇ ਪਾਸੇ ਹੈ, ਜਿਹੜਾ ਅਗਲੇ ਪਾਸੇ ਜਦੋਂ ਆਵੇਗਾ ਤੇ ਉਹ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਫਰੀਦਕੋਟ ਹਲਕੇ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਤਾਂ तमाम ਸਾਰੀਆਂ ਧਿਰਾਂ ਦੇ ਨਾਲ ਖਾਸ ਕਰ ਜਿਹੜਾ ਯੂਥ ਹੈ ਵੱਖ-ਵੱਖ ਪਾਰਟੀਆਂ ਦੇ ਨਾਲ ਸਮੇਂ-ਸਮੇਂ ਤੇ ਜੁੜਦਾ ਹੈ ਤੋਂ ਵੀ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਦੀ ਵੱਡੀ ਤਾਦਾਦ ਦੇ ਵਿੱਚ ਹਮਾਇਤ ਕਰਦਾ ਨਜ਼ਰ ਆਉਂਦਾ ਹੈ। ਮੇਰੇ ਨਾਲ ਨੌਜਵਾਨ ਇਹਦੇ ਨਾਲ ਗੱਲਬਾਤ ਕਰਾਂਗਾ। ਬਾਈ ਜੀ ਕੀ ਨਾਮ ਹੈ ਤੁਹਾਡਾ? ਸਾਡਾ ਨਾਂ ਧਰਮਦਾਸ ਜੀ। ਕਿੱਥੋਂ ਆਏ ਹੋ ਜੀ? ਪਿੰਡ ਲੋਹਾਰਾ ਜੀ। ਕਿਹੜੇ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹੋ? ਅਸੀਂ ਬਰਾਗੀ ਸਾਹਿਬ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦਿਖਾਉਣ ਸੰਬੰਧ ਰੱਖਦੇ। ਤੇ ਕੀ ਲੱਗਦਾ ਜੀ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ, ਕਿਵੇਂ ਦੇਖਦੇ ਹੋ ਸਮੁੱਚੇ ਜਿਹੜਾ ਅੱਜ ਦਾ ਮਾਹੌਲ ਬਣਿਆ ਹੋਇਆ ਹੈ? ਮਾਹੌਲ ਜੀ ਕੇਸਰੀ ਨਿਸ਼ਾਨ ਦੀ ਮੈਂ ਗੱਲ ਕਰਾਂ ਕਿ 100 ਸਾਲ ਪਿੱਛੋਂ ਕਿਤੇ ਲਹਿਰਾਇਆ ਗਿਆ ਵਾ। 17 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਲਹਿਰਾਇਆ ਸੀਗਾ ਤੇ ਪੂਰੀ ਦੁਨੀਆ ਨੇ ਸਾਥ ਦਿੱਤਾ ਸੀ ਤੇ ਆਜ਼ਾਦ ਕਰਵਾਇਆ ਸੀਗਾ ਤੇ 100 ਸਾਲ ਪਿੱਛੋਂ ਫਿਰ ਬਾਬਾ ਮਹਾਰਾਜਾ ਰਣਜੀਤ ਸਿੰਘ ਨੇ ਇਹ ਨਿਸ਼ਾਨ ਫੜਿਆ ਹੀ ਕੇਸਰੀ ਨਿਸ਼ਾਨ ਤੇ ਪੂਰੇ ਪੰਜਾਬ ਦਾ ਇੱਕ ਬਣਾਇਆ ਸੀਗਾ ਮਾਹੌਲ ਕਿ ਇਹ ਰਾਜ ਬਣਾਤਾ ਸੀਗਾ ਕਰਕੇ ਕਿ ਰਾਜ ਤੋਂ ਬਾਅਦ ਹੁਣ ਫਿਰ 100 ਸਾਲ ਦੀ ਗੱਲ ਕਰਾਂ ਤੇ ਭਾਈ ਅਮਰਤਪਾਲ ਸਿੰਘ ਨੇ ਇਹ ਨਿਸ਼ਾਨ ਨੂੰ ਫਿਰ ਦੁਬਾਰਾ ਉਠਾਇਆ ਤੇ ਮੈਨੂੰ ਲੱਗਦਾ ਕਿ ਅਕਾਲ ਪੁਰਖ ਦੀ ਫੁੱਲ ਕਿਰਪਾ ਜਿੱਤ ਸਾਡੇ ਪੱਕੀ ਸਾਡੇ ਕੋਲੇ ਆ, ਅਸੀਂ ਹਾਰਦੇ ਨਹੀਂ ਗੇ। ਤੇ ਨਾਲ ਦੀ ਨਾਲ ਮੈਂ ਝਾੜੂ ਵਾਲਿਆਂ ਨਾਲ ਬੇਨਤੀ ਜ਼ਰੂਰ ਕਰੂੰਗਾ, ਉਹਨਾਂ ਨੂੰ ਮੁੰਡਿਆਂ ਨੂੰ ਅਸੀਂ 17 ਦੇ ਵਿੱਚ ਮਿਹਨਤ ਬਹੁਤ ਕੀਤੀ ਸੀਗੀ। ਜੇ ਤਾਂ ਅੱਗੇ ਸਰਕਾਰ ਝਾੜੂ ਦੀ ਬਣਨੀ ਹੁੰਦੀ ਕਿ ਦਿੱਕਤ ਕੋਈ ਨਹੀਂ ਸੀਗੀ, ਪਰ ਜਿਹੜੇ ਝਾੜੂ ਵਾਲੇ ਆ ਇਹਨਾਂ ਨੇ ਸਾਰੀਆਂ ਸੀਟਾਂ ਜਿੱਤ ਕੇ ਕਾਂਗਰਸ ਦੇ ਝੋਲੀ ਪਾਉਣੀਆਂ ਵਾ ਅੱਗੇ ਜਾਂ ਬੀਜੇਪੀ ਦੇ ਕਿ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂਗਾ। ਝੋਲੀ ਤੋਂ ਕੀ ਮੰਨਦੇ ਹੋ ਕਿ ਝੋਲੀ ਕਿਵੇਂ ਪਾਉਣੀ ਹੈ? ਕਹਿਣਾ ਕੀ ਚਾਹੁੰਦੇ ਅਸਲ ਦੇ? ਕਹਿਣਾ ਇਹ ਚਾਹੁੰਦੇ ਆ ਕਿ ਪੰਜਾਬ ਇੱਕ ਗ੍ਰੀਨ ਵਾਤਾਵਰਨ ਆ ਕਿ ਅਸੀਂ ਭਗਵੰਤ ਮਾਨ ਨੂੰ ਰਾਜਾ ਬਣਾਇਆ ਸੀ, ਅਸੀਂ ਚਾਹੁੰਦੇ ਸੀ ਪੰਜਾਬ ਨੂੰ ਨਾਲ ਲੈ ਕੇ ਚੱਲੇ
ਪੰਜਾਬ ਨੂੰ ਆਪਦੇ ਨੂੰ ਅੱਗੇ ਲੈ ਕੇ ਚੱਲੇ, ਪਰ ਉਹਨਾਂ ਨੇ ਗਾਂ ਦਿੱਲੀ ਦੇ ਨਾਲ ਸੰਬੰਧ ਰੱਖੇ, ਜਿੱਥੋਂ ਤੱਕ ਲੋਕਾਂ ਦੇ ਮਨ 'ਚ ਦੁਖੀ ਹਿਰਦਾ ਵੀ ਹੋਇਆ ਵਾ ਕਿ ਅਸੀਂ ਗ੍ਰੀਨ ਵਾਤਾਵਰਨ ਦੇ ਰਾਜੇ ਹੋਈਏ ਤੇ ਸਾਰਿਆਂ ਨੂੰ ਵੱਧ ਸਾਡੀਆਂ ਕੁਰਬਾਨੀਆਂ ਤੇ ਜੋ ਵੀ ਚੀਜ਼ ਵੇਖੀ ਜਾਵੇ ਅਸੀਂ ਪੰਜਾਬ ਨੂੰ ਅੱਗੇ ਹੋ ਕੇ ਦਿੰਦੇ ਆ ਤੇ ਸਾਨੂੰ ਹਮੇਸ਼ਾ ਪਿੱਛੇ ਹੀ ਰੱਖਿਆ ਜਾਂਦਾ ਹੈ ਚੀਜ਼ਾਂ ਤੇ ਸਾਨੂੰ ਇਹ ਚੀਜ਼ਾਂ ਨਹੀਂ ਪਸੰਦ ਆ। ਅਸੀਂ ਤਾਂ ਹੀ ਭਾਈ ਸਰਬਜੀਤ ਸਿੰਘ ਖਾਲਸੇ ਦਾ ਇਹਨੂੰ ਵੋਟ ਦੇਣ ਜਾ ਰਹੇ ਹਾਂ ਤਾਂ ਕਿ MP ਦੀ ਸੀਟ ਵਿੱਚ 3 ਹੋਰ ਸਾਡੇ ਵੀਰੇ ਜਾਣ, ਪੰਜਾਬ ਦੇ ਮੁੱਦਿਆਂ ਤੇ ਬੋਲਣ, ਕਿ ਪੰਜਾਬ ਬਾਰੇ ਗੱਲ ਕਰਨ, ਸਿਰਫ ਪੰਜਾਬ ਬਾਰੇ, ਕਿਉਂਕਿ ਪੰਜਾਬ ਉਹ ਸਟੇਟ ਆ ਕਿ ਸਾਰੀ ਦੁਨੀਆ ਨੂੰ ਇਹ ਭੋਜਨ ਛਕਾਉਂਦੀ ਆ, ਦਿੰਦੀ ਆ, ਸਾਰੇ ਸਿਧਾਂਤ ਇੱਥੋਂ ਸਿੱਖਦੇ ਆ ਪਰ ਇਹਨੂੰ ਡੋਬਦੇ ਆ। ਬਹੁਤ ਸਾਰੀਆਂ ਸਿਆਸੀ ਧਿਰਾਂ ਨੇ, ਸਿਆਸੀ ਧਿਰਾਂ ਦੇ ਨੁਮਾਇੰਦੇ ਲਗਾਤਾਰ ਚੋਣ ਅਖਾੜੇ ਦੇ ਵਿੱਚ ਵਿਚਰ ਕੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਆ। ਕੀ ਲੱਗਦਾ ਕਿ ਇਸ ਵਾਰ ਜਿਹੜੇ ਲੋਕ ਹੈ ਉਹ तमाम ਸਾਰੀਆਂ ਸਿਆਸੀ ਧਿਰਾਂ ਦੇ ਨਾਲੋਂ ਗੁਰੇਜ਼ ਕਰਕੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਚੋਣ ਕਰ ਰਹੇ ਆ? ਜ਼ਰੂਰ, ਕੋਈ ਸ਼ੱਕ ਨਹੀਂ। ਜਦੋਂ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਆ ਤੇ ਅਸੀਂ ਮਿੱਟੀ ਦੇ ਬਣਾਏ ਹੋਏ ਇਨਸਾਨ ਆ, ਸਾਡੀ ਮੱਤ ਸੁੱਧ ਸਾਰੀ ਉਹਦੇ ਹੱਥ ਹੁੰਦੀ ਆ। ਜਦੋਂ ਕਿੱਧਰਲੇ ਪਾਸੇ ਸੱਚ ਚੱਲਦਾ ਵਾ, ਸੱਚ ਵਾਲੇ ਪਾਸੇ ਕੁਦਰਤ ਆਪਦੇ ਆਪ ਹੋ ਜਾਂਦੀ ਆ। ਕਿ ਸਾਨੂੰ ਇਹ ਸਮਾਂ ਨਹੀਂ ਭੁੱਲਣਾ ਚਾਹੀਦਾ ਕਿ ਹਰਿਮੰਦਰ ਸਾਹਿਬ ਤੇ ਜਿੰਨੇ ਵਾਰੀ ਅਟੈਕ ਹੋਇਆ ਵਾ, ਚਾਹੇ ਉਹ ਜ਼ਕਰੀਆ ਖਾਨ ਸੀਗਾ, ਚਾਹੇ ਮੱਥਾ ਰਗੜ ਸੁਣੀ ਸੀ, 153 ਦਿਨਾਂ ਦੇ ਵਿੱਚ ਉਹਨਾਂ ਨੂੰ ਮਾਰਿਆ ਗਿਆ ਵਾ। ਤੇ ਉਹ ਟਾਈਮ ਦੀ ਇੰਦਰਾ ਗਾਂਧੀ, ਜਿਹਨੂੰ ਬਹੁਤ ਤਗੜੀ ਸੂਝਵਾਨ, ਜਿਹਦਾ ਸਾਰੇ ਮੁਲਕਾਂ 'ਚ ਰਾਜ ਚੱਲਦਾ ਹੀ, ਆਪਦੇ ਸਮੇਂ ਤੇ ਹੰਕਾਰ ਹੋ ਗਿਆ ਸੀਗਾ, ਤੇ ਸੰਤ ਭਿੰਡਰਾਂ ਵਾਲਿਆਂ ਨੇ ਜਿਨ੍ਹਾਂ ਨੇ ਉੱਥੇ ਆਪਦੇ ਆਪ ਨੂੰ ਸ਼ਹੀਦ ਕਰਵਾਇਆ ਤੇ 153 ਦਿਨਾਂ ਦੇ ਵਿੱਚ ਭਾਈ ਸਵੰਤ ਸਿੰਘ ਉਹਨਾਂ ਨੇ ਉਹਨਾਂ ਤੋਂ ਬਦਲਾ ਲਿਆ। ਤੇ ਇਹ ਗੱਲਾਂ ਸੁਣਨ ਵਾਲੀਆਂ ਭਾਈ ਸਰਬਜੀਤ ਸਿੰਘ ਦੀਆਂ ਬਾਜ ਕਿਵੇਂ ਆਣ ਕੇ ਉਹਨਾਂ ਕੋਲੇ ਬਹਿੰਦਾ ਸੀ, ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਸਾਡਾ ਰੂਹ ਕੰਡਾ ਖੜਾ ਹੋ ਜਾਂਦਾ ਵਾ ਕਿ ਅਕਾਲ ਪੁਰਖ ਦੀ ਕਿਰਪਾ, ਕਿਉਂਕਿ ਇਹ ਬ੍ਰਹਿਮੰਡ ਬਿਨ ਕਿਸੇ ਸਹਾਰੇ ਤੋਂ ਘੁੰਮ ਰਿਹਾ ਵਾ, ਇਹਦੇ ਵਿੱਚ ਦੁਨੀਆ ਪਲਦੀ ਆ, ਪਰ ਜਿੱਥੇ ਸੱਚ ਤੁਰਦਾ ਤੇ ਦੁਨੀਆ ਆ ਮੁਹਾਰੇ ਆਉਣ ਨੂੰ ਤੁਰ ਪੈਂਦੀ ਆ ਕਿ ਇਹ ਲਾਜ਼ਮੀ ਜਿੱਤ ਸਾਡੇ ਪੱਲੇ ਹੋਊਗੀ। ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਹਮੇਸ਼ਾ ਸੱਚ ਦਾ ਸਾਥ ਹੀ ਦੇਣਾ ਚਾਹੀਦਾ। ਜਿਹੜੀਆਂ ਦੂਜੀਆਂ ਪਾਰਟੀਆਂ ਤਾਂ ਉਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਚੋਣਾਂ ਦੇ ਦਿਨਾਂ ਦੇ ਵਿੱਚ ਵੱਡੇ ਵਾਅਦੇ ਕੀਤੇ ਜਾਂਦੇ ਨੇ, ਇੱਥੋਂ ਤੱਕ ਕਿ ਬੱਸ ਦੇ ਸਫ਼ਰ ਦੀਆਂ ਜਾਂ ਆਟਾ ਦਾਲ ਦੀਆਂ ਸਕੀਮਾਂ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਦੇ ਸਾਹਮਣੇ ਰੱਖੀਆਂ ਜਾਂਦੀਆਂ ਨੇ। ਤੇ ਇੱਕ ਪਾਸੇ ਉਹ तमाम ਧਿਰਾਂ ਨੇ ਜਿਹੜੀਆਂ ਲਾਲਚ ਦਿੰਦੀਆਂ ਨੇ ਤੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਹੈ। ਕੀ ਲੱਗਦਾ ਕਿ ਲੋਕ ਲਾਲਚ ਤੋਂ ਦੂਰ ਹੋ ਕੇ ਸਰਬਜੀਤ ਸਿੰਘ ਖਾਲਸਾ ਦੀ ਚੋਣ ਕਰ ਸਕਦੇ ਆ? ਇਮਾਨਦਾਰ ਰੂਹਾਂ, ਸੱਚੀਆਂ ਰੂਹਾਂ ਕਦੇ ਵਿਕਦੀਆਂ ਨਹੀਂ ਗੀਆਂ। ਹਮੇਸ਼ਾ ਉਹ ਲੋਕ ਹੀ ਲਾਲਚ ਦੇ ਵਿੱਚ ਆ ਜਾਂਦੇ ਆ ਜਿਹੜੇ ਲਾਲਚ ਪ੍ਰਤੀ ਨੀਤ ਰੱਖਦੇ ਆ ਆਪਦੀ, ਕਿਉਂਕਿ ਇਨਸਾਨ ਨੂੰ ਮਿਹਨਤ ਕਰਨ ਲਈ ਹੱਥ ਪੈਰ ਦਿੱਤੇ ਆ। ਸਾਨੂੰ ਸਰਕਾਰਾਂ ਤੋਂ ਨੌਕਰੀਆਂ ਹੀ ਲੈਣਾ ਚਾਹੀਦੀਆਂ, ਇਹਨਾਂ ਤੋਂ ਦਾਣਾ ਕਣਕ ਇਹੋ ਜਿਹੀਆਂ ਚੀਜ਼ਾਂ ਸਾਨੂੰ ਨਹੀਂ ਮੰਗਣੀਆਂ ਚਾਹੀਦੀਆਂ, ਕਿਉਂਕਿ ਰਾਜ ਦੇ ਵਿੱਚ ਅਸੀਂ ਜਿਹਨੂੰ ਬਣਾਉਂਦੇ ਆ ਤੇ ਸਾਨੂੰ ਕੰਮ ਕਿਰਤ ਲਈ ਸਾਨੂੰ ਕੰਮ ਚਾਹੀਦਾ ਹੁੰਦਾ ਵਾ ਕਿ ਸਾਡੇ ਲੋਕ ਇਹਨਾਂ ਗੱਲਾਂ ਦੇ ਵਿੱਚ ਆ ਜਾਂਦੇ ਆ। ਤੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਇਹਨਾਂ ਜਿਹੜੀਆਂ ਝੂਠਿਆਂ ਵਾਅਦਿਆਂ ਦੇ ਵਿੱਚ ਨਾ ਆਇਆ ਕਰੋ, ਕਿ ਤੁਸੀਂ ਇਹ ਸੋਚ ਰੱਖਿਆ ਕਰੋ ਕਿ ਪੰਜਾਬ ਤੁਹਾਡਾ ਘਰ ਆ, ਜੋ ਤੁਹਾਡੇ ਘਰ ਦੇ ਵਿੱਚ ਪੈਦਾ ਹੁੰਦਾ ਅਸਲ ਤਾਂ ਉਹ ਤੁਹਾਨੂੰ ਮਿਲਣਾ ਹੀ ਚਾਹੀਦਾ ਵਾ। ਜਿਵੇਂ ਕਿ ਤੁਹਾਡੇ ਪੰਜਾਬ ਦੇ ਵਿੱਚ ਬਿਜਲੀ ਪੈਦਾ ਹੁੰਦੀ ਆ, ਉਹ ਤੁਹਾਨੂੰ ਦੇ ਰਹੇ ਆ ਤੇ ਕੋਈ ਵੱਡੀ ਗੱਲ ਨਹੀਂ ਗੀ। ਜੇ 2-2.5 ਕਿੱਲਿਆਂ ਨਾਲ ਆਪਦੀ ਕਣਕ ਬੀਜਦਾ ਵਾ, ਉਹ ਕਣਕ ਬੀਜ ਕੇ ਆਪਦੀ ਖਾਣ ਜੋਗੀ ਘਰੇ ਰੱਖਦਾ ਵਾ ਤੇ ਬਾਕੀ ਉਹ ਵੇਚ ਦਿੰਦਾ। ਜੇ ਸਾਡੇ ਪੰਜਾਬ 'ਚ ਬਿਜਲੀ ਪੈਦਾ ਹੁੰਦੀ ਹੈ ਤੇ ਸਾਨੂੰ ਫ੍ਰੀ ਉਹ ਮਿਲਣੀ ਚਾਹੀਦੀ ਆ ਤੇ ਬਾਕੀ ਦਿੱਲੀ ਵਰਗੀਆਂ ਸਟੇਟਾਂ ਨੂੰ ਸਾਨੂੰ ਵੱਧ ਰੇਟ ਤੇ ਦੇਣੀ ਚਾਹੀਦੀ ਆ। ਇਹਦਾ ਅਸਲੀਅਤ ਆ ਤਾਂ ਸਾਨੂੰ ਲੋਕ ਲਾਰੇ ਲਾਉਂਦੇ ਆ, ਅਸਲ ਲੋਕਾਂ ਨੂੰ ਸੋਚਣਾ ਚਾਹੀਦਾ ਜੋ ਸਾਡੇ ਪੰਜਾਬ 'ਚ ਪੈਦਾ ਹੁੰਦਾ ਉਹ ਸਾਡਾ, ਉਹ ਤੋਂ ਬਾਅਦ 'ਚ ਦੂਜੀਆਂ ਸਟੇਟਾਂ ਨੂੰ ਅਸੀਂ ਵੱਧ ਰੇਟ ਤੇ ਦਈਏ ਚਾਹੇ ਘੱਟ ਤੇ ਦਈਏ, ਤਾਂ ਹੀ ਤਾਂ ਪੰਜਾਬ ਦਾ ਰੌਲਾ ਉੱਠਦਾ ਕਿ ਕਮਾਉਂਦੇ ਅਸੀਂ ਆ, ਖਾਂਦਾ ਕੋਈ ਹੋਰ ਆ, ਸਾਨੂੰ ਨਸ਼ਿਆਂ ਦੇ ਗੁਲਾਮ ਕਰ ਦਿੱਤਾ ਜਾਂਦਾ। ਸਾਰਿਆਂ ਨੂੰ ਵੱਧ ਜੇ ਇਸ ਵਾਰ ਨਸ਼ੇ ਵੇਖਾਂ ਤਾਂ ਮੇਰੇ ਪੰਜਾਬ ਦੇ ਵਿੱਚ ਨਸ਼ੇ ਹੀ ਨਹੀਂ ਖਤਮ ਹੋ ਰਹੇ, ਦੂਜੀ ਦਾ ਦੂਰ ਦੀ ਗੱਲ ਆ। ਮੈਂ ਇੰਨਾ ਕੁ ਜ਼ਰੂਰ ਆਸ ਰੱਖਦਾ ਕਿ ਇਹ ਕੇਸਰੀ ਨਿਸ਼ਾਨ ਜੇ ਆਉਣ ਵਾਲੇ ਟਾਈਮ ਦੇ ਵਿੱਚ ਖੜਾ ਹੁੰਦਾ ਨਾ ਤਾਂ ਇਹਦੇ ਰਾਜ ਦੇ ਵਿੱਚ ਨਸ਼ਾ ਵੇਖਿਆ ਜਾਊਗਾ। ਇੰਨਾ ਕੁ ਮੈਨੂੰ ਜ਼ਰੂਰ ਪਤਾ, ਚਾਹੇ ਉਹ ਹਿੰਦੂਆਂ ਦੀ ਕੁੜੀ ਹੋਵੇ, ਚਾਹੇ ਉਹ ਮੁਸਲਮਾਨਾਂ ਦੀ, ਚਾਹੇ ਉਹ ਸਿੱਖਾਂ ਦੀ, ਰਾਤ ਨੂੰ 12 ਵਜੇ ਵੀ ਨਿਕਲਿਆ ਕਰੂਗੀ ਇਹ ਕੇਸਰੀ ਨਿਸ਼ਾਨ ਦੇ ਥੱਲੇ। ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੋਇਆ ਕਰੂ ਜੇ ਉਹਦੇ ਲੱਗੇ ਝਾਕ ਪਵੇ। ਕੇਸਰੀ ਨਿਸ਼ਾਨ ਦੀ ਇੰਨੀ ਮਹੱਤਤਾ ਵਾ ਤੇ ਕੋਈ ਵੀ ਬੰਦਾ ਆਪਦੇ ਮਾਂ ਪਿਓ ਨੂੰ ਘਰੋਂ ਕੁੱਟ ਕੇ ਬਾਹਰ ਨਹੀਂ ਕੱਢੂਗਾ, ਕਿਉਂਕਿ ਕੇਸਰੀ ਨਿਸ਼ਾਨ ਦੀ ਇਹ ਮਹੱਤਤਾ ਵਾ। ਕਿਉਂਕਿ ਕੇਸਰੀ ਨਿਸ਼ਾਨ ਨੇ ਹਮੇਸ਼ਾ ਸਾਨੂੰ ਦਿੱਤਾ, ਗੁਰੂ ਮਹਾਰਾਜ ਦੀ ਬਖਸ਼ਾ, ਤੇ ਹਮੇਸ਼ਾ ਸਾਨੂੰ ਇਹਦਾ ਸਾਥ ਦੇਣਾ ਚਾਹੀਦਾ। ਕਿਉਂਕਿ ਸਰਕਾਰਾਂ ਹੁਣ ਤੋਂ ਨਹੀਂ, ਇਹ ਬਹੁਤ ਲੰਮੇ ਟਾਈਮ ਤੋਂ ਰਿੜਕਦੀਆਂ ਸਾਨੂੰ ਲਾਰੇ ਲਾ ਕੇ ਆ ਰਹੀਆਂ ਵਾ ਕਿ ਮੈਂ ਲੋਕਾਂ ਨੂੰ ਇਹ ਚੀਜ਼ ਮੁੜ ਤੇ ਲਿਜਾਣਾ ਚਾਹੁੰਦਾ ਬਈ। ਜਿਹੜੀਆਂ ਇਹ ਜਿਹੜਾ ਸੰਘਰਸ਼ ਆ ਨਾ, ਜਿਹੜਾ ਵੋਟਾਂ ਦਾ ਸਮੁੰਦਰੀ ਜੱਗ ਆ, ਇਹਨੂੰ ਲੋਕ ਰਿੜਕਦੇ ਸੀਗੇ ਇਹਨਾਂ ਨੂੰ ਕਰਕੇ ਕਿ ਇਹ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਇੱਕ ਪਾਸੇ ਕੈਪਟਨ ਰਾਜਾ, ਦੋਨਾਂ ਦੇ ਹੱਥ ਡੋਰ ਫੜੀ ਹੋਈ ਸੀ। 5 ਸਾਲ ਉਹਦਾ ਰਾਜ ਤੇ 5 ਸਾਲ ਉਹਦਾ ਰਾਜ।
ਜਦੋਂ ਇਹਨੂੰ ਚੰਗੀ ਤਰ੍ਹਾਂ ਰਿੜਕਿਆ ਗਿਆ। ਇਹਦੇ ਵਿੱਚੋਂ 70 ਸਾਲ ਉਹਨਾਂ ਨੇ ਰਾਜ ਕੀਤਾ। ਰਾਜ ਕਰਨ ਤੋਂ ਬਾਅਦ ਇਹਦੇ ਵਿੱਚੋਂ ਇੱਕ ਕਿਸਾਨੀ ਸੰਘਰਸ਼ ਨਿਕਲਿਆ ਤੇ ਇੱਕ ਭਗਵੰਤ ਮਾਨ ਨਿਕਲਿਆ, ਜਿਨ੍ਹਾਂ ਨੇ ਵਾਅਦੇ ਕੀਤੇ। ਹੁਣ ਇਹਨਾਂ ਨੂੰ 3 ਜਾਣੇ ਖਿੱਚਣ ਵਾਲੇ ਹੋ ਗਏ ਸੀਗੇ। ਇੱਕ ਪਾਸੇ ਭਗਵੰਤ ਮਾਨ, ਇੱਕ ਪਾਸੇ ਚਰਨਜੀਤ ਚੰਨੀ ਤੇ ਇੱਕ ਪਾਸੇ ਸੁਖਬੀਰ ਬਾਦਲ। ਜਦੋਂ ਹੁਣ ਰਿੜਕਿਆ ਗਿਆ ਤਾਂ ਇਹਦੇ ਵਿੱਚੋਂ ਕੇਸਰੀ ਝੰਡਾ ਅੰਮ੍ਰਿਤਪਾਲ ਨਿਕਲਿਆ ਤੇ ਮੈਂ ਕਹੂੰਗਾ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਤਾਂ ਕਿ ਇਹਨਾਂ ਨੂੰ ਸੰਸਦ ਦੇ ਵਿੱਚ ਲੈ ਕੇ ਜਾਈਏ। ਬਿਲਕੁਲ ਗੱਲਬਾਤ ਕੀਤੀ ਹੈ ਤਾਂ ਵੱਡਾ ਸਮਰਥਨ ਇਧਰਲੇ ਪਾਸੇ ਸੰਗਤ ਦਾ ਨਜ਼ਰ ਆ ਰਿਹਾ ਹੈ। ਤਾਂ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਚੋਣ ਨਤੀਜੇ ਲੋਕਾਂ ਦੇ ਸਾਹਮਣੇ ਹੋ ਸਕਦੇ ਆ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਤਾਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਪਿੰਡ ਲੰਡੇ ਕੇ ਹੈ ਜੀ, ਨਾਂ ਜਗਮੋਹਨ ਸਿੰਘ ਹੈ ਜੀ। ਕੀ ਲੱਗਦਾ ਜੀ ਅੱਜ ਦੇ ਰੋਡ ਸ਼ੋਅ ਤੋਂ ਕਿ ਕੀ ਤਗਾਜੇ ਲਗਾਏ ਜਾ ਸਕਣ? ਭਾਈ ਸਿਰਾ ਹੀ ਆ ਕਾਠ ਵਾਲਾ ਅਸੀਂ ਡਾਲੇ ਤੋਂ ਲੱਗੇ ਆ ਤੇ ਮੋਗੇ ਤੋਂ ਇੱਧਰ ਤਾਰੇ ਵਾਲੇ ਤੋਂ ਹੋ ਕੇ ਆਪਣਾ ਬਾਈਪਾਸ ਤੇ ਇੱਧਰੋਂ ਜੱਤਵਾਲ ਢੁੱਡੀ ਕੇ ਜਾ ਕੇ ਰੋਟੀ ਖਾਣੀ ਹੈ। ਬਹੁਤ ਇਕੱਠ ਆ। ਲਗਾਤਾਰ ਇਲਾਕੇ ਦੇ ਵਿੱਚ ਵਿਚਰਦੇ ਹੋ ਤਾਂ ਕੀ ਲੱਗਦਾ ਕਿ ਪਿੰਡਾਂ ਦਾ ਮਾਹੌਲ ਕਿਸ ਤਰੀਕੇ ਦੇ ਨਾਲ ਹੈ? ਪਿੰਡਾਂ ਦਾ ਮਾਹੌਲ ਬਹੁਤ ਵਧੀਆ ਕਰਾਂ, ਲੋਕਾਂ ਨੇ ਏਕਾ ਵਿਖਾਤਾ ਕਰਾਂ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਏਕਾ ਦਿਖਾਤਾ ਲੋਕਾਂ ਨੇ ਬਹੁਤ। ਆਪਣਾ ਇਹ ਭਾਈ ਸਰਬਜੀਤ ਸਿੰਘ ਜਿੱਤਿਆ ਸਾਡੇ ਵੱਲੋਂ ਤਾਂ। ਭਗਵੰਤ ਮਾਨ ਦਾਅਵਾ ਕਰਦੇ ਨੇ ਕਿ 13-0 ਦੇ ਨਾਲ ਜਿੱਤ ਪ੍ਰਾਪਤ ਹੋਊ। ਕੀ ਲੱਗਦਾ ਉਹ ਦਾਅਵੇ ਰਹਿਣਗੇ ਜਾਂ ਕਿ ਕਿਤੇ ਨਾ ਕਿਤੇ ਗਰਾਊਂਡ ਪੱਧਰ ਦੀ ਸੱਚਾਈ ਨਹੀਂ ਨਜ਼ਰ ਆਉਂਦੀ ਉਹ 'ਚੋਂ? ਭਾਈ ਉਹ ਤਿੰਨੇ ਪਾਰਟੀਆਂ ਚਾਰੇ ਉਹ ਤਾਂ ਬਸ ਰੁਲ ਗਈਆਂ। ਉਹਨਾਂ ਨੇ ਕਾਹਦਾ ਸੱਕ ਰਲਣਾ ਇਹਨਾਂ ਦੇ। ਤੇ ਪਿੰਡਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਪਾਰਟੀਆਂ ਦੀ ਲੀਡਰਸ਼ਿਪ ਹੈ ਜਾਂ ਕੇਡਰ ਬਣੇ ਹੋਏ ਨੇ, ਫਿਰ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ, ਕਿਹਨੂੰ ਸਪੋਰਟ ਕੀਤਾ ਜਾ ਰਿਹਾ ਉਹਨਾਂ ਵੱਲੋਂ? ਕਿਸੇ ਨੂੰ ਨਹੀਂ ਭਾਈ। ਸਰਪੰਚ ਵੀ ਦੂਜਾ ਸਰਬਜੀਤ ਦੀ ਸਪੋਰਟ ਕਰਦੇ ਪਏ ਆ। ਬਾਲੇ ਪਿੰਡਾਂ 'ਚ ਏਕਾ ਹੋ ਗਿਆ ਵੀ ਇੱਕੋ ਹੀ ਬੂਥ ਲੱਗੂਗਾ, ਸਰਬਜੀਤ ਸਿੰਘ ਦਾ ਹੀ ਲੱਗੂਗਾ। ਬਾਲੇ ਪਿੰਡਾਂ 'ਚ ਦੇ ਏਕਾ ਹੋ ਗਿਆ ਵਾ ਵੀ ਹੋਰ ਕਿਸੇ ਦਾ ਬੂਥ ਹੀ ਨਹੀਂ ਲੱਗਣ ਦੇਣਾਗਾ। ਉਮੀਦ ਹੈ ਸੀ ਤੁਹਾਨੂੰ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਚੋਣ ਅਖਾੜੇ ਦੇ ਵਿੱਚ ਨਿੱਤਰਦੇ ਨੇ ਤੇ ਉਸ ਵਕਤ ਕਿਤੇ ਨਾ ਕਿਤੇ ਜਿਹੜਾ ਮਾਹੌਲ ਸੀ ਬਿਲਕੁਲ ਠੰਡਾ ਚੱਲ ਰਿਹਾ ਸੀ। ਪਰ ਜਿਉਂ ਹੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਲਹਿਰ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ। ਕੀ ਲੱਗਦਾ ਇੰਨੀ ਉਮੀਦ ਹੈ ਸੀ? ਨਹੀਂ, ਉਮੀਦ ਤੋਂ ਵੱਧ, ਬਹੁਤ ਜ਼ਿਆਦਾ ਉਮੀਦ ਤੋਂ ਵੱਧ ਹੋ ਰਿਹਾ ਵਾ ਜੋ ਵੀ ਹੈ ਨਾ, ਕਿਉਂਕਿ ਇੱਕ ਹਫ਼ਤੇ ਦੇ ਵਿੱਚ ਜਿੰਨਾ ਸੋਸ਼ਲ ਮੀਡੀਆ ਤੇ ਹੋਇਆ ਵਾ ਸਾਰਾ ਕੁਝ ਬਹੁਤ ਜ਼ਿਆਦਾ ਉਮੀਦ ਤੋਂ ਕਦੇ ਜ਼ਿਆਦਾ ਜੀ। ਭਾਈ ਸਾਹਿਬ ਲੇਟ ਚੱਲੇ ਆ ਕਰਕੇ, ਜਿੰਨਾ ਲੇਟ ਚੱਲੇ ਆ ਲੇਟ ਕੱਢਤੀ ਕਰਾਂ। ਲੇਟ ਹੀ ਕੱਢਤੀ। ਇਹਨਾਂ ਨੇ ਤਾਂ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਦਾ ਵੀ ਭਾਈ ਸਾਹਿਬ ਦਾ ਵੀ ਇਹ ਖੜੇ ਆ। 2 ਹਫ਼ਤਿਆਂ ਦੇ ਵਿੱਚ ਹੀ ਪਤਾ ਲੱਗਾ ਕਰਾਂ ਤੇ 2 ਹਫ਼ਤਿਆਂ ਦੇ ਵਿੱਚ ਹੀ ਬਸ ਉਹ ਰਿਕਾਰਡ ਤੋੜਤੇ। ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਹੜ੍ਹ ਆ ਗਏ, ਕਹਿੰਦੇ ਸੰਦਾਂ ਵਾਲੇ ਵਹੀਕਲ ਬਹੁਤ ਵੱਡੀ ਤਾਦਾਦ ਦੇ ਵਿੱਚ ਪੈਰ ਮੱਚੀ ਜਾਂਦੇ ਆ। ਬੁਰਾ ਹਾਲ ਆ, ਸਿਰਾ ਹੋਇਆ ਪਿਆ। ਹੁਣ ਮੁੜਨ ਨੂੰ ਜੀ ਨਹੀਂ ਕਰਦਾ ਸੀਗਾ। ਅਸੀਂ ਕਿਹਾ ਵੀ ਸਿਰੇ ਤੱਕ ਹੀ ਜਾਣਾ ਵਾ, ਜਿੱਥੋਂ ਤੱਕ ਜਾਊ ਨਾ ਕਾਫਲਾ ਉੱਥੋਂ ਤੱਕ ਨਾਲ ਹੀ ਚੱਲਾਂਗੇ। ਤਕਰੀਬਨ ਸਵੇਰੇ 8 ਵਜੇ ਦੇ ਚੱਲੇ ਜਾਂਦੇ ਕਿਉਂ ਤੋਂ ਸਾਰੇ ਮਤਲਬ ਸੰਗਤਾਂ ਇੱਦਾਂ ਹੀ। ਤੇ ਖਾਸ ਕਰ ਜੇ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਹਲਕੇ ਦੇ ਵਿੱਚ ਬਹੁਤ ਸਾਰੇ ਵਿਧਾਨ ਸਭਾ ਹਲਕੇ ਪੈ ਜਾਂਦੇ ਨੇ। ਕੀ ਮੰਨਿਆ ਜਾਵੇ ਕਿ ਸਾਰੇ ਹਲਕਿਆਂ ਦੇ ਵਿੱਚ ਮੋਗੇ ਵਰਗਾ ਮਾਹੌਲ ਹੈ ਜਾਂ ਕਿਤੇ ਨਾ ਕਿਤੇ ਮਾਹੌਲ ਠੰਡਾ ਵੀ ਨਜ਼ਰ ਆ ਰਿਹਾ? ਨਹੀਂ, ਠੰਡਾ ਨਹੀਂ ਬਈ, ਸਾਰੇ ਮਾਹੌਲ ਗਰਮੀ ਆ। ਭਾਈ ਸਰਬਜੀਤ ਸਿੰਘ ਦੀ ਸਪੋਰਟ ਹੀ ਹੋ ਰਹੀ ਆ ਥਾਂ ਥਾਂ। ਪਿੰਡ ਜੈਤੋ ਦੇ ਵਿੱਚ ਉਹਨਾਂ ਨੇ ਕਹਿਤਾ ਅਸੀਂ ਭਾਈ ਸਾਹਿਬ ਦੀ ਸਪੋਰਟ ਹੀ ਕਰਨੀ ਆ, ਖੁੱਲੇ ਆ। ਬਹੁਤ ਭਾਈ ਜੀ, ਇਹਦਾ ਕਾਰਨ ਕੀ ਮੰਨਿਆ ਜਾਵੇ ਕਿ ਇੱਕ ਮੁਹਿੰਮ ਵਿੱਢੀ ਪਈ ਹੈ, ਲੋਕ ਲਗਾਤਾਰ ਜਿਹੜਾ ਕਿਤੇ ਨਾ ਕਿਤੇ ਚੀਜ਼ ਮੰਨਦੇ ਕਿ ਜਿਹੜੇ ਕੁਰਬਾਨੀ ਵਾਲੇ ਲੋਕ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਪਰ ਇੱਕ ਨਵੀਂ ਲਹਿਰ ਜਨਮ ਲੈਂਦੀ ਨਜ਼ਰ ਆ ਰਹੀ ਹੈ। ਕਾਰਨ ਕੀ ਮੰਨਦੇ ਹੋ ਇਹਦਾ? ਇਹ ਕਾਰਨ ਭਾਈ ਇਹਦਾ ਆਪਣਾ ਸਰਬਜੀਤ ਸਿੰਘ ਦਾ ਕਾਰਨ ਇਹਨਾਂ ਦੇ ਪਿਤਾ ਭਾਈ ਬੇਅੰਤ ਸਿੰਘ ਆ ਜੀ, ਕਿਉਂਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ। ਉਹਨਾਂ ਦੀ ਕੁਰਬਾਨੀ ਨੂੰ ਲੋਕਾਂ ਨੇ ਵੋਟ ਪਾਉਣੀ ਆ। ਵੀ ਸਾਡਾ 84 ਦੇ ਵਿੱਚ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਢਾਇਆ, ਢਾਹ ਢੇਰੀ ਕੀਤਾ। ਬੇਅੰਤ ਸਿੰਘ ਨੇ, ਕੇਹਰ ਸਿੰਘ ਨੇ ਤੇ ਇਹਨਾਂ ਨੇ ਉਹਨਾਂ ਦਾ ਬਦਲਾ ਲਿਆ। ਸਾਨੂੰ ਤਾਂ ਅਸੀਂ ਤਾਂ ਉਹ ਲਾਂਭਾ ਲਾਉਣਾ ਵਾ ਬੇਅੰਤ ਇਹਨੂੰ ਸਰਬਜੀਤ ਸਿੰਘ ਨੂੰ ਜਿਤਾ ਕੇ। ਕੱਲ੍ਹ ਨੂੰ ਕੌਮ ਸਿਰ ਕੋਈ ਵੀ ਪੰਥ ਦਾ ਮਿਹਣਾ ਨਾ ਲਿਆ ਜਾਵੇ ਸਾਡੇ ਕੋਲ। ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਜੀ, ਕਹਿੰਦਾ ਵੀ ਪੰਥ ਦਾ ਮਿਹਣਾ ਨਾ ਲੈ ਲਓ, ਵੀ ਅਸੀਂ ਇਹ ਮਿਹਣਾ ਨਹੀਂ ਲੈਣਾ ਗਾ। ਕੱਲ੍ਹ ਨੂੰ ਵੀ ਫਰੀਦਕੋਟ ਹਲਕੇ ਦੇ ਵਿੱਚ ਸਰਬਜੀਤ ਸਿੰਘ ਖੜਾ ਸੀਗਾ ਵੀ ਇਹਨਾਂ ਨੂੰ ਕੋਈ ਪੰਥ ਵੱਲੋਂ ਕੋਈ
ਹਾਰ ਦਾ ਮੂੰਹ ਦੇਖਣਾ ਪਵੇ। ਠੀਕ ਆ, ਅਸੀਂ ਸਾਰਾ ਯਾਨੀ ਕਿ ਨਾਲ ਆ ਇਹਨਾਂ ਦੇ। ਕਹਿੰਦੇ ਜੀ ਪੰਜਾਬ ਦੇ ਲੋਕ ਆ ਜਿਹੜਾ ਇਸ ਵਕਤ ਆਪਣੇ ਕੈਂਡੀਡੇਟ ਨੂੰ, ਜਿਹੜੇ ਪੰਥਕ ਕੈਂਡੀਡੇਟ ਨੇ ਉਹਨਾਂ ਨੂੰ ਚੋਣ ਅਖਾੜੇ ਦੇ ਵਿੱਚ ਲੈ ਕੇ ਆ ਰਹੇ, ਚਾਹੇ ਖਡੂਰ ਸਾਹਿਬ ਦੀ ਗੱਲ ਹੋਵੇ, ਭਾਈ ਅਮਰਤਪਾਲ ਸਿੰਘ ਜਾਂ ਮਾਨ ਸਾਹਿਬ ਦੀ ਗੱਲ ਹੋਵੇ, ਛੰਦਨਾ ਸਾਹਿਬ ਦੀ ਗੱਲ ਹੋਵੇ, ਜਾਂ ਫਿਰ ਫਰੀਦਕੋਟ ਹਲਕੇ ਤੋਂ ਭਾਈ ਖਾਲਸੇ ਦੀ ਗੱਲ ਹੋਵੇ। ਕਹਿੰਦੇ ਜਦੋਂ ਇਹ ਦਸਤਾਰਾਂ ਵਾਲੇ ਸਿੰਘ, ਬਾਣੇ ਵਾਲੇ ਸਿੰਘ ਸੰਸਦ ਦੇ ਵਿੱਚ ਜਾ ਕੇ ਪੰਥ ਤੇ ਪੰਜਾਬ ਦੀ ਆਵਾਜ਼ ਲੈ ਕੇ ਗੂੰਜਣਗੇ ਤੇ ਇੱਕ ਵੱਖਰੇ ਤਰੀਕੇ ਦਾ ਮਾਹੌਲ ਹੋਊਗਾ। ਭਾਈ ਵੱਖਰੇ ਤਰ੍ਹਾਂ ਦਾ ਮਾਹੌਲ ਹੋਊਗਾ। ਸਾਨੂੰ ਵਿਸ਼ਵਾਸ ਹੈ ਭਾਈ ਸਰਬਜੀਤ ਸਿੰਘ ਜੀ ਸਾਡੀ ਗੱਲ ਕਰਨਗੇ, ਪੰਜਾਬ ਦੀ ਗੱਲ ਕਰਨਗੇ। ਠੀਕ ਆ ਨਾ, ਹਜੇ ਤੱਕ ਜਿੰਨੇ ਵੀ ਅਸੀਂ MP ਜਿਤਾਏ ਆ ਉਹਨਾਂ ਨੇ ਜਾ ਕੇ ਸਾਡੀ ਗੱਲ ਹੀ ਨਹੀਂ ਕੀਤੀ ਗਈ, ਕਿਸੇ ਨੇ ਜਾ ਕੇ ਸਾਡੀ ਗੱਲ ਹੀ ਨਹੀਂ ਕੀਤੀ ਗਈ, ਕਿਉਂਕਿ ਸਾਨੂੰ ਵਿਸ਼ਵਾਸ ਆ ਭਾਈ ਸਰਬਜੀਤ ਸਿੰਘ ਸਾਡੀ ਉੱਥੇ ਗੱਲ ਕਰਨਗੇ ਪੰਜਾਬ। ਮੈਸੇਜ ਕੀ ਹੈ ਨਵੀਂ ਪੀੜ੍ਹੀ ਵਾਸਤੇ ਜਾਂ ਯੂਥ ਵਾਸਤੇ? ਨਵੀਂ ਪੀੜ੍ਹੀ ਨੂੰ ਮੈਸੇਜ ਇਹ ਆਈ ਭਾਈ ਸਰਬਜੀਤ ਸਿੰਘ ਦੀ ਵੱਧ ਤੋਂ ਵੱਧ ਸਪੋਰਟ ਕਰੋ। ਬਾ ਇਹੀ ਮੈਸੇਜ ਆਈ ਤੇ ਬੋਲੇ ਸੋ ਨਿਹਾਲ ਸ੍ਰੀ ਅਕਾਲ। ਬਿਲਕੁਲ, ਫਰੀਦਕੋਟ ਹਲਕੇ ਦੇ ਵਿੱਚ ਅੱਜ ਵੱਡਾ ਮੋਗੇ ਦੇ ਵਿੱਚ ਰੋਡ ਸ਼ੋਅ ਮਾਰਚ ਕੱਢਿਆ ਜਾ ਰਿਹਾ ਹੈ ਤੇ ਇਸੇ ਨੂੰ ਲੈ ਕੇ तमाम ਸਾਰੇ ਪੱਖ ਹੈ। ਇਉਂ ਲੱਗਦਾ ਕਿ ਜਿਵੇਂ ਪੂਰਾ ਪੰਜਾਬ ਹੀ ਫਰੀਦਕੋਟ ਦੀ ਧਰਤੀ ਦੇ ਉੱਪਰ ਆ ਗਿਆ ਹੋਵੇ। ਇਉਂ ਜਾਪਦਾ ਹੈ ਕਿ ਜਿਵੇਂ ਮੋਗੇ ਦੇ ਵਿੱਚ ਪੰਜਾਬ ਦੇ ਸਾਰੇ ਲੋਕਾਂ ਨੇ ਪੱਕੇ ਡੇਰੇ ਲਾ ਲਏ ਹੋਣ ਆ ਕੇ। ਚਾਰੇ ਪਾਸੇ ਸ਼ਹਿਰ ਦੇ ਆਲੇ ਦੁਆਲੇ ਕਿਤੇ ਨਾ ਕਿਤੇ ਭੀੜ ਭੜੱਕਾ ਹੀ ਨਜ਼ਰ ਆਵੇਗਾ, ਵਹੀਕਲ ਨਜ਼ਰ ਆਉਣਗੇ। ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਹੋ ਸਕਦੀ ਹੈ, ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦਾ ਰਹਾਂਗਾ। ਧੰਨਵਾਦ। ਦੋਨਾਂ ਨੂੰ ਵੋਟਾਂ ਪਾ ਕੇ ਆਪਾਂ ਕਾਰਜ ਕਰੀਏ। ਭਾਈ ਸਰਬਜੀਤ ਸਿੰਘ ਜੀ ਖਾਲਸਾ, ਭਾਈ ਸਰਬਜੀਤ ਸਿੰਘ ਖਾਲਸਾ ਜੀ ਸਪੁੱਤਰ ਸਰਦਾਰ ਬੇਅੰਤ ਸਿੰਘ ਸ਼ਹੀਦ, ਮਾਤਾ ਬਿਮਲ ਕੌਰ ਜੀ ਪਰਿਵਾਰ ਦੇ, ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਮਾਤਾ ਪਿਤਾ ਦੋਨਾਂ ਦੀ ਬਹੁਤ ਵੱਡੀ ਕੁਰਬਾਨੀਆਂ ਭਾਈ ਕੌਮ ਦੀ ਖਾਤਰ। ਸ੍ਰੀ ਦਰਬਾਰ ਸਾਹਿਬ ਦਾ ਬਦਲਾ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਆਹੀ ਜੂਨ ਦੇ ਮਹੀਨਿਆਂ ਦੇ ਵਿੱਚ ਤੋਪਾਂ ਟੈਂਕਾਂ ਦੇ ਨਾਲ, ਜਹਾਜ਼ਾਂ ਦੇ ਨਾਲ ਹਮਲੇ ਕਰਕੇ ਛੋਟੇ ਬੱਚੇ, ਮਾਤਾਵਾਂ, ਸੰਗਤਾਂ ਨੂੰ ਵੀ ਸ਼ਹੀਦ ਕੀਤਾ ਗਿਆ ਤੇ ਅਸੀਂ ਭੁੱਲੇ ਨਾ। ਅੱਖਾਂ ਦੇ ਵਿੱਚ ਸਾਡੀਆਂ ਦੇ ਵਿੱਚ ਖੂਨ ਉਤਰਨਾ ਚਾਹੀਦਾ ਉਹ ਚੀਜ਼ਾਂ ਯਾਦ ਕਰਕੇ। ਤਾਂ ਅੱਜ ਐਰਕੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਉਹਨਾਂ ਦੇ ਜੋ ਸੁਪੁੱਤਰ ਆ, ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਕਾਮਯਾਬ ਕਰਨਾ, ਕਿਉਂਕਿ ਸਾਡੀ ਸਿੱਖ ਕੌਮ ਦੀ ਲੱਥੀ ਹੋਈ ਪੱਗ ਸਰਬਜੀਤ ਸਿੰਘ ਖਾਲਸਾ ਜੀ ਦੇ ਪਿਤਾ ਜੀ ਨੇ ਭਾਈ ਉਹਨਾਂ ਨੇ ਸਾਡੇ ਸਿਰ ਤੇ ਰੱਖੀ ਸੀਗੀ। ਤਾਂ ਇਸ ਕਰਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਬਜੀਤ ਸਿੰਘ ਖਾਲਸਾ ਜੀ ਨੂੰ ਚੋਣ ਨਿਸ਼ਾਨ ਗੰਨਾ ਕਿਸਾਨ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ। ਸਿੱਖ ਕੌਮ ਨੂੰ ਕੁਰਬਾਨੀਆਂ ਇਹਨਾਂ ਸਿੰਘਾਂ ਦੀਆਂ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ, ਲੁਹਾਰੇ ਵਾਲੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਭਾਈ। ਵੱਧ ਤੋਂ ਵੱਧ ਆਪਾਂ ਵੋਟਾਂ ਪਾ ਕੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ, ਜਿਨ੍ਹਾਂ ਨੇ ਸਿੱਖ ਕੌਮ ਦੇ ਲੱਥੇ ਹੋਏ ਪੱਗ ਕੌਮ ਦੇ ਸਿਰ ਤੇ ਰੱਖੀ ਆ। ਉਹੀ ਜੂਨ ਦੇ ਮਹੀਨੇ ਆ ਜਦੋਂ ਟੈਂਕਾਂ ਤੋਪਾਂ ਦੇ ਨਾਲ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਛੋਟੇ ਬੱਚੇ ਸ਼ਹੀਦ ਕੀਤੇ ਗਏ, ਹੈਲੀਕਾਪਟਰਾਂ ਦੇ ਨਾਲ, ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਦੇ ਉੱਤੇ। ਤੇ ਭਾਈ ਸਿੱਖ ਕੌਮ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਤੇ ਹੁਣ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਕਾਰਾਂ ਨੂੰ, ਇਹਨਾਂ ਜ਼ਾਲਮ ਸਰਕਾਰਾਂ ਨੂੰ ਦੱਸ ਦੇਣਾ ਕਿ ਕੌਮ ਆਪਣੇ ਫਰਜ਼ ਕਦੇ ਭੁੱਲਦੀ ਨਹੀਂ, ਕੌਮ ਆਪਣੇ ਫਰਜ਼ ਜਿਹੜੀ ਜ਼ਰੂਰ ਨਿਭਾਊਗੀ। ਇਸ ਕਰਕੇ ਅਸੀਂ ਇਹ ਗੱਲਾਂ ਯਾਦ ਕਰਕੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਇਸ ਵਾਰ ਜ਼ਰੂਰ ਵੋਟਾਂ ਪਾਉਣੀਆਂ। ਭਾਈ ਸਰਬਜੀਤ ਸਿੰਘ ਖਾਲਸਾ ਜੀ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਚੋਣਾਂ ਦੇ ਦਿਨ ਨੇ ਤਾਂ ਇਸੇ ਨੂੰ ਲੈ ਕੇ ਖਾਸ ਕਰ ਪੰਥਕ ਸੀਟਾਂ ਦੇ ਉੱਪਰ ਜਿਹੜੇ ਪੰਥਕ ਉਮੀਦਵਾਰ ਨੇ ਉਹਨਾਂ ਨੂੰ ਲੈ ਕੇ ਵੱਡੀ ਤਾਦਾਦ ਦੇ ਵਿੱਚ ਨਿਗਾਹਾਂ ਬਣੀਆਂ ਹੋਈਆਂ ਨੇ। ਫਰੀਦਕੋਟ ਹਲਕੇ ਤੋਂ ਪੰਥਕ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਦੇ ਸੁਪੁੱਤਰ ਨੇ ਤੇ ਖਾਸ ਕਰ ਇਸੇ ਨੂੰ ਲੈ ਕੇ ਜਿਹੜਾ ਅੱਜ ਫਰੀਦਕੋਟ ਹਲਕੇ ਦੇ ਵਿੱਚ ਮੋਗੇ ਦੇ ਵਿੱਚ ਵੱਡਾ ਮਾਰਚ ਵੀ ਕੀਤਾ ਜਾ ਰਿਹਾ। ਤਾਂ ਅਜਿਹੀਆਂ ਤਸਵੀਰਾਂ ਮਾਰਚ ਦੀ ਆਰੰਭਤਾ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ। ਇੱਧਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਫੋਰਚੂਨਰ ਕਾਰ ਸਜਾਵਟ ਦੇ ਰੂਪ ਦੇ ਵਿੱਚ ਸਜਾਈ ਹੋਈ ਹੈ, ਜਿਹਦੇ ਉੱਪਰ ਸ਼ਹੀਦ ਭਾਈ ਬੇਅੰਤ ਸਿੰਘ ਦਾ ਪੁੱਤਰ ਭਾਈ
ਸਰਬਜੀਤ ਸਿੰਘ ਖਾਲਸਾ ਸਵਾਰੀ ਕਰੇਗਾ ਔਰ ਡੋਰ ਟੂ ਡੋਰ ਲਗਾਤਾਰ ਜਿਸ ਤਰੀਕੇ ਦੇ ਨਾਲ ਪਹਿਲਾਂ ਪ੍ਰਚਾਰ ਚੱਲਦੇ ਆਏ ਨੇ ਤਾਂ ਉਹ ਵੀ ਪ੍ਰਚਾਰ ਕਰਨ ਵਾਲੀਆਂ ਪਿੰਡਾਂ ਦੀਆਂ ਵੱਖ-ਵੱਖ ਜਿਹੜੀਆਂ ਸੰਗਤਾਂ ਨੇ, ਵੱਖ-ਵੱਖ ਜਿਹੜੀਆਂ ਪੰਚਾਇਤਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਨੇ ਭਾਈ ਸਰਬਜੀਤ ਸਿੰਘ ਦੇ ਸਮਰਥਨ ਦਾ ਐਲਾਨ ਨਹੀਂ ਕੀਤਾ ਏ ਤਾਂ ਉਹ ਵੀ ਸਮਰਥਨ ਦੇਣ ਵਾਸਤੇ ਇਸ ਰੋਡ ਸ਼ੋਅ ਦੇ ਵਿੱਚ ਪੁੱਜਣਗੀਆਂ। ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆਪ ਮੁਹਾਰੇ ਲੋਕ ਨੇ ਉਹ ਇਸ ਮਾਰਚ ਦੇ ਵਿੱਚ, ਇਸ ਰੋਡ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆਉਂਦੇ ਨੇ। ਇਹ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆਪ ਮੁਹਾਰੇ ਆਪੋ ਆਪਣੇ ਵਹੀਕਲਾਂ ਦੇ ਉੱਪਰ ਚੱਲਦੇ ਨਜ਼ਰ ਆਉਂਦੇ ਨੇ। ਤਾਂ ਇਧਰਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਅੱਜ ਰੋਡ ਮਾਰਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਹੋਣ ਜਾ ਰਿਹਾ ਤਾਂ ਚਾਰੇ ਪਾਸੇ ਨੀਲੇ ਪੀਲੇ ਨਿਸ਼ਾਨ ਸਾਹਿਬ ਹੀ ਨਜ਼ਰ ਆਉਣਗੇ। ਇਹ ਜਿਹੜੀਆਂ ਝੰਡੀਆਂ ਇੱਕ ਤਰ੍ਹਾਂ ਦੇ ਨਾਲ ਵਿਲੱਖਣ ਰੂਪ ਧਾਰ ਕੇ ਇੱਕ ਵੱਖਰਾ ਮਾਹੌਲ ਸਿਰਜਦੀਆਂ ਨਜ਼ਰ ਆਉਂਦੀਆਂ ਨੇ। ਤੇ ਇਧਰਲੇ ਪਾਸੇ ਤੋਂ ਬਹੁਤ ਸਾਰੀਆਂ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਨੌਜਵਾਨ ਬਜ਼ੁਰਗ ਆਪੋ ਆਪਣੀ ਵਿੱਤ ਦੇ ਅਨੁਸਾਰ ਜਿੰਨੇ ਵੀ ਲੋਕ ਨੇ ਉਹ ਇਸ ਮਾਰਚ ਦੇ ਵਿੱਚ, ਇਸ ਰੋਡ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆਉਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਸੰਗਤਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇੱਥੇ ਖਾਲਸਾ ਜੀ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਬਾਬਾ ਜਗਸੀਰ ਸਿੰਘ ਜੱਗੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿਵੇਂ ਦੇਖਦੇ ਹੋ ਜੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦੀ ਗੱਲ ਕੀਤੀ ਜਾਵੇ, ਪਹਿਲਾਂ ਮਾਹੌਲ ਕੁਝ ਹੋਰ ਸੀ ਪਰ ਇਸ ਵਕਤ ਮਾਹੌਲ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਜੀ। ਦੇਖੋ ਜੀ, ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਬੇਨਤੀ ਹੈ, ਸੋ ਉਹ ਕੌਮ ਦਾ ਯੋਧਾ ਜਿਹਨੇ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਧਰੀ ਹੋਵੇ। ਤੇ ਵੱਡੀ ਗੱਲ ਇੱਕ ਹੋਰ ਵੀ ਹੈ, ਇਹਨਾਂ ਦੇ ਪਿਤਾ ਜੀ ਜਿਹੜੇ ਉਸ ਟਾਈਮ ਤੇ ਕਿਸੇ ਮੁਲਾਜ਼ਮ ਨੇ ਪੁੱਛਿਆ, ਕਹਿੰਦੇ ਤੁਹਾਡੇ 12 ਸਾਲ ਦਾ ਬੱਚਾ ਗਾ, ਤੁਸੀਂ ਐਡੇ ਵੱਡੇ ਸੰਘਰਸ਼ ਕੀਤੇ, ਕਹਿੰਦੇ 12 ਸਾਲ ਦਾ ਬੱਚਾ ਤੁਹਾਡਾ, ਕਹਿੰਦੇ ਵੀ ਤੁਸੀਂ ਘੱਟੋ ਘੱਟ ਬੱਚਿਆਂ ਬਾਰੇ ਤਾਂ ਦੇਖ ਲੈਂਦੇ। ਪਰ ਉਸ ਟਾਈਮ ਤੇ ਉਹ ਸ਼ਹੀਦ ਨੇ ਇਹ ਗੱਲ ਕਹੀ, ਮੈਂ ਆਪਣੇ ਬੱਚਿਆਂ ਨੂੰ ਅੱਜ ਉਸ ਗੁਰੂ ਦੇ ਲੜ ਲਾ ਕੇ ਚੱਲਿਆ ਤੇ ਆਪਣੀ ਕੌਮ ਦੀ ਝੋਲੀ ਪਾ ਕੇ ਚੱਲਿਆ। ਅੱਜ ਅਣਖਾਂ ਤੇ ਜ਼ਮੀਰਾਂ ਤੇ ਗੱਲ ਅੜ ਗਈ ਤੇ ਆਪਾਂ ਸਾਡਾ ਫਰਜ਼ ਬਣਦਾ ਹੈ ਉਸ ਨੂੰ ਅਸੀਂ ਪਾਰਲੀਮੈਂਟ ਵਿੱਚ ਭੇਜੀਏ। ਬਹੁਤ ਚੰਗੀ ਗੱਲ ਹੈ ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਬਾਬਾ ਜੀ ਇੱਕ ਪਾਸੇ ਵੱਡਾ ਸਵਾਲ ਇਹ ਹੈ, ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਤਾਂ ਉਹਨਾਂ ਦੀ ਹਮਾਇਤ ਕਰਨ ਵਾਸਤੇ ਵੱਡੇ ਵੱਡੇ ਕਲਾਕਾਰ, ਕਮੇਡੀਅਨ, ਲੋਕ ਹਮਾਇਤ ਕਰਦੇ ਨਜ਼ਰ ਆਉਂਦੇ ਨੇ। ਪਰ ਦੂਜੇ ਪਾਸੇ ਪੰਥ ਦਾ ਉਮੀਦਵਾਰ ਹੈ, ਪਰ ਪੰਥ ਦੇ ਉੱਪਰ ਬਹੁਤ ਵੱਡੀਆਂ ਉਮੀਦਾਂ ਨੇ ਕਿ ਉਹਨਾਂ ਨੇ ਜਿਹੜੀ ਮੁਹਿੰਮ ਵਿੱਢੀ ਹੋਈ ਹੈ, ਮੁਹਿੰਮ ਦੀ ਜ਼ਰੂਰ ਫਤਿਹ ਹੋਵੇਗੀ। ਦੇਖੋ ਇਹ ਗੱਲ ਹੈਗੀ ਹੈ, ਪੰਥ ਦੇ ਜਿਹੜੇ ਸੇ ਇੱਥੋਂ ਦੇ ਵਸਨੀਕ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ, ਸੋ ਉਹ ਹੈ ਸ਼ਹੀਦ ਭਾਈ ਬੇਅੰਤ ਸਿੰਘ, ਕਿਉਂਕਿ ਜਿਨ੍ਹਾਂ ਨੇ ਸਾਡੇ ਤੇ ਅਟੈਕ ਕਰਵਾਇਆ। ਇਹ ਤੁਹਾਡੀ ਪੱਗ ਹੈ ਜਿਹੜੀ ਸਿਰ ਤੇ ਧਰੀ ਹੈ, ਉਹ ਸ਼ਹੀਦ ਦਾ ਪੁੱਤ ਹੈ। ਉਹਨਾਂ ਨੂੰ ਅਸੀਂ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ। ਜਿਹੜੇ ਕਲਾਕਾਰ ਆ ਰਹੇ ਨੇ, ਦੇਖੋ ਉਹ ਹੁਣ ਸਿਰਾਂ ਤੇ ਪੱਗਾਂ ਧਰ ਕੇ ਪਿੰਡਾਂ 'ਚ ਹੋ ਗਏ। ਬਹੁਤ ਕੁਛ ਹੈ, ਮੰਗਤਾ ਮੰਗੇ ਜੇਕਰ ਮੰਗਣਾ ਹੋਵੇ, ਮੰਗਤਾ ਜੇ ਘਰਾਂ 'ਤੇ ਜਾਂਦਾ, ਮੰਗਤਾ ਮੰਗਣ ਵਾਲਾ ਜਾਵੇ, ਕਿਸੇ ਦੇ ਜੇਕਰ ਮੰਗਤਾ ਹੁੰਦਾ ਉਹ ਘਰਾਂ 'ਚ ਜਾਂਦਾ। ਜਿਹੜਾ ਕੌਮ ਖਾਤਰ ਇੱਕ 4 ਦਿਨਾਂ ਖਾਤਰ ਸਿਰ ਤੇ ਪੱਗ ਰੱਖ ਕੇ ਕੌਮ ਦੇ ਹਿੱਤਾਂ ਤੇ ਬੰਦੀ ਸਿੰਘਾਂ ਵਾਸਤੇ ਇਦੋਂ ਪਹਿਲਾਂ ਕੋਈ ਗੱਲ ਨਹੀਂ ਕੀਤੀ ਹੈਗੀ। ਜਿਹੜੇ ਕਲਾਕਾਰਾਂ ਦੀ ਗੱਲ ਹੈ, ਚਲੋ ਆਪਣੀ ਆਪਦੀ ਜਿਹੜਾ ਕੋਈ ਰੋਟੀ ਦਾ ਮਸਲਾ ਹੈ, ਪਰ ਜਿਹੜਾ ਵੀ ਕਲਾਕਾਰ ਆਉਂਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਜੇਕਰ ਸਾਡੀ ਗੱਲ ਨਹੀਂ ਅਜੇ ਤੱਕ ਕੀਤੀ, ਆਉਣ ਵਾਲੇ ਸਮੇਂ 'ਚ ਗੱਲ ਨਹੀਂ ਕਰ ਸਕਦਾ। ਜੇ ਆਪਾਂ ਮੁਹਿੰਮ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਭਾਈ ਸਰਬਜੀਤ ਸਿੰਘ ਦਾ ਉਮੀਦਵਾਰ ਦੇ ਵਜੋਂ ਜਿਹੜਾ ਫਰੀਦਕੋਟ ਦੇ ਵਿੱਚ ਐਲਾਨ ਹੁੰਦਾ ਤੇ ਉਸ ਤੋਂ ਬਾਅਦ ਬਿਲਕੁਲ ਇੱਕ ਤਰ੍ਹਾਂ ਦੇ ਨਾਲ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਸੀ ਕਿ ਜਿੰਨਾ ਵੱਡਾ ਫਰੀਦਕੋਟ ਵਾਸੀਆਂ ਨੇ ਸਮਰਥਨ ਦਿੱਤਾ ਹੈ ਜਾਂ ਪੰਥ ਦੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ, ਤੇ ਇਹਨਾਂ तमाम ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ ਜੀ? ਦੇਖੋ ਜੀ, ਜੇ ਅਸੀਂ ਇਹਨਾਂ ਦਾ ਭਾਈ ਸਰਬਜੀਤ ਦਾ ਹੁਣ ਨਹੀਂ ਅਸੀਂ ਸਾਥ ਦੇਵਾਂਗੇ, ਪਰ ਦੇਵਾਂਗੇ ਕਦੋਂ ਜਾ ਕੇ? ਸੋ ਸਾਡਾ ਫਰਜ਼ ਬਣਦਾ, ਸਾਡਾ ਇੱਕ ਕਹਿ ਸਕਦੇ ਉਹਦੇ ਬਾਪ ਦਾ, ਉਹਦੇ ਪਿਤਾ ਦਾ, ਉਹ ਸ਼ਹੀਦਾਂ ਦਾ ਕਰਜ਼ਾ ਸੀ। ਸਾਰੇ ਜਨਮ ਸ਼ਹੀਦਾਂ ਦਾ ਕਿਤੇ ਕਰਜ਼ਾ ਨਹੀਂ ਲਾਇਆ ਜਾਂਦਾ। ਪਰ ਅੱਜ ਤੁਹਾਡੇ ਕੋਲ ਸੁਨਹਿਰੀ ਮੌਕਾ ਦਿੱਤਾ ਹੈ ਗੁਰੂ ਰਾਮਦਾਸ ਨੇ, ਇਹ ਤੁਸੀਂ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਭੇਜੋ। ਇੱਕ ਸਿਰਫ ਤੁਹਾਡਾ ਇੱਕ ਦਾਨ ਹੋਊਗਾ ਮਤਦਾਨ ਦੀ, ਜੇਕਰ ਕਰਨੀ ਹੈ ਤਾਂ ਉਸ ਭਾਈ ਸਰਬਜੀਤ ਨੂੰ ਮਤਦਾਨ ਦੇ ਕੇ। ਜੇ 20-20 ਸਾਲ ਉਹਨਾਂ ਵੋਟਾਂ ਨੂੰ ਜ਼ਾਲਮ ਸਰਕਾਰਾਂ ਨੂੰ ਵੋਟਾਂ ਦਿੱਤੀਆਂ ਨੇ, ਭਾਈ ਸਰਬਜੀਤ ਨੂੰ
ਜਿਤਾ ਕੇ ਜਿਨ੍ਹਾਂ ਦਾ ਚੋਣ ਸਥਾਨ ਗੰਨਾ ਤੇ ਪਾਰਲੀਮੈਂਟ ਵਿੱਚ ਭੇਜੀਏ ਤੇ ਗੁਰੂ ਰਾਮਦਾਸ ਤੇ ਮੂਹਰੇ ਅੱਗੇ ਅਰਦਾਸ ਕਰੀਏ ਵੀ ਇਹਨਾਂ ਦੀ ਜਿੱਤ ਹੋਵੇ ਤੇ ਜਿੱਤ ਤੁਸੀਂ ਨੇ ਕਰਾਉਣੀ ਹੈ ਜਿਹੜੇ ਘਰਾਂ 'ਚ ਬੈਠੇ ਹੋ। ਗੱਜ ਗੱਜ ਕਰੇ ਜਾਵੇ ਨਿਹਾਲ ਹੋ ਜਾਵੇ ਕਲਗੀਧਰ ਪਾਤਸ਼ਾਹ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਅੰਦੋਲਨ ਦਾ ਵੱਡਾ ਚਿਹਰਾ ਬਾਬਾ ਜਗਸੀਰ ਸਿੰਘ ਜੱਗੀ ਬਾਬਾ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ तमाम ਧਿਰਾਂ ਦੇ ਵੱਲੋਂ ਵੱਡਾ ਸਮਰਥਨ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਮਿਲਦਾ ਨਜ਼ਰ ਆਉਂਦਾ ਹੈ। ਅੱਗੇ ਦੀ ਰੂਪਰੇਖਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਸ ਤਰੀਕੇ ਦੇ ਨਾਲ ਅੱਗੇ ਕਿਹੜੀਆਂ ਧਿਰਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਇਸੇ ਮਾਰਚ ਦੀਆਂ ਬੇਹੱਦ ਸ਼ਾਨਦਾਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਵੱਡੀ ਤਾਦਾਦ ਦੇ ਵਿੱਚ ਮੋਟਰਸਾਈਕਲ ਮਾਰਚ ਨੌਜਵਾਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਔਰ ਨਾਲ ਟਰੈਕਟਰ ਮਾਰਚ, ਕਾਰਾਂ ਅਤੇ तमाम ਸਾਰੀਆਂ ਚੀਜ਼ਾਂ ਵੀ, तमाम ਸਾਰੇ ਵਹੀਕਲ ਵੀ ਇਸ ਮਾਰਚ ਦੇ ਵਿੱਚ ਨਜ਼ਰ ਆ ਰਹੇ ਨੇ। ਪਰ ਦੇਖਣਾ ਹੋਵੇਗਾ ਕਿਸ ਤਰੀਕੇ ਦਾ ਸਪੋਰਟ ਮਿਲਣ ਤੋਂ ਬਾਅਦ ਅਗਲੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ। तमाम ਸਾਰੇ ਵਰਗਾਂ ਦੇ ਲੋਕਾਂ ਨੇ ਬਹੁਤ ਵੱਡਾ ਸਮਰਥਨ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਦਿੱਤਾ ਹੈ, ਕਿਉਂਕਿ ਲੰਬੇ ਸਮੇਂ ਤੋਂ ਇਹ ਡਿਮਾਂਡ ਰਹੀ ਹੈ ਕਿ ਜਿਹੜੇ ਪੰਥ ਪ੍ਰਸਤ ਲੋਕ ਨੇ ਉਹਨਾਂ ਨੂੰ ਹਮਾਇਤ ਹੋਣੀ ਚਾਹੀਦੀ ਹੈ। ਹਮਾਇਤ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਤਾਂ ਇਸੇ ਦੇ ਮੱਦੇ ਨਜ਼ਰ ਬਹੁਤ ਸਾਰੇ ਪੱਖ ਨੇ ਜਿਹੜੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਹੇ ਹੈ ਔਰ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਖੁਦ ਹੀ ਤਗਾਜ਼ਾ ਲਗਾ ਸਕਦੇ ਹੋ ਕਿ ਫਰੀਦਕੋਟ ਦੇ ਹਲਕੇ ਦੇ ਵਿੱਚ ਉਹ ਬਹੁਤ ਵੱਡੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਸਿਆਸਤ ਦੇ ਮੈਦਾਨ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਆਪਣੇ ਦਿੱਗਜ ਉਮੀਦਵਾਰਾਂ ਨੂੰ ਉਤਾਰਦੀਆਂ ਰਹੀਆਂ ਨੇ। ਪਰ ਦੇਖਣਾ ਹੋਵੇਗਾ ਕਿ ਇਸ ਵਾਰ ਕੌਮ ਦੇ ਵਾਸਤੇ ਕੁਰਬਾਨੀ ਕਰਨ ਵਾਲੇ ਉਸ ਸ਼ਹੀਦ ਯੋਧੇ ਭਾਈ ਬੇਅੰਤ ਸਿੰਘ ਖਾਲਸਾ ਮਲੋਆ ਦਾ ਬਰਖੁਰਦਾਰ ਭਾਈ ਸਰਬਜੀਤ ਸਿੰਘ ਖਾਲਸਾ ਚੋਣ ਅਖਾੜੇ ਦੇ ਵਿੱਚ ਹੈ ਔਰ तमाम ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਜਾਂ ਨਵੇਂ ਉਮੀਦਵਾਰ ਹੋਣ, ਵੱਡੀਆਂ ਕੇਡਰ ਵਾਲੀਆਂ ਪਾਰਟੀਆਂ ਦਾ ਜ਼ਿਕਰ ਹੋਵੇ ਤਾਂ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਮਾਹੌਲ ਹੈ ਇਹ ਲਗਾਤਾਰ ਜਿਹੜੇ ਗਿਣਤੀ ਦੇ ਦਿਨ ਬਾਕੀ ਨੇ ਉਹਨਾਂ ਦੇ ਵਿੱਚ ਦਿਨ ਬਾ ਦਿਨ ਭਖਦਾ ਨਜ਼ਰ ਆਉਂਦਾ